ਉਹ ਕਾਲੂ ਨਾਈ ਨੇ ਉਸਤਾਦ ਜੀ ਨਿੱਕੇ ਜਿਹੇ ਨੂੰ ਚੁੱਕਿਆ ਨਰਸ ਨੇ ਤੇ ਨਰਸ ਤੇ ਪਾਣੀ ਲਾ ਲਿਆ ਇੰਜ ਕਰ ਤੁਹਾਨੂੰ ਕੋਈ ਉਸਤਾਦ ਜੀ ਨਹੀਂ ਉਸਤਾਦ ਜੀ ਪੈਰਾਂ ਦੇ ਬੱਚਿਆਂ ਮੇਰੀਆਂ ਲੱਤਾਂ ਫੜ ਕੇ ਉੱਤੇ ਕਰੀਓ ਉਸਤਾਦ ਜੀ ਨੇ ਜੰਮਦੇ ਹੀ ਕਹਿਣਾ ਸੀ ਦੁੱਲਾ। ਇਹੋ ਜਿਹਾ ਬੰਦਾ ਆਖਰਲੀ ਗੱਲ ਇਦਾਂ ਦੀ ਕਰ ਜਾਂਦਾ ਕਿ ਉਹ ਪਿੱਛੋਂ ਫੈਮਿਲੀ ਨੂੰ ਏਜੰਸੀ ਪਈ ਹੁੰਦੀ। अस्सलाम वालेकुम नाज़रीन, टी टाइम में खुश आमदी जनाब। ओ यार बाहर बैठे हैं, बाहर तक आवाज जाती है कि ओए ओए मैं तेरे मैं तेनों कहना ਆਦਤ ਤੋਂ ਮਜਬੂਰ ਹਾਂ। ਆਦਤ ਤੋਂ ਕੋਈ ਨੈਵਰ ਚੇਂਜ। ਨਾਲੇ ਜਦੋਂ ਨੱਚੀਦਾ ਫਿਰ ਘੁੰਡ ਕੋਈ ਨਹੀਂ ਜਾਣਦੇ। नाज़रीन टी टाइम च खुश आमदीद अंदर बह के थक गए सां यार, मैं थक गई ਤੇ ਫਿਰ ਅਸੀਂ ਬਾਹਰ ਆ ਗਏ। ਅਸੀਂ ਉਹ ਸਦਾਕਤ ਭਾਜੀ ਦਾ ਸ਼ੋਅ ਕਰ ਰਹੇ ਸੀ, ਬਾਹਰ ਬੈਠੇ ਅਸੀਂ, ਫਿਰ ਉਹਨਾਂ ਨੂੰ ਵੋਗਾ ਕਸ਼ੀ ਕਰਾ ਕੇ ਆਪ ਇੱਥੇ ਬਹਿ ਗਏ। ਗਾਣੇ ਵੀ ਬੈਨ ਕਰੋ, ਇਹ ਗਾਣੇ ਵੀ ਨਹੀਂ ਸਹੀ ਹੈ। ਕਿਹੜੇ? ਮੈਂ ਥੱਕ ਗਈ ਆ ਤੇ ਮੈਂ ਭਿੱਜ ਗਈ ਆ। ਨਹੀਂ ਮੈਂ ਉਹ ਤਾਂ ਨਹੀਂ ਗੱਲ ਕੀਤੀ, ਮੈਂ ਤਾਂ ਆਪਣੀ ਗੱਲ ਕੀਤੀ ਕਿ ਮੈਂ ਥੱਕ ਗਈ ਆ। ਗਾਣੇ ਤੇ ਯਾਨੀ ਕਿ ਸੁਣੇ ਤੇ ਸਾਰੇ ਹੀ ਨੇ ਨਾ ਤੁਸੀਂ। ਤੇ ਇਹ ਵੀ ਬੈਨ ਕਰੋ, ਇਹ ਵੀ ਨਹੀਂ ਸੁਣਨੇ ਤੁਸੀਂ। ਯਾਰ ਤੂੰ ਅੱਕਿਆ ਕਿਉਂ ਰਹਿਣਾ ਹਰ ਟਾਈਮ? ਮਤਲਬ ਤੈਨੂੰ ਕੀ ਪ੍ਰੋਬਲਮ ਆ? ਉਸਤਾਦ ਜੀ ਮੈਂ ਇਹੀ ਕਹਿਣ ਡਿਆ ਵਾ ਕਿ ਮਰਦ ਕੀ ਹੈ, ਕੀ ਕਰੀਏ? ਤੇਰੇ ਘਰੋਂ ਇੱਥੇ ਲਾਹੌਰ ਜਿੰਨਾ ਸਫ਼ਰ ਕਰਦੀ ਹੈ, ਫਿਰ ਕੁਝ ਰਹਿਣ ਲੱਗ ਪਏਗਾ। ਮੈਂ ਨਹੀਂ ਗੱਲ ਕਰਦਾ ਯਾਰ ਮੈਂ ਸਿਰਫ ਇੱਕ ਕਰ ਰਿਹਾ ਵਾਂ ਕਿ ਮਰਦ ਨਹੀਂ ਜਿਹੜਾ ਦੱਸ ਦੇ ਨਾ, ਟੀ ਟਾਈਮ ਦੀ ਜਗ੍ਹਾ ਕੁਝ ਹੋਰ ਕਰ ਲਈਏ। ਕਿਉਂ ਮੈਂ ਮਜ਼ਾਕਰਾਤ ਨਾ ਰੱਖ ਲਈਏ ਤਾਂ ਇੱਥੇ ਹੀ ਤੂੰ ਭੁੜਕੀ ਜਾਣਾ। ਤੇ ਕੀ ਸ਼ੋਅ ਉਸਤਾਦ ਜੀ, ਚਲੋ ਇੱਕ ਮਿਸਾਲ ਆ। ਮੁਕਾਬਲਾ ਟੀ ਟਾਈਮ ਵੀ ਫਿਰ ਇੱਕ ਹੀ ਪਹਿਲੇ ਆਇਆ ਵਾ ਯਾਰ, ਉਹ ਬਾਅਦ ਦੇ ਵਿੱਚ। ਯਾਰ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਮਰਦ ਕੀ, ਇਸ ਗੱਲ ਨਾਲ ਜਦੋਂ ਤੁਹਾਡਾ ਕੋਈ ਲੈਣ ਦੇਣ ਤਲਕ ਹੈ ਹੀ ਨਹੀਂ। ਮੈਂ ਨਹੀਂ ਗੱਲ ਕਰਨ ਡਿਆ। ਯਾਰ ਸਭ ਦੋਸਤ ਕਾਇੰਡਲੀ ਖਾਮੋਸ਼ ਹੋਈਏ। ਉਸਤਾਦ ਜਿਹੜਾ ਘਾਹ ਕੱਟਣੀ ਉਹਦਾ ਪਾਰਕ ਦਾ, ਉਸ ਬੰਦੇ ਨੇ ਪਰਸੋਂ ਇੱਥੋਂ ਐਡਾ ਸੱਪ ਫੜਿਆ ਜੀ। ਸੱਪ ਫੜਿਆ, ਉਹ ਘਾਹ ਵਾਲੀ ਮਸ਼ੀਨ 'ਚ ਕੁਤਰਿਆ ਗਿਆ, ਨਿੱਕੀ ਨਿੱਕੀ ਬੋਟੀ ਹੋ ਗਈ ਆ। ਉਹਨੇ ਕਿਹਾ ਇੱਥੇ ਇਹਤਿਆਤ ਨਾਲ ਬੈਠਿਆ ਕਰੋ, ਲੱਤਾਂ ਤਾਹਾਂ ਕਰਕੇ ਬਹਿਣਾ ਵਾ, ਪੂਰੀ ਹਿਫਾਜ਼ਤ ਨਾਲ ਬਹਿਣਾ ਵਾ। ਉੱਥੋਂ ਕਾਲਾ ਕੌਂਡਾ ਨਿਕਲਿਆ ਸੀ। ਜਿਹੜਾ ਮੁਕੱਦਰ ਦੇ ਵਿੱਚ ਤੁਹਾਡੇ ਹੈ ਨਾ ਸੱਟ ਜਾਂ ਡੰਗ, ਉਹ ਤੁਹਾਨੂੰ ਵੱਜਣਾ ਹੀ ਵੱਜਣਾ ਮਿੱਠਾ ਜੀ। ਇਹਦਾ ਨਹੀਂ ਕੋਈ ਐਸਾ ਕੋਈ ਗੱਲ ਨਹੀਂ ਕਿ ਤੁਸੀਂ ਡਰਨ ਵਾਲੀ ਇਹਦੇ 'ਚ ਕੋਈ ਸਿਸਟਮ ਨਹੀਂ ਤੁਸੀਂ ਤਾਂ ਨਹੀਂ ਡਰਨ ਦੇ ਉਸਤਾਦ। ਨਹੀਂ ਲੈ ਤੁਸੀਂ ਸ਼ੌਕ ਨਾ ਤਾਂ ਕੀਤੀ। ਨਹੀਂ ਮੈਂ ਤਾਂ ਥੱਕ ਗਿਆ ਹਾਂ। ਉਸਤਾਦ ਜੀ ਇਹ ਪਤਾ ਤੇ ਬਲੱਡ ਦੀ ਸਰਕੂਲੇਸ਼ਨ ਹੁੰਦੀ। ਫੈਸਲਾ ਸਾਹਿਬ ਗੱਲ ਸੁਣੋ, ਹਾਂਜੀ ਇਹ ਜਿਹੜੀ ਬਾਂਹ ਸੌ ਜਾਂਦੀ ਹੈ, ਤੁਸੀਂ ਇੰਜ ਬਾਂਹ ਕੀਤੀ ਰੱਖੋ, ਤੁਹਾਡਾ ਬਲੱਡ ਦੀ ਸਰਕੂਲੇਸ਼ਨ ਥੋੜੀ ਮਿਸ ਅੰਡਰਸਟੈਂਡ ਹੋਏਗੀ ਤੇ ਤੁਹਾਡੀ ਬਾਂਹ ਸੌ ਜਾਏਗੀ। ਉਸ ਤੋਂ ਬਾਅਦ ਤੁਸੀਂ ਥੱਲੇ ਕਰਕੇ ਇੰਜ ਕਰਦੇ ਹੋ ਨਾ, ਥੋੜੀ ਦੇਰ ਉਹ ਖੂਨ ਜਾਂਦਾ ਉਹਨਾਂ 'ਚ, ਤੇ ਤੁਹਾਡੀ ਇਹ ਜਿਹੜੀਆਂ ਲੱਤਾਂ ਬਾਹਾਂ ਸੌਂਦੀਆਂ ਉਹਨਾਂ ਦਾ ਇਹ ਸਿਸਟਮ ਆ। ਤੁਸੀਂ ਬਿਲਕੁਲ ਸਹੀ ਕਹਿੰਦੇ। ਮੈਂ ਲੱਤਾਂ ਥੱਲੇ ਕੀਤੀਆਂ ਸੀ ਨਾ, ਗੱਲ ਪੂਰੀ ਸੁਣ ਲਾ। ਸੁਣੀ ਤੇ ਬੇਟਾ, ਲੱਤਾਂ ਥੱਲੇ ਕੀਤੀਆਂ ਸੀ ਨਾ ਤੇ ਉਹ ਸਰਕੂਲੇਸ਼ਨ ਉਧਰੋਂ ਇਤਫਾਕਨ ਇਹਨੇ ਉਹ ਗੱਲ ਕਰਤੀ। ਇਹ ਨਾ ਕਰਦਾ ਮੈਂ ਤਾਂ ਵੀ ਚੁੱਕ ਲੈਣੀਆਂ ਸੀ। ਤੁਸੀਂ ਇਹ ਸੋਚਦੇ ਹੋ ਵੀ ਜਿਹੜੀ ਘੜੀ ਦੀਆਂ ਜਿਹੜੀਆਂ ਲੱਤਾਂ ਦੀ ਸਰਕੂਲੇਸ਼ਨ ਜਿਹੜੀ ਇਹਦੇ ਨਾਲ ਬਿਹਤਰ ਸਾਰੀ ਉਮਰ ਨਾ ਲੱਤਾਂ ਦੀ ਸਰਕੂਲੇਸ਼ਨ ਰੁਕ ਜੇ। ਨਹੀਂ ਉਸਤਾਦ ਜੀ ਲੱਤਾਂ ਚੁੱਕ ਲੈ। ਸੱਪਾਂ ਤੋਂ ਲੜਨ ਦੀ ਉਹ ਯਾਰ ਐਡੀ ਕਿਹੜੀ ਗੱਲ? ਆ ਲੈ ਔਰ ਵੱਡੀ ਗੱਲ ਦੱਸਾਂ, ਥੱਲੇ ਕੀ ਸੀ? ਕੁਛ ਵੀ ਥੱਲੇ ਕੀ? ਉਸਤਾਦ ਜੀ ਜਾਣਦੇ ਕੋ ਕਿੱਡੇ ਵੱਡੇ ਜਵਾਨ ਭਾਈ ਹੋ ਤੁਸੀਂ, ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਲਾ ਵੇਖਣ ਦੇ ਆਪਣੀ ਯਾਦ ਸੱਪ ਨਾਲੇ ਨਾ ਆਪਣੇ ਦਫਾਲ ਹੀ ਦੱਸਦਾ ਉਸਤਾਦ ਜੀ। ਓਏ ਆ ਵੇਖ ਓਏ। ਨਹੀਂ ਮੈਂ ਕਿਹਾ ਮੈਂ ਕਹਿੰਦਾ ਸਿੱਧਾ ਹੋ ਪਾਗਲ ਥੋੜਾ। ਵੀ ਛੁੱਟੀ ਉਹ ਯਾਰ ਅੱਲਾ ਦੇ ਬੰਦੇ ਥੱਕ ਗਏ ਆ ਬੈਠੇ ਥੋੜਾ ਜੀ। ਗੱਲ ਖੈਰ ਥਕਾਵਟ ਵਾਲਾ ਜੰਪ ਨਹੀਂ ਸੀ ਕੀ ਐ ਕਰਕੇ ਕਿਉਂ ਸੀ ਇਹ ਤਾਂ ਤੁਸੀਂ ਡਰੇ ਹੋ। ਨਹੀਂ ਥਕਾਵਟ ਉਹ ਯਾਰ ਇਹਦਾ ਦਿਮਾਗ ਖਰਾਬ ਆ ਯਾਰ। ਉਹ ਕਾਲੂ ਕਹਿ ਰਿਹਾ ਸੀ ਉਸਤਾਦ ਜੀ ਉੱਪਰ ਆ ਪਸੀਨਾ ਕਾਹਦਾ ਆ ਰਿਹਾ ਵਾ? ਡਰਦਾ ਹੀ ਆ ਕਾਹਦਾ? ਥਕਾਵਟ ਦਾ ਪਸੀਨਾ। ਉਸਤਾਦ ਜੀ ਸੱਪ ਬੇਮਕਸਦ ਨਹੀਂ ਦੱਸਦਾ, ਤੁਸੀਂ ਥੱਲੇ ਕਰੋ ਲੱਤਾਂ। ਉਹਨੂੰ ਉੱਪਰੋਂ ਆਰਡਰ ਥੱਲੇ ਕਰੋ ਉਸਤਾਦ ਜੀ, ਸਿੱਧੇ ਹੋ ਕੇ ਬਵੋ ਨਾ, ਇੱਕ ਮਿੰਟ ਬਵੋ ਸਹੀ। ਉਹਨੇ ਆਪਣੇ ਦਫਾਲ ਹੀ ਦੱਸਣਾ ਹੈ। ਇੱਥੇ ਰੱਖੋ ਉਸਤਾਦ ਜੀ ਸ਼ਾਗਿਰਦਾਂ ਦੇ ਡੰਗ ਖਾ ਲਏ, ਸੱਪਾਂ ਦਾ ਕੀ ਬਣਦਾ? ਕੀ ਬਾਤ ਹੈ ਯਾਰ। ਅੱਜ ਕੱਲ ਸੱਪ ਭੁੱਖੇ ਫਿਰਨ ਦੇ। ਔਰ ਗਰਮੀਆਂ ਦੇ ਵਿੱਚ ਵੈਸੇ ਨਹੀਂ ਬੰਦਾ ਖਾਂਦਾ ਰੋਟੀ, ਤੇ ਸੱਪ ਵੀ ਖਾਂਦੇ ਨਹੀਂ ਹੈਗੇ। ਵੱਡੀ ਗੱਲ ਦੱਸਾਂ ਜੀ ਭਾਈ ਫਰੀਦ ਸਾਹਿਬ ਉਸ ਬੰਦੇ ਨੇ ਕਿਹਾ ਸੱਪ ਜਦੋਂ ਮਰਿਆ ਨਾ ਇਹ ਦੇਖੋ ਸੱਪ ਉਹਨੇ ਸੱਪ ਨੇ ਇਸ਼ਾਰਾ ਕਰਕੇ ਕਿਹਾ ਪਿੱਛੇ 4 ਸੱਪ ਹੋਰ ਨੇ, ਇਹ ਇਸ਼ਾਰਾ ਕਰਕੇ ਗਿਆ। ਅੱਛਾ ਹਾਂਜੀ ਦੇਖੋ ਗੱਲ ਇਹ ਆ, ਜਿੰਨ ਲੱਗਦਾ ਵੈਸੇ ਜਿਹੜੇ ਜਿੰਨ ਜੁਨ ਵਾਲਾ ਰੌਲਾ ਨਾ ਉਹ ਹੋਰ ਚੱਕਰ ਆ। ਇਹ ਤੇ ਇੱਕ ਤੁਹਾਨੂੰ ਕੋਈ ਉਸਤਾਦ ਜੀ ਨਹੀਂ ਉਸਤਾਦ ਜੀ ਪੈਰਾਂ ਦੇ ਮੇਰੀਆਂ ਲੱਤਾਂ ਫੜ ਕੇ ਉੱਤੇ ਕਰੀਓ। ਆ ਕੀ ਸੀ ਯਾਰ ਬਾਬਾ ਇੰਨਾ ਵੀ ਜਿਆਦਾ ਕਿ ਨਹੀਂ ਹੈਗਾ ਨਾ ਦੇਗੀ ਜਵਾਬ। ਬਸ ਹੁਣ ਉਸਤਾਦ ਜੀ ਵਾਦਾਂ ਉਦਾਂ ਆਉਣ ਲੱਗ ਪਈਆਂ। ਭਾਜੀ ਗੱਲ ਇਹ ਆ ਕਿ ਸੱਪ ਦਾ ਹੋਰ ਹਿਸਾਬ ਆ, ਜਿੰਨ ਦਾ ਹੋਰ ਹਿਸਾਬ ਆ।
ਮੈਂ ਕਰਾਂ ਫਿਰ ਤੇ ਜਿੰਨਾਂ ਦੀਆਂ ਗੱਲਾਂ ਸ਼ੁਰੂ ਫਿਰ ਤੂੰ ਘਰ ਨਹੀਂ ਜਾਣਾ ਜੀ ਨਹੀਂ, ਤੇ ਫਿਰ ਆਰਾਮ ਨਾਲ ਬਹਿ। ਸੱਪਾਂ ਦੀਆਂ ਕਰੀ ਜਾਓ। ਹਾਂ ਹੋਇਆ ਪਤਾ ਕੀ ਮੈਂ ਪਤਾ ਕੀ ਕਹਿੰਦੇ, ਸੱਪ ਜਿੱਥੇ ਵੇਖੋ ਮਾਰ ਦਵੋ, ਜੀ। ਲੇਕਿਨ ਸਾਜੀ ਇਹ ਗਲਤ ਹੈ। ਸੱਪ ਤੇ ਇੱਕ ਹੋਰ ਚੀਜ਼ ਕਹਿੰਦੇ ਜਿੱਥੇ ਵੇਖੋ ਉਹ ਲਾਲ ਬੇਗ ਚਿਨੋਟੀ ਸ਼ੇਖ ਨਹੀਂ ਸਾਜੀ ਚਨਿਓਟੀ ਸ਼ੇਖ ਨਹੀਂ ਸਾਜੀ ਗੁੱਜਰ। ਨਹੀਂ ਸਾਜੀ ਗੁੱਜਰ ਤੇ ਜ਼ਿੰਦਾਬਾਦ ਹੋਏ ਨੇ। ਲੇਕਿਨ ਮੈਂ ਯਾਰ ਗੱਲ ਅੱਛਾ, ਕਰ ਰਿਹਾ ਕਿ ਸੱਪ ਨੂੰ ਤਿੰਨਾਂ ਚੋਂ ਪੰਜਾਂ ਬਰਾਦਰੀਆਂ ਦੇ ਮਤਲਬ ਇਹ ਗੱਲ ਬਣੀ। ਹਾਂਜੀ ਇਹ ਜੇ ਇੱਕ ਜਗ੍ਹਾ ਤੇ ਫਲਾਂ ਵੇਖੋ, ਇੱਕ ਜਗ੍ਹਾ ਤੇ ਚਿਨੋਟੀ ਸ਼ੇਖ ਵੇਖੋ, ਉਹਨੂੰ ਛੱਡ ਦੋ ਉਹਨੂੰ ਮਾਰ। ਇੱਕ ਜਗ੍ਹਾ ਤੋਂ ਛੱਡ, ਇੱਕ ਜਗ੍ਹਾ ਤੇ ਰਾਈ ਵੇਖੋ, ਇੱਕ ਜਗ੍ਹਾ ਤੇ ਛੱਡ ਦੋ, ਇੱਕ ਜਗ੍ਹਾ ਤੇ ਤੇਲੀ ਵੇਖੋ, ਕਿੰਨੀਆਂ ਹੀ ਬਣੀਆਂ ਨੇ। ਜਿੰਨੇ ਕਿਸੇ ਨਾਲ ਜ਼ਿਆਦਤੀ ਕੀਤੀ ਉਹਨੇ ਖਾ ਲਿਆ। ਲੇਕਿਨ ਸੱਪ ਨੂੰ ਸਾਜੀ ਮਾਦਰਤ ਨਾਲ ਮਾਰਨਾ ਨਹੀਂ ਚਾਹੀਦਾ। ਅਗਰ ਸੱਪ ਤੁਹਾਡੇ ਸਾਹਮਣੇ ਆ ਜਾਵੇ, ਮੈਂ ਤੁਹਾਨੂੰ ਜੈਨੂਨ ਕਹਿੰਦਾ ਯਾਰ ਇਹ ਰੈਸਕਿਊ ਕਰੋ ਯਾਰ। ਹਾਂਜੀ, ਉਹਦੇ ਬਾਰੇ ਚਾਹ ਕੱਪੜਾ ਤੁਸੀਂ ਨਹੀਂ, ਮੈਂ ਕੀ ਗੱਲ ਕਰ ਰਿਹਾ, ਕੱਪੜਾ ਹੀ ਨਹੀਂ ਲੈ ਕੇ ਨਾ, ਦੁਪੱਟਾ ਲੈ ਕੇ, ਦੁਪੱਟਾ ਤੁਸੀਂ ਉਹਦੇ ਅੱਗੇ ਸਿੱਟਣਾ ਤੇ ਉਹਨੂੰ ਵਾਸਤਾ ਪਾਉਣਾ। ਦੁਪੱਟਾ ਨਹੀਂ ਤੇ ਪੱਗ ਸੁੱਟ ਸਕਦੇ। ਨਹੀਂ ਦੁਪੱਟਾ ਸਿੱਟਣਾ ਹੈਗਾ। ਕੋਈ ਇਹ ਨਹੀਂ ਕਿ ਦੁਪੱਟਾ ਉਹ ਸਿੱਟ ਦੇਣਾ, ਉਹਨੇ ਉਹਨੂੰ ਸੱਕ ਕਰਨਾ, ਦੁਪੱਟੇ ਨੂੰ ਸੱਕ ਕਰਕੇ ਉਹਦੇ ਨਾਲ ਉਹ ਚਿਮੜ ਜਾਏਗਾ, ਜਿਵੇਂ ਕੁੰਡੀ ਹੁੰਦੀ ਹੈ। ਇੱਕ ਮਿਲਦੀ ਹੈ ਸਟਿਕ ਸੱਪ ਫੜਨ ਵਾਲੀ, ਉਹ ਇੰਜ ਹੁੰਦੀ ਹੈ, ਇੰਜ ਕਰਕੇ। ਹੁਣ ਤੁਹਾਨੂੰ ਮਕਸਦ ਦਾ ਹੀ ਨਹੀਂ ਪਤਾ ਕੋਈ ਇੰਜ ਸਟਿਕ ਕਿਉਂ ਹੁੰਦੀ ਹੈ। ਉਹ ਭਾਜੀ ਇਹਦਾ ਚਾਕ ਨਹੀਂ ਲਾਉਣਾ ਸਟਿਕ ਨੂੰ ਨਹੀਂ ਤਾਂ ਹੁੰਦੀ ਆ। ਮਿੱਟੀ ਹੋਈ ਸਟਿਕ ਝੁਕੀ ਆ। ਹਾਂਜੀ, ਉਹ ਡੰਗ ਨੂੰ ਪੈਂਦੀ ਹੋਣੀ ਆ ਉਹ। ਫੈਸਲ ਸਾਹਿਬ ਗੱਲ ਇਹ ਆ, ਸੱਪ ਦੀ ਆਪਣੀ ਇੱਕ ਫਿਤਰਤ ਆ, ਉਹਦਾ ਵਿਚਾਰੇ ਦਾ ਉਹਦਾ ਆਪ ਉਹ ਆਪ ਬਣਿਆ ਇਦਾਂ ਦਾ। ਉਹ ਦਫਾ ਲਈ ਉਹਨੂੰ ਜਦੋਂ ਡਰ ਲੱਗੇਗਾ, ਤੁਸੀਂ ਸੱਪ ਦੀਆਂ ਅੱਖਾਂ ਨਹੀਂ ਪਾਣੀਆਂ। ਅੱਛਾ ਤਾਂ ਉਹਦੀਆਂ ਸ਼ੇਰ ਦੀਆਂ ਵੀ ਨਹੀਂ ਪਾਉਣੀਆਂ, ਚੀਤੇ ਦੀਆਂ ਵੀ ਨਹੀਂ ਪਾਉਣੀਆਂ, ਫਿਤਰਤ ਸੱਪ ਦੀਆਂ ਅੱਖਾਂ ਚੱਕਾਂ ਵੀ ਨਹੀਂ ਪਾਉਣੀਆਂ। ਫੇ ਪਾਉਣੀਆਂ ਕਿਹਦੀਆਂ ਅੱਖਾਂ ਚੱਕਾਂ? ਦੁਸ਼ਮਣ ਜਿਹੜਾ ਤੁਹਾਡਾ ਦੁਸ਼ਮਣ ਹੋਏਗਾ ਉਹਦੀਆਂ ਅੱਖਾਂ ਖਾਵਾਂਗੇ। ਫਰੀਦ ਸਾਹਿਬ ਲੌਜੀਕਲੀ ਗੱਲ ਇਹ ਹੈ, ਸੱਪ ਦੀ ਇੱਕ ਫਿਤਰਤ ਆ, ਉਹਦੀ ਪੈਦਾਇਸ਼ੀ ਇੱਕ ਫਿਤਰਤ ਆ, ਉਹਦਾ ਕੀ ਕਸੂਰ ਆ? ਜਦੋਂ ਤੇਰੀ ਹੁਣ ਇੱਕ ਫਿਤਰਤ ਆ, ਇਹ ਨਹੀਂ ਬਦਲਦੀ। ਔਰ ਦੂਸਰੀ ਗੱਲ ਇਹ ਹੈ, ਬਰਾਦਰੀਆਂ ਦੀ ਗੱਲ ਹੋ ਰਹੀ ਸੀ, ਤੇਰੀ ਗੱਲ ਬਿਲਕੁਲ 16 ਨੇ ਸਹੀ ਆ ਕਿ ਜਿਸ ਬੰਦੇ ਨੂੰ ਜਿਹੜੀ ਬਰਾਦਰੀ ਵਾਲੇ ਨਾਲ ਗੇੜਾ ਹੁੰਦਾ ਨਾ, ਉਸ ਪੂਰੀ ਬਰਾਦਰੀ ਨੂੰ ਗਲਤ ਸਮਝਣ ਲੱਗ ਜਾਂਦਾ। ਯਾਨੀ ਲਾਈਕ ਤੁਸੀਂ ਮੇਰਾ ਹਰ ਬੰਦੇ ਦਾ ਮੇਰਾ ਹੁਣ ਮੁਗਲਾਂ ਦੇ ਨਾਲ ਨਾ ਕੋਈ ਏਡਾ ਅੱਛਾ ਐਕਸਪੀਰੀਅੰਸ ਨਹੀਂ ਰਿਹਾ। ਮੇਰਾ ਸ਼ੇਖਾਨਾ ਨਹੀਂ ਹੈ ਮਾਦਰ ਦੇ ਨਾਲ। ਮੇਰੇ ਅੱਬੂ ਨੇ ਕਹਿੰਦੇ ਸੀ ਪੁੱਤਰ ਸ਼ੇਖ ਜਿੱਥੇ ਵੇਖੇ ਮਾਰ ਦੇਈਂ। ਮੈਂ ਕਿਹਾ ਨਹੀਂ ਸਰ, ਮੇਰੇ ਉਸਤਾਦ ਨੇ, ਇਹ ਕੌਮ ਮੇਰੇ ਲਈ ਕਾਬਲੇ ਇਤਰਾਮ ਹੈ। ਮੇਰਾ ਇਹਨਾਂ ਦੋਵਾਂ ਲਓ ਜੀ, ਖੁਦਾ ਦੀ ਕਸਮ, ਮੈਂ ਜਦੋਂ ਗੱਲ ਕੀਤੀ ਮੇਰੇ ਜ਼ਿਹਨ 'ਚ ਵੀ ਨਹੀਂ ਸੀ। ਮੈਂ ਜੈਨੂਇਨ ਗੱਲ ਕੀਤੀ ਹੈ, ਐਡੀ ਵੱਡੀ ਕਸਮ ਖਾ ਲਈ ਮੈਂ ਉਹਨਾਂ ਦੀ ਬਾਦਸ਼ਾਹਾਂ ਨਾਲ ਕਿ ਮੇਰੇ ਜ਼ਿਹਨ 'ਚ ਵੀ ਨਹੀਂ ਸੀ ਕਿ ਮੈਂ ਇਹਨੂੰ ਲਾਈ ਆ। ਉਸਤਾਦ ਜੀ ਤੁਸੀਂ ਹੋਰ ਕਿਹਨੂੰ ਲਾਈਏ? ਅੱਲਾ ਦੇ ਬੰਦੇ, ਮੈਂ ਤੈਨੂੰ ਲਾਈਫ 'ਚ ਐਕਸਪੀਰੀਅੰਸ ਕਿਹਾ। ਸੱਪ ਭੌਂਕਣ ਡਿਆ ਜੀ। ਇਹ ਪਹਿਲਾਂ ਸੱਪ ਹੀ ਪਿਆਈ ਉਹਨੂੰ। ਓਏ ਬੱਬਰ ਬਿੱਲੀ ਆ ਖੁਦਾ ਦਾ ਗਈ। ਵਾਸਤਾ, ਪਤਾ ਕੀ, ਉਹ ਸਿਰਫ ਇੱਕ ਦੋ ਚੀਜ਼ਾਂ ਆਈਆਂ ਜਿਹੜੀਆਂ ਮੇਰੀਆਂ ਠੀਕ ਨੇ, ਬਾਕੀ ਸਭ ਜਾਨ ਨਿਕਲੀ ਪਈ। ਤਾਂ ਜੀ ਬਿੱਲੀਆਂ ਹੁਣ ਤੂੰ ਮੈਨੂੰ ਸਿੱਟਣਾ ਲੜਨ ਤੇ ਯਾਰ, ਤੈਨੂੰ ਕੀ ਆ? ਕੋਈ ਕਤਲ ਤੇ ਮੇਰਾ ਯਾਨੀ ਮੈਂ 5 7 8 ਬੰਦਿਆਂ ਦੀ ਗੱਲ ਕਰਨੇ ਆ ਕਿ ਮੇਰਾ ਐਕਸਪੀਰੀਅੰਸ ਨਹੀਂ ਅੱਛਾ ਰਿਹਾ ਇਤਫਾਕਨ। ਲੇਕਿਨ ਇੱਕ ਐਸਾ ਮੈਨੂੰ ਮੁਗਲ ਮਿਲਿਆ ਕਿ ਉਹਨੇ ਮੇਰੀ ਇਹ ਸਾਰੀ ਸੋਚ ਗਲਤ ਕਰਤੀ। ਉਹ ਕੌਣ ਸੀ? ਕੌਣ? ਨਾਸਰ ਮੁਗਲ। ਨਾਸਰ ਮੁਗਲ। ਵਾਹ 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 ਵਾਹ। ਨਾਸਰ ਮੁਗਲ ਸਾਹਿਬ, ਮੈਂ ਕਹਿੰਦਾ ਉਹਨਾਂ ਨੇ ਮੇਰੀ ਇਹ ਸਾਰੇ ਗਲਤ ਕਰਤਾ ਸਾਰਾ ਕੁਝ। ਤੇ ਮੈਂ ਨਹੀਂ ਸੀ ਵੇਚੇਗਾ। ਅੱਛਾ ਨਹੀਂ, ਮੇਰੇ ਵੱਲ ਵੇਖ ਕੇ, ਮੇਰਾ ਪੁੱਛ ਕੇ, ਮੇਰੀ ਬਰਾਦਰੀ ਦਾ ਪੁੱਛ ਕੇ ਕੋਈ ਫੀਲਿੰਗ ਨਹੀਂ ਆਈ ਕਿ ਯਾਰ ਨਹੀਂ ਯਾਰ ਮੁਗਲ ਗਲਤ ਇੱਕ ਕਿਹਾ ਕਿਸੇ ਨੇ। ਮਿਊਜ਼ਿਕ ਡਾਇਰੈਕਟਰ ਨੇ ਰਫੀ ਸਾਹਿਬ ਦੇ ਬਾਰੇ 'ਚ ਕਿਹਾ ਕਿ ਯਾਰ ਅਸੀਂ ਆਪਣੀ ਜ਼ਿੰਦਗੀ 'ਚ ਕੋਈ ਐਸਾ ਬੰਦਾ ਨਹੀਂ ਵੇਖਿਆ ਕਿ ਰਫੀ ਸਾਹਿਬ ਨਾ ਹੋਣ ਤੇ ਕਿਸੇ ਨੇ ਉਹਨਾਂ ਦੀ ਬੁਰਾਈ ਕੀਤੀ ਹੋਵੇ। ਮੈਂ ਫੈਸਲਾਬਾਦ 'ਚ ਐਸਾ ਕੋਈ ਬੰਦਾ ਹੀ ਨਹੀਂ ਵੇਖਿਆ, ਕਿਉਂਕਿ ਫੈਸਲਾਬਾਦ ਦੀ ਹੱਦ ਤੱਕ ਕਿ ਨਾਸਰ ਮੁਗਲ ਦਾ ਨਾਮ ਲਿਆ ਹੋਵੇ ਤੇ ਉਹਨੇ ਕੋਈ ਅੱਗੋਂ ਬੁਰਾਈ ਕੀਤੀ। ਨਹੀਂ ਬਹੁਤ ਸ਼ਫੀਕ ਨਫੀਸ ਤੇ ਉਹ ਵੀ ਮੁਗਲ ਨੇ। ਇਹ ਉਹਨਾਂ ਨੇ ਮਤਲਬ ਤੱਕ ਕਈਆਂ ਦਾ ਹੁਣ ਸ਼ੇਖਾਨਾ ਐਕਸਪੀਰੀਅੰਸ ਨਹੀਂ ਸਹੀ, ਕਈਆਂ ਦਾ ਮਲਕਾਨਾ ਨਹੀਂ ਸਹੀ, ਕਈਆਂ ਦਾ ਖਾਨ ਸਾਹਿਬਾਨਾ ਨਹੀਂ ਸਹੀ, ਕਈਆਂ ਦਾ ਮਤਲਬ ਜੱਟਾਣਾ ਨਹੀਂ ਸਹੀ, ਜਿਹੜੇ ਸੱਚੀ ਮੁੱਚੀ ਅਸਲ ਜੱਟ ਨੇ। ਤੇ ਉਹ ਸਮਝਦਾ ਕਿ ਯਾਰ ਮੈਂ ਨਾ ਮਤਲਬ ਇਹ ਸਾਰੇ ਇਦਾਂ ਦੇ ਨੇ। ਸਹੀ ਤਾਜੀ ਇੱਥੇ ਪਰਸੋਂ ਤੁਸੀਂ ਦੱਸਣਾ ਕੌਣ ਸੀ ਮਿਠਾਈ? ਤੁਸੀਂ ਸੀ। ਮੈਂ ਨਾ ਇੱਥੇ ਬਾਹਰ ਨਿਕਲਿਆ ਤੇ ਮੈਂ ਕਿਹਾ ਨੰਗੇ ਪੈਰੀ ਮਿਠਾਈ ਥੋੜਾ ਫਿਰਨੇ ਘਾਹ ਹੈਗੇ। ਲੋ ਜੀ, ਮੈਂ ਜੁੱਤੀ ਲਾ ਕੇ ਉਸਤਾਦ ਜੀ ਇਹ ਇੰਜ ਪੈਰ ਰੱਖਣ ਲੱਗਾ, ਮਿੱਠੇ ਨੇ ਕਿਹਾ ਪੈਰ ਨਾ ਰੱਖੀ। ਮੈਂ ਕਿਹਾ ਕੀ ਹੋਇਆ ਉਸਤਾਦ ਜੀ? ਮੈਂ ਇੰਜ ਪੈਰ ਰੱਖਣ ਲੱਗਾ ਤੇ ਐਡਾ ਵੱਡਾ ਉਸਤਾਦ ਜੀ ਕੰਨ ਖਜੂਰਾ। ਓਏ ਈਅਰ ਡੇਟ ਮਤਲਬ ਈਅਰ ਕੰਨ, ਡੇਟ ਖਜੂਰ। इंग्लिश से जो इंग्लिश बच्चे ने कहना उन्हें कहना पापा मैंने वहाँ पे देखा, वहाँ पे इतना इस साइज का ना ईयर डेट था, ਕੰਨ ਖਜੂਰਾ ਜੀ। ਕੰਨ ਖਜੂਰੇ ਨੂੰ ਇਹ ਤੇ ਹੋਰ ਇੰਗਲਿਸ਼ ਚ ਉਹਨੂੰ ਕੰਨ ਖਜੂਰਾ ਇੰਗਲਿਸ਼ ਚ ਇਹੀ ਬਣਦਾ ਵਾ। ਹਾਂ ਇਹੀ ਬੰਦਾ ਸਾਜੀ ਸਹੀ ਖਜੂਰਾ। ਭਾਜੀ ਉਹ ਨਾ ਰੂਡਾਂ ਦੇ ਵਿੱਚ ਉਸਤਾਦ ਜੀ ਇੱਥੇ ਵੜਨ ਲੱਗ ਪਿਆ। ਬਾਅਦ ਦੇ ਵਿੱਚ ਇਹਨਾਂ ਨੇ ਕਿਤੇ ਪਤਾ ਨਹੀਂ ਮਿਸਟਰ ਮਿੱਠਾ ਕਹਿੰਦਾ ਮੈਂ ਪਿਸਟਲ ਲਿਆਣਾ। ਪਿਸਟਲ? ਉਹ ਕਹਿੰਦਾ ਮੈਂ ਪਿਸਟਲ ਲਿਆਣਾ ਵਾ ਕੋਈ, ਯਾਨੀ ਉਹ ਜਦੋਂ ਹੱਥੀ ਨਹੀਂ ਆਣ ਰਿਹਾ। ਉਸਤਾਦ ਜੀ ਅਸੀਂ 3-4 ਜਣੇ ਪੈਰ ਮਾਰੇ ਉਹਦੇ ਤੇ, ਉਹ ਫਿਰ ਵਿੱਚ ਵੜ ਜੇ। ਬੜੀ ਮੁਸ਼ਕਲ ਅਸੀਂ ਮਾਰਿਆ ਜੈਨੂਨ। ਉਹਦੀ ਵਜ੍ਹਾ ਇਹ ਹੈ ਕਿ ਇਹ ਜਿਹੜਾ ਘਾਹ ਹੁੰਦਾ ਨਾ ਇਹ ਹੁੰਦਾ ਨਰਮ,
ਇਹਦੇ ਤੇ ਉਹ ਥੱਲੇ ਨੂੰ ਚੱਲ ਜਾਂਦੀ ਤੁਹਾਡਾ ਵਜ਼ਨ, ਉਹ ਬਚ ਜਾਂਦਾ ਵਾ। ਜੀ ਬਹਰਹਾਲ ਜੀ ਅਸੀਂ ਸਾਰੇ ਭਰਾਵਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਘਾਹ ਤੇ ਨੰਗੇ ਪੈਰ ਨਹੀਂ ਫਿਰਾਂਗੇ ਔਰ ਕਿਸੇ ਨੂੰ ਫਿਰਨ ਨਹੀਂ ਦੇਵਾਂਗੇ। ਇਹ ਘਾਹ ਪਟਾਇਆ ਜਾਵੇ ਜੀ ਇੱਥੋਂ। ਉਸਤਾਦ ਜੀ ਜ਼ਿੰਦਗੀ ਚ ਜੈਨੂਨ ਸੱਪ ਵੇਖਿਆ? ਉਸਤਾਦ ਜੀ ਮੈਨੂੰ ਸਵਾਲ ਦਾ ਜਵਾਬ ਦਿਓ, ਜੈਨੂਨ ਸੱਪ ਆ ਲੈ ਕੇ ਆਇਆ ਸੀ ਦਫ਼ਤਰ, ਅੰਦਰ ਲੈ ਆਇਆ ਸੀ ਕਮਰੇ ਦੇ ਹੀ। ਨਹੀਂ ਉਹ ਤੇ ਉਹ ਮਰਿਆ ਹੋਇਆ ਇੱਕ ਮਰਿਆ ਨਹੀਂ ਸੀ, ਅਸੀਂ ਮਰੇ ਸੀ ਸਾਰੇ। ਮੈਂ ਵੀ ਉੱਥੇ ਹੀ ਸੀ, ਮੈਂ ਨਜ਼ਰ ਨਹੀਂ ਆਇਆ ਤੁਹਾਨੂੰ। ਉਹ ਤੇ ਉਸਤਾਦ ਜੀ ਸੱਪ ਜਿਹੜਾ ਤੁਸੀਂ ਜ਼ਿੰਦਗੀ 'ਚ ਨਾਰਮਲ ਜਿਹੜਾ ਸਡਨਲੀ ਅਚਾਨਕ ਇਤਫਾਕਨ ਉਸਤਾਦ ਜੀ ਮੈਂ ਵੇਖਿਆ, ਓਏ ਮਜ਼ਰ ਭਾਈ ਆ ਤੇਰਾ, ਹੁਣ ਸੱਪ ਕਹਿਣ ਡਿਆ ਯਾਰ ਚਿੱਟੇ ਰੰਗ ਦਾ ਉਸਤਾਦ ਜੀ ਸੱਪ, ਤੇ ਬਿੱਲੋ ਤੇ ਮੈਂ ਡਰਿਆ ਨਹੀਂ। ਮੈਂ ਕਿਹਾ ਉਧਰੋਂ ਆਉਣ ਡਿਆ ਸੀ ਇੰਜ 3-4 ਬੰਦੇ ਇੱਧਰ ਨਾ ਮੰਜੀ ਤੇ ਬੈਠੇ ਤੇ ਮੈਨੂੰ ਕਹਿੰਦੇ ਉਹ ਜੰਗਲੀ ਸਨ, ਕਹਿੰਦੇ ਓਏ ਸੱਪ ਨੇ ਸੱਪ ਨੇ। ਉਸਤਾਦ ਜੀ ਇੰਜ ਕਰਕੇ ਤੇ ਮੈਂ ਕਿਹਾ ਕਿੱਥੇ? ਉਸਤਾਦ ਜੀ ਮੈਂ ਗੌਰ ਕੀਤਾ ਤੇ ਉਹ ਬਿਲਕੁਲ ਮੇਰੇ ਵੱਲ ਆਣ ਡਿਆ। ਓਏ ਉਸਤਾਦ ਜੀ ਜਦੋਂ ਮੈਂ ਅੱਗੇ ਲੱਗ ਕੇ ਥੋੜਾ ਐਨ ਦੌੜਿਆ ਨਾ ਤੇ ਉਹ ਹੋਰ ਪਿੱਛੇ ਉਹ ਕਰੈਕਟਰ ਉੱਠੇ, ਉਹਨਾਂ ਨੇ ਡਾਂਗਾਂ ਫੜੀਆਂ ਉਸਤਾਦ ਜੀ, ਸੱਪ ਇੰਜ ਮਾਰ ਕੇ ਨਾ ਉਹਨਾਂ ਸੱਪ ਫੇਰ ਹਿੱਲੀ ਜਾਏ। ਮੈਂ ਤੁਹਾਨੂੰ ਕਸਮੇ ਮੈਂ ਸੱਚੀ ਗੱਲ ਦੱਸਣਾ ਉਸਤਾਦ ਜੀ, ਉਸ ਇੱਕ ਕਰੈਕਟਰ ਨੇ ਨਾ ਚੇਦਾ ਤਨ, ਮੈਂ ਕਿਉਂਕਿ ਮੈਂ ਸ਼ਹਿਰੋਂ ਗਿਆ ਸੀ, ਉਹ ਪੇਂਡੂ ਸਨ, ਉਹਨੇ ਉਸਤਾਦ ਜੀ ਇੰਜ ਕਰਕੇ ਸੱਪ ਨੂੰ ਮੇਰੇ ਵੱਲ ਸੁੱਟਿਆ। ਕਲਮੇ ਦੀ ਕਸਮ ਉਸਤਾਦ ਜੀ ਮੈਂ ਪਤਾ ਨਹੀਂ ਕਿੱਥੇ ਚਲਾ ਗਿਆ, ਮੈਨੂੰ ਯਾਦ ਹੀ ਨਹੀਂ ਮੈਂ ਕਿੱਥੇ ਚਲਾ ਗਿਆ। ਯਾਰ ਮੈਨੂੰ ਉਹਨਾਂ ਮਹੱਲੇ 'ਚ ਇੱਕ ਬੰਦੇ ਨੇ ਕਿਹਾ ਸੱਪ ਨਿਕਲ ਆਇਆ। ਜੈਨੂਨ ਉਸਤਾਦ ਜੀ ਮੈਂ ਗੈਰ ਨੇ ਆਵਾਂਗਾ ਉਸ ਇਲਾਕੇ 'ਚ ਨਾ ਸਤਿਆਨੇ ਰੋਡ ਤੇ ਇੱਕ ਇਲਾਕਾ ਹੈਗਾ, ਉੱਥੇ ਵੀ ਸੱਪ ਨਿਕਲਦੇ ਨੇ। ਰੇਲਵੇ ਕਲੋਨੀ ਦੀ ਬੈਕ ਸਾਈਡ ਤੇ ਵੀ ਸੱਪ ਨਿਕਲਦੇ ਨੇ। ਤੈਨੂੰ ਸੱਪਾਂ ਨਾਲ ਇੰਨੀ ਮੁਹੱਬਤ ਕਿਉਂ ਆ? ਉਸਤਾਦ ਜੀ ਮੈਨੂੰ ਸੱਪ ਨਾਲ ਨਹੀਂ, ਮੈਨੂੰ ਇਨਸਾਨੀਅਤ ਨਾਲ ਮੁਹੱਬਤ ਹੈ। ਮੈਂ ਇਨਸਾਨੀਅਤ ਦੇ ਨਾਤੇ ਉਹਨਾਂ ਨੂੰ ਰੈਸਕਿਊ ਕਰਕੇ ਨਾ ਕਿਸੇ ਦੂਰ ਦਰਾਜ਼ ਇਲਾਕੇ 'ਚ ਨਹਿਰ ਸੱਟਣ। ਨਹੀਂ ਫਿਰ ਉਹ ਸੱਪਾਨੀਅਤ ਦੇ ਨਾਤੇ ਕਹੋ ਨਾ ਉਸਤਾਦ ਜੀ। ਮੈਨੂੰ ਉਹ ਕਰੈਕਟਰ ਨੇ ਕਿਹਾ ਜੀ ਸੱਪ ਨਿਕਲਿਆ ਇਹ ਫੈਸਲ। ਉਸਤਾਦ ਜੀ ਮੈਂ ਜਿਸਮ ਤੇ ਉਹਦੇ ਸੱਪ ਹੀ ਨਿਕਲੇ। ਮੈਂ ਕਹਿੰਦਾ ਵਰਦੀ ਬਣਾਈ ਹੁੰਦੀ ਸੀ ਲੈਦਰ ਦੀ, ਕਹਿੰਦਾ ਉਹਦੇ ਪੂਰੇ ਜਿਸਮ ਦੇ ਸੱਪ ਨਿਕਲ ਆਏ। ਅੱਛਾ ਉਸਤਾਦ ਜੀ ਮੈਂ ਨਾ ਇੱਕ ਵਰਦੀ ਬਣਾਈ ਹੁੰਦੀ ਸੀਗੀ ਲੈਦਰ ਦੀ, ਉਹ ਸਾਰੀ ਨਾ ਲੈਦਰ ਦੀ ਵਰਦੀ ਹੁੰਦੀ ਸੀਗੀ, ਨਾਲ ਗਲਵਜ਼ ਹੁੰਦੇ ਸੀਗੇ। ਸਾਜ਼ ਕਹਿੰਦੇ ਆ ਵਰਦੀ ਨਹੀਂ, ਵਰਦੀ ਵੱਜ ਵੀ ਜਾਂਦੀ ਸੀ, ਵਜਾਉਂਦੇ ਵੀ ਸੀ ਹਨਾ। ਅੱਛਾ ਫਿਰ ਉਸਤਾਦ ਜੀ ਉਹ ਸੱਪ ਜਿਹੜਾ ਸੀਗਾ ਨਾ, ਉਹ ਅੱਲਾ ਮਾਮੀ ਕਹਿਣਾ ਨਹੀਂ ਚਾਹੀਦਾ ਮੇਰੇ ਉਹਨੂੰ ਹੋਈ ਕਿੰਨਾ ਮਜ਼ੇਦਾਰ ਸੱਪ ਆ ਯਾਰ। ਉਸਤਾਦ ਜੀ ਉਹ ਵਾਹਦ ਦੁਨੀਆ ਦਾ ਸੱਪ ਸੀ। ਮੈਂ ਬੜੇ ਸੱਪ ਦੇਖੇ ਫਰੀਦ, ਕਿਹੜੇ ਪੋਮੇ ਚਿੱਟੇ। ਉਹ ਜਦੋਂ ਸੱਪ ਦੇਖਿਆ ਨਾ ਯਾਰ ਅੱਲਾ ਮਾਮੀ, ਮੈਂ ਕਦੇ ਇੰਜ ਦਾ ਸੱਪ ਨਹੀਂ ਵੇਖਿਆ। ਉਸਤਾਦ ਜੀ ਉਹਦੇ ਹਨਾ ਵਾਲ ਸਨ ਸੱਪ ਦੇ, ਹਾਂ ਸੱਪ ਦੇ ਉੱਪਰ ਵਾਲ ਸੀ। ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਵਾਲਾਂ ਵਾਲਾ ਸੱਪ ਵੇਖਿਆ। ਸੈਂਟਰ ਚੋਂ ਚੀਰ ਕੱਢਦਾ ਸੀ। ਇਹਨੇ ਕੋਈ ਬੱਕਰੀ ਦੇਖੀ ਹੈ ਲੰਮੇ ਪਈ ਬੱਕਰੀਆਂ 'ਚ ਫਨ ਚੁੱਕ ਕੇ ਖੜੀ ਸੀ। ਨਹੀਂ ਮੈਂ ਉਹ ਭਾਈ ਜ਼ਿੰਦਗੀ 'ਚ ਸੁਣਿਆ ਵੀ ਸੱਪ ਦੇ ਵਾਲ ਕਿਹੜੀ ਜਗ੍ਹਾ ਤੇ ਵਾਲ ਸੀ? ਤੇ ਸਿਰ ਤੇ। ਉਸਤਾਦ ਜੀ ਉਹਦੇ ਵਾਲ ਹੁੰਦੇ ਨੇ, ਇੱਕ ਸੱਪ ਦੀ ਕਿਸਮ ਹੁੰਦੀ ਉਹਨੂੰ ਕਹਿੰਦੇ ਨੇ ਇਹ ਸ਼ੰਗਰੀਲਾ ਸੱਪ ਨਹੀਂ, ਸ਼ੰਗਰੀਲਾ ਨਹੀਂ, ਟੈਰਾਕੋਂਡਾ ਨਹੀਂ। ਉਹ ਤੁਸੀਂ ਅਕਸਰ ਚਾਈਨਾ 'ਚ ਵੇਖੇ ਹੋਣਾ, ਜਿਹੜੇ ਵੱਡੇ ਨਾਲ ਨਹੀਂ ਖੇਡਦੇ ਨਹੀਂ ਹੁੰਦੇ। ਨਹੀਂ ਪਤਾ। ਡਰੈਗਨ ਟਾਈਪ ਸੀ। ਲਾ ਲਓ ਉਹ ਅੱਗ ਕੱਢਣ ਵਾਲਾ ਸੱਪ। ਡਰੈਗਨ ਸੀ, ਉਹ ਅੱਗ ਨਹੀਂ ਸੀ ਕੱਢਦਾ ਮਿੱਠੇ, ਉਹ ਇੰਜ ਕਰਕੇ ਨਾ ਪਾਣੀ ਜਿਹਾ ਨਿਕਲਦਾ ਹੁੰਦਾ ਸੀ। ਹਾਂਜੀ ਜ਼ਹਿਰ ਹੁੰਦੀ ਹੈ, ਉਹ ਜ਼ਹਿਰ ਹੁੰਦੀ ਤੇ ਉਹ ਜ਼ਹਿਰ ਨਾ ਕਿੱਥੇ ਐਨਾਕੋਂਡਾ ਉਸਤਾਦ ਜੀ ਸੀਗਾ। ਮੈਂ ਉਹ ਪੜਦਾ ਭਾਈ ਉਹਦੇ ਲਈ ਦੁਪੱਟਾ ਜਿਹਾ ਮੈਂ ਲਿਆਂਦਾ, ਗੁਰੂ ਨਹਾਸ ਕੇ ਗਿਆ, ਮੈਂ ਦੁਪੱਟਾ ਲਿਆ ਕੇ ਅੱਗੇ ਉਹਦੇ ਸਿੱਟਿਆ, ਉਹਨੇ ਨਹੀਂ ਡੰਗ ਮਾਰਿਆ, ਉਹ ਨਹੀਂ ਹੈ। ਫਿਰ ਮੈਂ ਉਹ ਸਟਿੱਕ ਦੇ ਨਾਲ ਉਸਤਾਦ ਜੀ ਉਹਦੇ ਇੰਜ ਸਿੱਧਾ ਸੱਪ ਅੱਗੇ ਕਰਨਾ ਜਰਾ, ਇਹ ਫਰਜ਼ ਕਰੋ ਸੱਪ ਹੈਗਾ, ਸੱਪ ਨਾ ਇੱਧਰ ਉੱਧਰ ਕਰਨਾ ਉਸਤਾਦ ਜੀ। ਉਹ ਬੜਾ ਤੇਜ਼ ਸੀਗਾ ਸੱਪ, ਮੈਂ ਫਿਰ ਇੰਜ ਸੋਟੀ ਮਾਰੀ ਮੈਂ ਸੋਟੀ ਨਾ ਉਹਦੇ ਮੈਂ ਮਾਰ ਕੇ ਨਾ ਉਹਨੂੰ ਨੱਪ ਲਿਆ। ਖੱਬੇ ਸੱਪ ਤੇ ਮਾਰ ਲੈਂਦਾ ਯਾਰ। ਨਹੀਂ ਨਾ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ, ਪਤਾ ਕੀ ਗੱਲ, ਕਿਸੇ ਨੂੰ ਤਰੀਕਾ ਦੱਸ ਦੇ ਚਲੋ ਕਿਸੇ ਨੂੰ ਸਬਕ ਮਿਲ ਜਾਏਗਾ, ਕਿਸੇ ਦਾ ਭਲਾ ਹੋ ਜਾਏਗਾ ਸੱਪ ਦਾ। ਉਸਤਾਦ ਜੀ ਫਿਰ ਉਹ ਸੱਪ ਤੇ ਉਹਦਾ ਇਹ ਮੂੰਹ ਨਾ ਉਹਦੇ ਸੱਪ ਦਾ, ਉਸਤਾਦ ਜੀ ਰੱਖਣਾ ਜ਼ਰਾ ਸੱਚ ਨਹੀਂ, ਸੱਪ ਨੂੰ ਹੋਣਾ ਤੁਸੀਂ ਗ੍ਰਿਫਤ 'ਚ ਕਰਨਾ ਨਾਜ਼ਰੀਨ ਪਹਿਲੇ ਤੋਂ। ਹੋਰ ਬੰਦੇ ਥਾਂ ਤੇ ਕਿ ਵੀ ਇੰਜ ਭਾਵੇਂ ਸੱਪ ਜਿਹੜੀ ਮਰਜ਼ੀ ਨਸਲ ਦਾ ਹੋਵੇ, ਉਹਦੀ ਸਿਰੀ ਫੇੜੀ ਹੈ ਉਹਦੀ ਇਹ ਸਿਰੀ ਹੈ ਨਾ, ਇਹ ਸਿਰੀ ਤੇ ਤੁਸੀਂ ਕੋਈ ਸ਼ਹਿਰ ਰੱਖਣੀ ਹੈ, ਕੋਈ ਸ਼ਹਿਰ ਸੋਟੀ ਰੱਖ ਦੋ, ਕੋਈ ਸ਼ਹਿਰ ਰੱਖ ਕੇ ਨਾ ਇਹ ਸਿਰੀ ਤੋਂ ਕਮ ਤੋਂ ਕਮ 1 ਫੁੱਟ ਪਿੱਛੇ ਰੱਖਣੀ ਤੁਸੀਂ ਇੰਜ ਕਰਕੇ। ਜਦੋਂ ਤੁਸੀਂ ਇੱਥੇ ਰੱਖੋਗੇ ਨਾ ਤੇ ਉਹਦੀ ਸ਼ਹਿਰ ਗਰਦਨ ਉਹਦੀ ਆਕੜ ਜਾਏਗੀ, ਤੇ ਫਿਰ ਉਹਨੂੰ ਗਰਦਨ ਤੋਂ ਤੁਸੀਂ ਇੰਜ ਕਰਕੇ ਫੜ ਲੈਣਾ, ਬਸ ਸੱਪ ਬੇਬਸ ਹੋ ਜਾਏਗਾ।
ਜਿੱਦਾਂ ਬੜਾ ਤੁਸੀਂ ਮੂੰਹ ਖੋਲੇਗਾ ਐਂ ਕਰੇਗਾ ਨਹੀਂ ਲੇਕਿਨ ਲਓ ਜੀ ਤੁਸੀਂ ਕਿੱਦਾਂ ਕਰੇਗਾ ਇੱਕ ਮਿੰਟ ਐਂ ਕਰੇਗਾ ਉਹ ਕਰਦਾ ਵਾ। ਸੱਪ ਮਸਤਾ ਫਿਰ ਉਹਦੇ ਟੇਪ ਕਰਨੀ ਅੱਗੇ ਕਿ ਨਹੀਂ? ਨਹੀਂ ਟੇਪ ਟੂਪ ਨਹੀਂ ਕਰਨੀ ਯਾਰ, ਉਹਨੂੰ ਪਕੜ ਕੇ ਤੁਸੀਂ ਕਿਸੇ ਬੋਤਲ ਦੇ ਵਿੱਚ ਪਾ ਕੇ ਜਾਰ ਚ ਪਾ ਕੇ ਉਹਨੂੰ ਉਹਦਾ ਕਿਸੇ ਜੂਸ ਪੀਣਾ। ਨਹੀਂ ਜੂਸ ਨਹੀਂ ਪੀਣਾ ਯਾਰ, ਦੂਰ ਦਰਾਜ਼ ਇਲਾਕੇ 'ਚ ਯਾਨੀ ਕਿ ਛੱਡਿਓ ਹਾਂ ਸਹੀ ਤੇ ਯਾਰ ਇਹਨਾਂ ਨੂੰ ਮਾਰਿਆ ਨਾ ਕਰੋ। ਨੇ ਇੱਕ ਛੋਟਾ ਜਿਹਾ ਸੱਪ ਪੜਿਆ ਉਸਤਾਦ ਜੀ, ਉਹਦੇ ਨਾਲ ਸਿਆਹੀ ਲਾ ਕੇ ਮੋਹਰਾਂ ਲਾਉਂਦਾ ਸੀ। ਯਾਰ ਕਿੰਨੇ ਕਿਸਮ ਦੇ ਸੱਪ ਨੇ ਉਸਤਾਦ ਜੀ ਇੱਕ ਸੱਪ ਹੈਗਾ, ਉਹਨੂੰ ਉਹ ਸਪਿਟ ਕਰਦਾ ਹੈ, ਯਾਨੀ ਉਹ ਥੁੱਕਦਾ ਹੈ, ਉਹਦਾ ਜ਼ਹਿਰ ਹੀ ਅਸਲ 'ਚ ਥੁੱਕੇ। ਹਾਂਜੀ ਹਾਂਜੀ। ਅੱਛਾ ਉਹ ਡੰਗ ਨਹੀਂ ਮਾਰਦਾ, ਜਿੱਥੇ ਉਹਦਾ ਜ਼ਹਿਰ ਪੈਂਦਾ ਨਾ ਉੱਥੋਂ ਉਡਾ ਦਿੰਦਾ ਉਹ। ਹਾਂਜੀ, ਔਰ ਉਹ ਮੈਨੂੰ ਪਤਾ ਲੱਗਾ ਕਿ ਉਹ ਉੱਥੇ ਹੈ ਸੀ ਉਹ ਲਾਹੌਰ ਅੱਜ ਕੱਲ ਤੇ ਉਸਤਾਦ ਜੀ ਉਹ ਸੱਪ ਨੇ ਨਾ, ਉਹ ਪਤਾ ਲੱਗਿਆ ਵੀ ਉਹ ਕਿਤੇ ਬੰਦਾ ਵੀ ਮਾਰਿਆ ਤੇ ਅਸੀਂ ਉੱਥੇ ਸ਼ੋਅ ਕਰ ਰਹੇ ਤੇ ਉਸਤਾਦ ਜੀ ਮੈਂ ਜੈਨੂਅਲੀ ਮੈਂ ਉੱਥੋਂ ਇਸ ਗੱਲੋਂ ਭੱਜਿਆ, ਮੈਂ ਬਾਹਰ ਨਹੀਂ ਸੀ ਨਿਕਲਦਾ ਹੁੰਦਾ। ਉੱਥੇ ਬਹੁਤ ਤੇਰੇ ਜ਼ਿੰਦਗੀ 'ਚ ਹੈ ਟਾਕਰਾ ਜਾਂ ਨਹੀਂ, ਤੈਨੂੰ ਅਕਸਰ ਮਿਲਦੇ ਨੇ ਬਹੁਤ ਸੱਪ ਨੇ ਉਸਤਾਦ ਜੀ ਮੇਰੀ, ਮੈਂ ਵੀ ਜ਼ਿੰਦਗੀ ਸੱਪਾਂ ਦੇ ਵਿੱਚ ਕੱਢਦੀ ਸੀ। ਜਿਹੜਾ ਉਸਤਾਦ ਜੀ ਦੇਖੇ ਜਿਹੜਾ ਇਛਰਾਧਾਰੀ ਸੱਪ ਹੁੰਦੇ ਆ, ਇਛਰਾਧਾਰੀ ਨਹੀਂ, ਇਛਰਾ ਤੇ ਇਲਾਕਾ ਲਾਹੌਰ ਹੈ ਉਹੀ ਨਹੀਂ ਸੱਪ ਹੈਗਾ ਉਸਤਾਦ ਜੀ, ਉਹ 100 ਸਾਲ ਬਾਅਦ ਕਿਸੇ ਵੀ ਰੂਪ 'ਚ ਆ ਜਾਂਦਾ, ਇਨਸਾਨੀ ਰੂਪ ਚ ਆਉਂਦਾ ਜੀ। ਇਨਸਾਨੀ ਰੂਪ 'ਚ ਆ ਕੇ ਤੁਹਾਡੇ ਨਾਲ ਗੱਲਾਂ ਕਰੇਗਾ। ਹਾਂਜੀ ਕੀ ਹਾਲ ਚਾਲ ਹੈ, ਮੈਂ ਮਿੱਠਾ ਪੁਰੀਆਂ। ਉਹ ਯਾਰ ਜਾਣਦੇ ਯਾਰ ਸਾਡੇ ਹਮਸਾਏ ਸੀ ਕਿ ਓਏ ਭਾਈ ਸੀ ਉਸਤਾਦ ਜੀ ਸਹੀ ਕਹਿੰਦਾ, ਉਹ ਸੱਪ ਨੇ ਦੇ ਪਲਟੀ ਉੱਥੇ ਨਗਾਂ ਦਾ ਕੰਮ ਕਰਿਆ। ਮੈਂ ਤੁਹਾਨੂੰ ਕਹਿਣਾ ਕਿਉਂ ਕਹਿੰਦੇ ਨੇ ਕਿ ਪਿਆਰ ਮੁਹੱਬਤ ਨਾਲ ਰਹੋ ਸਾਰਿਆਂ ਨਾਲ। ਤੁਹਾਨੂੰ ਜ਼ਿੰਦਗੀ 'ਚ ਕੋਈ ਵੀ ਸੱਪ ਟੱਕਰ ਸਕਦਾ ਹੈ, ਉਹ ਤੁਹਾਨੂੰ ਖੁਸ਼ ਹੋ ਗਿਆ, ਅਗਰ ਉਹ ਖੁਸ਼ ਹੋ ਗਿਆ ਉਹ ਤੁਹਾਨੂੰ ਇੰਝ ਕਰਕੇ ਉਹ ਮਣਕਾ ਦੇਗਾ ਆਪਣਾ। ਚਲੋ ਇਹ ਗੱਲ ਦੂਜੇ ਉਹੀ ਗੱਲ ਮਨਕਾ ਤੇ ਫਲਾਣਾ 100 ਸਾਲ ਬਾਅਦ ਇਨਸਾਨ ਬਣ ਜਾਂਦਾ ਵਾ। 100 ਸਾਲ ਹਕੀਕਤ ਆ। ਸਾਜੀ ਦੋ ਚੀਜ਼ਾਂ ਘਰ 'ਚ ਰੱਖੋ, ਇੱਕ ਮਣਕਾ ਇੱਕ ਗਿੱਦੜ ਸਿੰਘੀ। ਤੁਹਾਨੂੰ ਪਤਾ ਇਸ ਗੱਲ ਦਾ? ਇੱਕ ਬੰਦੇ ਨੇ ਇਹਨੂੰ ਮਣਕਾ ਦਿੱਤਾ ਉਸਤਾਦ ਜੀ, ਊਂਠ ਦੀ ਹੱਡੀ ਵੀ, ਊਂਠ ਦੀ ਹੱਡੀ ਉਹਦੇ ਛਾਤੇ ਰੱਖੀ ਦੀ ਏ, ਉਹ ਇਦਾਂ ਸਟੋਰ ਉਹ ਲਵੇਟ ਕੇ ਜਿੱਥੇ ਮਰਜ਼ੀ ਰੱਖ ਲਓ, ਘਰ 'ਚ ਹੋਣੀ ਚਾਹੀਦੀ। ਮੈਂ ਕਹਿੰਦਾ ਮੇਰੇ ਘਰ ਅੱਜ ਵੀ ਲਟਕਦੀ ਪਈ ਅੱਗੇ ਊਂਠ ਦੀ ਹੱਡੀ। ਹਾਂਜੀ ਉਹਦੇ ਨਾਲ ਆ ਸੈਟਲ ਹੁੰਦੇ ਆ। ਤਾਂ ਜੀ ਇਹਨੇ ਇੱਕ ਬਾਬੇ ਕੋਲ ਉਹਨੂੰ ਕਹਿੰਦਾ ਮੈਨੂੰ ਮਣਕਾ ਦੇਈ, ਉਹਨੇ ਕੱਢ ਕੇ ਬੀੜ ਕੇ ਨਾ ਪੁੱਤ ਮੇਰੇ ਕੋ ਤੇ ਆਈ ਆ। ਇਹ ਉਸਤਾਦ ਜੀ ਹਕੀਕਤ ਆ। ਬਾਬੇ ਨੂੰ ਕਿਹਾ ਮਣਕਾ ਦੇ, ਉਹਨੇ ਇਹਨੂੰ ਟੁੱਟਾ ਮਣਕਾ ਦੇ ਦਿੱਤਾ। ਨਹੀਂ ਉਸਤਾਦ ਜੀ ਇਹ ਜਿਹੜਾ ਸੱਪ ਵਾਲਾ ਕਹਾਣੀ ਹੈ ਨਾ ਜੈਨੂਅਨ ਉਸਤਾਦ ਜੀ, ਜਿਹੜਾ ਉਹ ਸਪਿਟਿੰਗ ਵਾਲਾ ਵਾ, ਉਹ ਜੈਨੂਅਨ ਬੰਦਾ ਮਾਰ ਦਿੰਦਾ ਸਪਿਟ ਕਰਕੇ। ਹਾਂਜੀ ਭਾਈ ਮੈਂ ਉਹ ਬਲੈਕ ਮਾਮਾ ਜਿਹੜਾ ਉਹ ਇੱਥੇ ਡੰਗ ਮਾਰਦਾ ਹੀ। ਬਲੈਕ ਮਾਮਾ ਕਿਹੜਾ ਗਿਆ? ਬਲੈਕ ਪਾਂਬਾ ਵਾ ਭਾਜੀ, ਉਹਨੇ ਸਿੱਧਾ ਆਣਾ ਤੁਹਾਡੇ ਮੱਥੇ ਤੇ ਡੰਗ ਮਾਰ। ਹਾਂ ਉੱਡ ਕੇ ਐਲ ਕਰ ਉੱਡ ਕੇ ਨਹੀਂ ਉਸਤਾਦ ਜੀ, ਉਸ ਸੱਪ ਦੀ ਖੁਰਾਕ ਬੜੀ ਦੇਸੀ ਘਿਓ ਦੀ, ਨਹੀਂ ਕਿ ਭਾਂਡਾ ਵਗੈਰਾ ਖਾਂਦਾ। ਉਹ ਐਂਡ ਪੂੰਛ ਜਿਹੜੀ ਹੁੰਦੀ ਨਾ, ਪੂੰਛ ਦਾ ਐਂਡ ਫਰੀਦ ਸਾਹਿਬ ਉਹਦੇ ਤੇ ਖੁੱਲੋ ਜਾਂਦੀ ਇੰਜ ਕਰਕੇ। ਅੱਛਾ ਹਾਂ ਐਂਡ ਤੇ ਸਿਰਫ ਇੰਨੀ ਜੀ ਪੂੰਛ ਰਹਿੰਦੀ, ਉਹਦੇ ਤੇ ਵੀ ਖੁਲਾਉਂਦਾ ਵਾ। ਪੂੰਛ ਦੇ ਥੱਲੇ ਨਾ ਸਟੂਲ ਜਿਹਾ ਬਣਿਆ ਵਾ। ਯਾਰ ਵਾਹ ਵਾਹ। ਤੇ ਬੱਚੇ ਜਿਹੜੇ ਖੇਡਦੇ ਨਾ ਉਹਨਾਂ ਸੱਪਾਂ ਨੂੰ ਤਰਲਾ ਕਰਕੇ ਉਹਦੀ ਵਿਕਟ ਬਣਾਈ ਆ, 3 ਸੱਪ ਖਿਲਾਰ ਕੇ ਨਾ। ਯਾਰ ਉਹ ਤਾਂ ਚੇਦਾ ਕਰਨ ਦੇ ਉਸਤਾਦ ਜੀ, ਸਾਡੇ ਪਿੰਡ ਦੇ ਵਿੱਚ ਨਾ ਇੱਕ ਮਾਈ ਸੀਗੀ, ਇਨਸਾਨੀ ਰੂਪ ਚ ਆਈ ਹੋਈ ਸੀਗੀ। ਹੁਣ ਉਹਦਾ ਪਤਾ ਕਿੱਦਾਂ ਲੱਗਣਾ ਸੀ? ਸੱਪ ਜਦੋਂ ਇਨਸਾਨੀ ਰੂਪ ਚ ਆ ਜਾਵੇ ਅੱਖ ਨਹੀਂ ਝਮਕਦਾ। ਹਾਂ ਇਹ ਤੁਹਾਨੂੰ ਮੈਂ ਵੱਡੀ ਗੱਲ ਤੇ ਚੱਲਾ ਜੀ ਭਾਜੀ। ਉਹ ਮਾਈ ਨੇ ਜਦੋਂ ਗੱਲ ਕਰੀ ਨਾ, ਉਹਨੇ ਐਂ ਗੱਲ ਕਰੀ ਜਾਣੀ ਹੈ। ਅੱਛਾ ਉਸ ਕਿਸੇ ਨੇ ਮਾਈ ਨੂੰ ਗਾਲ ਕੱਢੀ, ਕੋਈ ਮਾਈ ਨੂੰ ਮਾੜਾ ਮੋਲਿਆ ਤੇ ਮਾਈ ਉਹਨੇ ਥੱਲੋਂ ਚਾਨਾ ਜਿਹਾ ਨਹੀਂ ਚੜਨ ਲੱਗ ਗਿਆ। ਮਾਈ ਥੱਲੋਂ ਪੂਛ ਨਹੀਂ ਬਣਨ ਲੱਗ ਗਈ ਇੰਜ ਕਰਕੇ। ਚਾਨਾ ਅੱਛਾ ਥੱਲੇ ਓਏ ਮਾਈ ਨੇ ਚਾਨਾ ਜਿਹਾ ਬਣਨ ਲੱਗ ਗਿਆ ਭਾਜੀ। ਸੱਪ ਟੈ ਸ਼ਿਲਤ ਲਾਈ ਆਪਣੀ। ਹਾਂ ਇਹ ਸੱਪ ਸਹੀ ਬਣਾਉਣ ਡਿਆ ਭਾਈ ਨੇ ਇੰਜ ਗੱਲ ਕਰਕੇ ਨਾ ਪਰ ਨੂੰ ਗੱਲ ਕਰਨੀ, ਜਾਂ ਮਾਈ ਮੈਂ ਤੈਨੂੰ ਬੁਲਾ ਕਰਾ ਜੀ। ਉਹਨੇ ਐਨ ਮੂੰਹ ਕੀਤਾ ਵਾ, ਯਕੀਨ ਮੰਨੋ ਉਹਨੇ ਐ ਦੇਖਿਆ ਮਾਈ ਪੂਰਾ ਸੱਪ ਬਣਿਆ ਪੂਰੇ ਭਾਰ ਨਾਲ। ਹਾਂ ਔਰ ਉਹਨੇ ਨਾਲ ਹੀ ਕਿ ਮਾਈ ਮਾਦਰ ਚਾਹੁੰਦਾ, ਉਹਨੇ ਐ ਫਾਲਣਾ ਪਿਆਰ ਦੇ ਜਾ ਪੁੱਤ ਮੈਂ ਤੈਨੂੰ ਮਾਫ ਕੀਤਾ। ਸੱਪ ਨਹੀਂ ਬੁੱਢੀ ਸੀ, ਮਾਈ ਸੀ ਨਾ, ਤੇ ਉਹਦੀ ਸ਼ੂਕਰ ਵੀ ਆਇਆ ਸੀ। ਹਾਂ ਨਾ ਉਹਨੇ ਪਿਆਰ ਵੀ ਦਿੱਤਾ, ਮਾਫੀ ਮੰਗ ਲਈ ਨਾ ਮਾਦਰ ਕਰਦੀ। ਉਹਦੀ ਸ਼ੂਕਰ ਵੀ ਆਇਆ ਸੀ। ਸੱਪ ਦੀ ਇੱਕ ਇਹ ਵੀ ਕਿਸਮ ਹੈ ਕਿ ਅੱਖ ਨਹੀਂ ਝਪਕਦਾ। ਹਾਂ ਇੱਕ ਜਿਹੜਾ ਸਭ ਤੋਂ ਸ਼ਾਇਦ ਕਿਸੇ ਦੁਨੀਆ ਨਹੀਂ ਪਤਾ, ਲੇਕਿਨ ਇਹ ਦੱਸਣਾ ਚਾਹੀਦਾ ਯਾਰ, ਜਿਹੜਾ ਜ਼ਰੂਰੀ ਆ। ਇੱਕ ਸੱਪ ਦੇ ਵਿੱਚ ਇਹ ਵੀ ਕੁਆਲਿਟੀ ਹੈਗੀ ਹੈ ਕਿ ਉਹ ਤੁਹਾਨੂੰ ਸ਼ੀਸ਼ੇ ਸਾਹਮਣੇ ਨਜ਼ਰ ਨਹੀਂ ਆਏਗਾ। ਹਾਂਜੀ ਹਾਂ ਓਏ ਹੋਏ ਹੋਏ ਹੋਏ। ਤੇ ਤੁਹਾਨੂੰ ਯਕੀਨ ਨਾ ਆਵੇ ਤੇ ਜਾਨੀ ਦੁਸ਼ਮਣ ਫਿਲਮ ਵੇਖ ਲੈਣਾ, ਹਾਂਜੀ ਉਹਦੇ ਵਿੱਚ ਉਹ ਸ਼ੀਸ਼ੇ 'ਚ ਨਜ਼ਰ ਨਹੀਂ ਨਜ਼ਰ ਆ। ਇਨਸਾਨ ਬਣ ਕੇ। ਹਾਂਜੀ ਹਾਂਜੀ। ਇਨਸਾਨ ਬਣ ਨਾਚੇ ਨਾਗਰ ਫਿਲਮ ਦੇਖ ਲੈਣਾ, ਪਾਕਿਸਤਾਨੀ, ਸਾਰਾ ਸਿੱਧਾ ਕੱਚਾ ਛੜਾ ਸਾਹਮਣੇ ਪਿਆ ਵਾ, ਐਡ ਤੇ ਦੱਸਦੇ ਵੀ ਆ। ਹਾਂ ਉਹ ਸ਼ੀਸ਼ੇ ਸਾਹਮਣੇ ਮੇਰੇ ਕੋਲ ਆਇਆ, ਮੈਂ ਕਰਕੇ ਮੇਰਾ ਦੋਸਤ ਬਣ ਗਿਆ ਯਾਰ, ਹਫਤਾ ਪੂਰਾ ਮੇਰੇ ਨਾਲ ਰਿਹਾ ਕੱਟਾ। ਯਾਰ ਉਹ ਆਪਣੇ ਆਪ ਨਹੀਂ ਬਦਲਦੇ ਰੂਪ ਉਸਤਾਦ ਜੀ। ਇਹਦੇ ਬੱਚੇ ਜਵਾਨ ਹੋ ਗਈ, ਇਹਦੀਆਂ ਕਰਤੂਤਾਂ ਚੈੱਕ ਕਰ, ਇਹਦੀਆਂ ਹਰਕਤਾਂ ਚੈੱਕ ਕਰ। ਇਹਦੇ ਮੁੰਡੇ ਇਹਦੇ ਨਾਲੋਂ ਵੱਡਾ ਲੱਗਦਾ ਹੀ, ਤੇ ਉਹਦੀਆਂ ਹਰਕਤਾਂ ਚੈੱਕ ਕਰ। ਉਹਨਾਂ ਲਈ ਤੇ ਬਕਵਾਸ ਕਰਨ ਦੇ ਬੱਚਿਆਂ ਬਾਜੀ ਹਫਤਾ ਪਹਿਲਾਂ ਫਿਰਦਾ ਰਿਹਾ ਮੇਰਾ ਦੋਸਤ ਬਣ। ਬਾਜੀ ਨਹੀਂ ਪਤਾ ਲੱਗਾ, ਮੈਂ ਕਹਿਣ ਡਿਆ ਵਾਂ ਕਿ ਭਾਈ ਫੈਸਲ ਮੈਂ ਗੱਲ ਨੂੰ ਬਿਲਕੁਲ ਦਿਲੋਂ ਡਿਨਾਈ ਕਰਨ ਡਿਆ। ਯਕੀਨ ਮੰਨੋ ਮੈਂ ਸੱਪ ਇਨਸਾਨੀ ਰੂਪ ਚ ਹੈ, ਜੋੜਾ ਪੂਰਾ। ਹਾਂਜੀ ਬੰਦਿਆਂ ਨੇ ਨਾ ਹੁਣ ਲੇਡੀਜ਼ ਬਹੁਤ ਖੂਬਸੂਰਤ ਸਪਣੀ ਬਣੀ ਆ। ਉੱਥੇ ਪਿੰਡ ਦੇ ਜਗੀਰਦਾਰਾਂ ਨੇ ਅੱਖ ਰੱਖ ਲਈ ਭਾਜੀ। ਪਿੰਡ ਦੇ ਜਗੀਰਦਾਰਾਂ ਨੇ ਸਪਣੀ ਦੀ ਅੱਖ ਰੱਖ ਲਈ, ਉਹਨੂੰ ਪਤਾ ਨਹੀਂ ਸੀ ਵੀ ਸਪਣੀ ਆ। ਉਹਨੇ ਉਹ ਸੱਪ ਨੂੰ ਮਾਰਤਾ ਕਿ ਤਰੀਕੇ ਨਾਲ ਗੇੜਾ ਗੂੜਾ ਦੇਖਣਾ,
ਠਾ ਕਰਕੇ ਮਾਰਤਾ। ਉਸਤਾਦ ਜੀ ਸਪਣੀ ਨੇ ਬਦਲਾ ਲਿਆ ਸਾਡੀਆਂ ਅੱਖਾਂ ਦੇ ਸਾਹਮਣੇ। ਮੇਰੇ ਦਾਦਾ ਜੀ ਦੱਸਦੇ ਸਪਣੀ ਨੇ ਬੰਦੇ ਰੋਲ ਕੇ ਮਾਰੇ ਭਾਜੀ। ਤੇਰੀਆਂ ਅੱਖਾਂ ਦੇ ਸਾਹਮਣੇ ਜਦੋਂ ਹੋਇਆ ਤਾਂ ਫਿਰ ਦਾਦਾ ਜੀ ਨੇ ਤੈਨੂੰ ਕਾਹਤੋਂ ਦੱਸਿਆ? ਦਾਦਾ ਜੀ ਨੇ ਨਹੀਂ ਕਿਹਾ ਵੀ ਤੂੰ ਆਪ ਵੀ ਤੇ ਵੇਖਿਆ ਹੀ ਹੈ? ਇਹ 'ਚ ਤੇ ਉਹਨੂੰ ਫਰਕ ਕੋਈ ਨਹੀਂ ਸੀ ਆਇਆ। ਸਾਡੇ ਵੀ ਪਿੰਡ ਦਾ ਵਾਕਿਆ ਵਾ, ਕਹਿੰਦੇ ਕਿ ਸਪਣੀ ਸੀ ਉਹ ਤੇ ਸੱਪ ਸੀ ਉਹ, ਤੇ ਉਹਨੇ ਦੇਹ ਪਲਟ ਕੇ ਨਾ ਤੇ ਉਸਤਾਦ ਜੀ ਉਹ ਗਰਮੀ ਲੱਗੀ। ਇਹ ਤੇਰੇ ਦੀ ਪਲਟ ਲਈ ਨਹੀਂ ਉਹ ਗਰਮੀ ਲੱਗੀ ਤੇ ਉਸਤਾਦ ਜੀ ਨਹਾਉਣ ਡਿਆ, ਨਹਾ ਕੇ ਨਾ ਤੇ ਉਹਨੇ ਮੁੰਡੇ ਨੂੰ ਆਵਾਜ਼ ਦਿੱਤੀ ਕਿ ਦੇਹ ਫੜਾਈ ਨਹੀਂ ਬਾਹਰ ਆਉਣਾ। ਉਹ ਕੀ ਕਰਦੇ ਮਤਲਬ ਉਸ ਤੋਂ ਬਾਅਦ ਫਿਰ ਉਹ ਜਦੋਂ ਇਨਸਾਨੀ ਰੂਪ ਚ ਆਉਂਦੇ ਫਿਰ ਉਦਾਂ ਹੀ ਰਹਿੰਦੇ ਦੁਬਾਰਾ ਸੱਪ ਨਹੀਂ ਨਹੀਂ ਬਣ ਸਕਦੇ ਆ ਜਦੋਂ ਦਿਲ ਕਰੇ ਉਹਨਾਂ ਉਸਤਾਦ ਜੀ ਇਹਨਾਂ ਤੇ ਬਟਨ ਲਗਾ ਹੁੰਦਾ ਇੱਥੇ ਕਰਕੇ ਇੰਜ ਦਿਮਾਗ ਆਪਾਂ ਬਟਨ ਵਾਲੀ ਗੱਲ ਮੈਂ ਵੀ ਸੁਣੀ। ਜੀ ਇੱਕ ਮੁੱਕੇ ਜ਼ਹਿਰ ਵਾਲਾ ਫਰੀਦ ਨੂੰ ਸੱਪ ਲੜਿਆ, ਉਹ ਇੰਨਾ ਲੜਿਆ ਉਹ ਉਧਰੋਂ ਦੀ ਬਾਹਰ ਨਿਕਲ ਕੇ ਚਲਾ ਗਿਆ। ਹਾਂਜੀ ਹੁਣ ਉਸਤਾਦ ਜੀ ਇੱਕ ਅੱਲਾ ਮਾਫੀ ਦੇ ਕਹਿਣਾ ਨਹੀਂ ਮੁੱਕੇ ਜ਼ਹਿਰ ਵਾਲਾ? ਹਾਂਜੀ ਉਸਤਾਦ ਜੀ ਉਹ ਡਾਂਗੀ ਮਾਰੀ। ਅੱਛਾ ਜਿਹਦਾ ਜ਼ਹਿਰ ਹੈ ਨਹੀਂ ਸੀ? ਹਾਂਜੀ ਉਹਨੇ ਡੰਗ ਮਾਰ ਕੇ ਦੂਜੀ ਸਾਈਡ ਤੋਂ ਨਿਕਲ ਗਿਆ। ਟੋਇਆ ਪਾਤਾ ਉਹਨੇ। ਖਰਗੋਸ਼ ਟੈਪ ਸੱਪ। ਬਜ਼ੁਰਗ ਸੱਪ ਹੋ ਜਾਂਦੇ ਨਾ ਤੇ ਐਂਡ ਤੇ ਜ਼ਹਿਰ ਮੁੱਕ ਜਾਂਦਾ, ਫਿਰ ਉਹਨੇ ਜ਼ਾਤੀ ਸੱਪ ਰੱਖੇ ਹੁੰਦੇ ਕਿ ਯਾਰ ਮੇਰਾ ਤਾਂ ਜ਼ਹਿਰ ਮੁੱਕ ਗਿਆ, ਤੂੰ ਲੜਿਆ ਜਾ ਕੇ। ਇਦਾਂ ਨਹੀਂ ਹੁੰਦਾ। ਰੋਡ 'ਚ ਜਿਹੜਾ ਸੱਪ ਹੁੰਦਾ ਨਾ ਉਸਤਾਦ ਜੀ, ਇਹ ਜਿਹੜੇ ਸੱਪ 100 ਸਾਲ ਰੋਡ 'ਚ ਵੀ ਕੱਢ ਸਕਦੇ। ਤੋਬਾ ਕੀੜੇ ਮਕੌੜੇ ਉੱਥੋਂ ਹੀ ਉਹਨਾਂ ਦੀ ਖੁਰਾਕ ਉੱਥੇ ਬਣਦੀ, ਉੱਥੇ ਹੀ ਸਾਰਾ ਉਹਨਾਂ ਨੇ ਹਾਂਡੀ ਰੋਟੀ ਉੱਥੇ ਹੀ ਕਰਨੀ ਹੁੰਦੀ। ਉਸਤਾਦ ਜੀ ਫਿਰ ਉਹ 100 ਸਾਲ ਤੀਕਰ ਦੇਹ ਪਲਟਦਾ, ਯਾਨੀ ਆਪਣੀ ਖੱਲੜੀ ਲਾ ਦਿੰਦਾ। ਤੁਸੀਂ ਅਕਸਰ ਸੜਕਾਂ ਤੇ ਜਾਂਦੇ ਵੇਖੋਗੇ ਕਿ ਇੱਕ ਖਾਲਨ ਮਾਂ ਜਿਹੜੀ ਨਾ ਚਾਨੇ ਵਾਲਾ ਸਾਬ ਉਹ ਪਿਆ ਹੋਇਆ। ਕਹਿੰਦੇ ਨੇ ਉਹ ਜਿਹੜੀ ਹੁੰਦੀ ਨਾ ਉਹਨੂੰ ਖੁੰਡੀ ਇਸ ਤਰ੍ਹਾਂ ਉਹਨੂੰ ਕੁਝ ਕਹਿੰਦੇ ਨੇ। ਹਾਂਜੀ ਉਹ ਕਿਸੇ ਚੀਜ਼ ਨਾਲ ਝਾੜੀਆਂ 'ਚ ਵੜਦਾ, ਫਿਰ ਝਾੜੀਆਂ 'ਚ ਵੜ ਕੇ ਆੜ ਉੜ ਕੇ ਤੇ ਉਹ ਪੁਰਾਣੀ ਸਕਿਨ ਲਾ ਦਿੰਦਾ ਥੱਲੇ। ਉਹ ਸੋਹਣਾ ਹੈ ਗੁਲਾਬੀ ਨੀਲਾ ਪੀਲਾ ਨਵਾਂ ਨਿਕਲਦਾ। ਉਹ ਸਾਜੀ ਨਿਕਲ ਜਿਵੇਂ ਅਸੀਂ ਔਕਾਬ ਦਾ ਜਾਂ ਬਾਜ਼ ਦਾ ਨਹੀਂ ਕਹਿੰਦੇ ਜਾ ਕੇ ਨੌ ਨੋਚ ਲੈਂਦਾ, ਇਸੇ ਤਰ੍ਹਾਂ ਸੱਪ ਕਰਦਾ। ਔਰ ਜਿਹਦੇ ਕੋਲ ਉਹ ਹੋਵੇ ਨਾ ਘਰ 'ਚ, ਉਹਦੇ ਕੋਲ ਦੌਲਤ ਨਹੀਂ ਜੇ ਮੁੱਕਦੀ। ਇਹ ਵੀ ਗੱਲ ਪਤਾ ਨਹੀਂ ਕੁਛ ਕਹਿੰਦੇ ਨੇ ਯਾਰ ਉਹਨੂੰ ਸੱਪ ਦੀ ਉਹ ਰੱਖੀ ਆ ਜੀ ਨਾ, ਉਹਦਾ ਨਹੀਂ ਉਹਦਾ ਕੋਈ ਨਾਮ ਆ। ਮੈਂ ਸੱਪ ਦੀ ਉਹ ਮੈਨੂੰ ਵੀ ਪਤਾ ਹੈ ਵਾ ਉਹਦਾ ਨਾਮ। ਸੱਪ ਦਾ ਚਾਨਣਾ ਝਿੱਲੀ ਆ ਸਹੀ ਕਹਿੰਦੇ। ਪਰ ਫੈਸਲ ਤੁਸੀਂ ਬੜੀ ਅੱਛੀ ਗੱਲ ਕੀਤੀ ਆ। ਸੱਪ ਜਿੱਦਾਂ ਇਨਸਾਨੀ ਰੂਪ ਚ ਆਉਂਦਾ ਨਾ, ਜੇ ਸੱਪਣੀ ਪਹਿਲੇ ਆਈ ਆ ਉਹਨੇ ਰੋਡ ਸਜਾਉਣੀ ਆ ਅੱਛੇ ਤਰੀਕੇ ਨਾਲ, ਸ਼ਹਿਰੀ ਤਰ੍ਹਾਂ ਸਾਰਾ ਵੈਲਕਮ ਲਿਖਣਾ, ਚੂਨੇ ਨਾਲ ਢੋਲਾਂ ਵਾਲੇ ਝੁੰਬਰ ਵਾਲੇ ਬਣਾਉਣੇ। ਜੇ ਸੱਪ ਆ ਗਿਆ ਉਹਨੇ ਸਾਰਾ ਸਿਸਟਮ ਕਰਨਾ ਵਾ। ਤੂੰ ਵੀ ਯਾਰ ਕਿਸੇ ਝਾੜੀਆਂ 'ਚ ਵੜ ਕੇ ਕਰ ਲੈ, ਸ਼ਾਇਦ ਥੱਲੋਂ ਨਿਕਲ ਆਵੇ ਸਹੀ ਕੁਛ। ਉਸਤਾਦ ਜੀ ਸੱਪਾਂ ਦੇ ਬਾਰੇ ਚ ਇਹਨਾਂ ਨੇ ਜਿੰਨੀ ਇਨਫੋਰਮੇਸ਼ਨ ਫੈਲਾਈ ਹੈ ਸਾਰੀ ਗੱਲ ਬਕਵਾਸ ਆ ਯਾਰ, ਸਭ ਝੂਠ ਹੈ। ਉਸਤਾਦ ਜੀ ਤੁਰਕੀ ਦੇ ਵਿੱਚ ਸਿਰਫ ਪਾਇਆ ਜਾਂਦਾ ਇੱਕ ਸੱਪ, ਕੋਨ ਆਈਸਕ੍ਰੀਮ ਦਾ ਜਿਹੜਾ ਡਿਜ਼ਾਈਨ ਨਹੀਂ ਉਤਲਾ, ਉਸ ਕਿਸਮ ਦੀ ਉਹਦੀ ਧਾਰੀ ਹੈ। ਉਹ ਜਿਹੜੇ ਪੁਲ ਤੇ ਤੁਸੀਂ ਸਾਨੂੰ ਲੈ ਕੇ ਗਏ ਸੀ ਉਹ ਲੰਘਣ ਵਾਲੇ ਤੇ, ਹਾਂ ਫਨਲੈਂਡ ਚ, ਉਹ ਗੋਲ ਜਿਹਾ ਬਣਿਆ ਨਾ, ਉਸ ਸੱਪ ਤੇ ਵੀ ਇਹ ਹੀ ਚੱਕਰ ਆ ਬਿਲਕੁਲ। ਉਹ ਡਾਟ ਬਣੇ ਹੁੰਦੇ, ਡਾਟ ਬਣਿਆ, ਤੁਹਾਨੂੰ ਇਹ ਹੀ ਨਹੀਂ ਪਤਾ ਲੱਗਣਾ ਉਹ ਪਰਾਂ ਨੂੰ ਜਾ ਰਿਹਾ ਕਿ ਉਰਾਂ ਨੂੰ ਆ ਰਿਹਾ। ਲੋ ਜੀ ਸਾਡੇ ਸੱਪ ਵੀ ਲੋ ਜੀ ਕੱਚੇ ਪਵਾਤੇ। ਇੱਕ ਛੋਟੀ ਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ, ਗਲਤ ਹੈ ਮੇਰੀ ਗੱਲ ਜੇ ਬਿਲਕੁਲ ਇਹਨੇ ਸਹੀ ਕੀਤੀ। ਔਰ ਉਸਤਾਦ ਜੀ ਉਹਨਾਂ ਦੀਆਂ ਕਿਸਮਾਂ ਚੋਂ ਇੱਕ ਸੱਪ ਐਸਾ ਹੋਇਆ ਵਾ ਜਿਹਨੂੰ ਅਜਦਹਾ ਕਿਹਾ ਜਾਂਦਾ। ਅਜਦਹਾ ਉਸਤਾਦ ਜੀ ਉਹ ਵਾਪੀ ਛੱਪਰ 'ਚ ਇਹ ਤਾਂਦਰੇ ਤੋਂ ਅੱਗੇ ਦੀ ਗੱਲ ਆ ਉਸਤਾਦ ਜੀ, ਉਹਨੇ 2 ਬੰਦੇ ਨਿਕਲ ਗਿਆ ਸੀ, ਜੈਨੂਇਨ 2 ਬੰਦੇ ਖਾ ਗਿਆ ਸੀ। ਮੱਝ ਵੀ ਨਿਕਲ ਗਿਆ ਸੀ, ਮੱਝ ਖਾ ਗਿਆ, 2 ਮੱਝਾਂ ਖਾ ਗਿਆ ਉਹ ਉਸਤਾਦ ਜੀ ਉਹਦੇ ਮੂੰਹ ਚੋਂ ਪੂਛਲ ਥਾਣੀ ਹਾਥੀ ਖਿੱਚਿਆ, ਬੜੀ ਮੁਸ਼ਕਲ। 1 ਘੰਟੇ ਲਈ ਖਾਂਦਾ ਉਸਤਾਦ ਜੀ ਕੋਈ ਵੀ ਸੱਪ ਹੈ ਨਾ, ਮੁੜ ਕੇ ਕਾਲ ਕਰਕੇ ਕਹਿੰਦਾ ਬੜਾ ਬੰਦਾ ਲੈ ਜਾਓ, ਬਸ ਮੇਰਾ ਟੇਸਟ ਪੂਰਾ ਹੋ ਗਿਆ। 1 ਘੰਟੇ ਲਈ ਉਹ ਇੰਜ ਕਰਕੇ ਨਿਕਲਦਾ, ਫਿਰ ਉਹ ਬਾਹਰ ਛੱਡ ਦਿੰਦਾ, ਸਿਰਫ 1 ਘੰਟਾ ਅੰਦਰ। ਜੀ ਇੱਕ ਸੱਪ ਨੇ ਬਈ ਫੈਸਲ ਨੂੰ ਲਵੇਟਾ ਪਾਇਆ ਤੇ ਉਹਨੂੰ ਕਹਿੰਦੇ ਖੈਰ ਮੁਬਾਰਕ ਤਾਜੀ ਜਿਹਦਾ ਨਹੀਂ ਜਿਹੜਾ ਨਿਕਲਣ ਵਾਲਾ ਸੱਪ ਆ ਨਾ ਉਸਤਾਦ ਜੀ, ਜੈਨੂਇਨ ਦੁਨੀਆ ਤੇ ਮੰਜ਼ਰ ਬੜੀ ਦੁਨੀਆ ਨੇ ਵੇਖਿਆ। ਸੱਪ ਨਹੀਂ ਉਹ ਜਿਹੜਾ ਇੱਕ ਨਹੀਂ ਹੁੰਦਾ ਵੱਡਾ ਕਿਰਲਾ ਜਾਂ ਦੋ ਜਿਹੜੀਆਂ ਨੁੱਕਰਾਂ ਵਾਲੀ ਹਾਂ ਉਹ ਪੂਰੀ ਹਿਰਨ ਕੱਟਾ ਕੁੱਟਾ ਫੜ ਕੇ ਉਹ ਕਿੱਦਾਂ ਛੱਡ ਜਾਂਦਾ। ਡਾਇਨਾਸੌਰ ਦੀ ਆਖਰੀ ਯਾਨੀ ਪੀੜੀ ਨਸਲ ਵਾ ਉਹ ਜਿਹੜੀ, ਉਹਨੂੰ ਕਹਿੰਦੇ ਨੇ ਗੋ ਭਤੀਜਾ ਭਾਂਜਾ ਜੋ ਉਸਤਾਦ ਜੀ ਦੁਨੀਆ ਤੇ ਦੁਸ਼ਮਣ ਕੌਣ ਆ ਪਤਾ? ਨਿਓਲਾ ਦਾ ਨਿਓਲਾ ਨਹੀਂ, ਇੱਕ ਉਸ ਤੋਂ ਇਲਾਵਾ ਦੁਸ਼ਮਣ ਉਹਨਾਂ ਨੂੰ ਖਾਂਦਾ ਵਾ ਉਹ। ਹਾਂ ਸੱਪਾਂ ਨੂੰ ਖਾਂਦਾ ਵਾ। ਹਾਂਜੀ ਹਾਂ ਇੱਕ ਉਹ ਲਕੀਰਾਂ ਵਾਲਾ ਮੁੰਡਾ ਮਾਰਖੋਰ। ਹਾਂਜੀ ਸੱਪ ਨੂੰ ਮਾਰ ਕਹਿੰਦੇ ਆ, ਖੋਰ ਖਾਣੇ ਨੂੰ ਕਹਿੰਦੇ। ਪਾਕਿਸਤਾਨ ਦਾ ਨਿਸ਼ਾਨ ਵੀ ਹੈ, ਇਹ ਸੱਪਾਂ ਨੂੰ ਖਾਂਦੇ। ਸੱਪ ਖਾਈਦਾ ਇਹ ਤੇ ਸਾਡਾ ਕੌਮੀ ਜਾਨਵਰ ਆ, ਉਹੀ ਖਾਂਦਾ ਜੀ ਸੱਪ। ਮਾਰਖੋਰ। ਹਾਂਜੀ ਇਹ ਉਹ ਹਿਰਨ ਟੈਪ ਹੁੰਦਾ, ਸਿੰਗਾਂ ਟੈਪ। ਇਹ ਫੜਿਆ ਨਹੀਂ ਜਾਂਦਾ, ਸੱਪ ਖਾ ਜਾਂਦਾ ਹਾਂਜੀ। ਇਹਦਾ ਯਾਰ ਕਹਿੰਦੇ ਊਂਠ ਵੀ ਸੱਪ ਖਾ ਜਾਂਦਾ। ਊਂਠ ਨਹੀਂ ਊਂਠ ਨੂੰ ਇੱਕ ਬਿਮਾਰੀ ਲੱਗਦੀ, ਫਿਰ ਉਹਨੂੰ ਸੱਪ ਖਵਾਇਆ, ਹਾਂ ਉਹ ਫਿਰ ਆਪੇ ਹੀ ਲੱਭ ਕੇ ਖਾ ਲੈਂਦਾ। ਤਾਂ ਹੀ ਮੰਨਣਾ ਇੱਕ ਨਾ ਸੱਪਣੀ ਸੀਗੀ, ਮੈਨੂੰ ਯਾਦ ਹੈ, ਅੱਲਾ ਮਾ ਵੀ ਕਹਿਣਾ ਨਹੀਂ ਲੱਗ ਉਹ ਇੱਕਦਮ ਸਿੱਟੀਆਂ ਕਲਾਈਆਂ ਵਾਲਾ ਗਾਣਾ ਕਰਨ ਲੱਗਾ। ਸਾਜੀ ਸੱਜੀ ਮੈਨੂੰ ਨਾ ਯਾਰ ਫੈਮਲੀਆਂ ਨੇ ਵੇਖਣਾ ਹੈਗਾ ਕਿ ਚੰਗਾ ਲੱਗਦਾ ਵਾਕਿਆ। ਚਲੋ ਉਹ ਸਾਜੀ ਉਹ ਲੜਕੀ ਸੀਗੀ, ਉਹ ਮੈਨੂੰ ਬੜਾ ਪਸੰਦ ਕਰਦੀ ਸੀਗੀ। ਜਾਂਗਾ ਮੰਗਾ ਵਾਲੇ ਦੀ ਸਾਈਡ ਸੱਪਣੀ ਸੀ ਨਾਲੇ ਦੁਕਾਨ ਦੇ। ਉਹ ਲੜਕੀ ਸੀ ਨਾ, ਉਹ ਰੂਪ ਚਾਹੀ ਸੀ 100 ਸਾਲ ਬਾਅਦ। ਰੂਪ ਬਦਲ ਲਿਆ ਸੱਪਣੀਆਂ ਨੂੰ ਨਹੀਂ ਭਾਲੂ ਪਿਆਰੇ ਲੱਗਦੇ। ਅੱਛਾ ਸੱਪਣੀ ਨੇ ਕਿਹਾ ਮੈਂ ਤੁਹਾਡਾ ਸ਼ੋਅ ਬੜੇ ਸ਼ੌਕ ਨਾਲ ਦੇਖਦੀ ਟੀ ਟਾਈਮ। ਉਹ ਨਹੀਂ ਅੱਜ ਦੀ ਨਹੀਂ, ਬੜੀ ਪੁਰਾਣੀ ਗੱਲ। ਉਹ ਕਹਿੰਦੀ ਸੀ ਕਿ ਮੇਰੇ ਨਾਲ ਸ਼ਾਦੀ ਕਰ, ਜੇ ਸ਼ਾਦੀ ਨਾ ਕੀਤੀ ਮੈਂ ਸਾਰੇ ਮਾਰ ਦੇਣੇ। ਠੀਕ ਹੈ ਨਾ, ਤੇ ਮੈਨੂੰ ਹੀ ਅੱਛੀ ਲੱਗਣ ਲੱਗ ਪਈ ਉਹਦੀ ਗੱਲਾਂ। ਮੈਂ ਸਾਰਿਆਂ ਨੂੰ ਮਾਰਦੇ ਫਿਰ ਸ਼ਾਦੀ ਕਰ ਨਹੀਂ ਦਾਸ਼ ਭਾਈ ਹੱਸਣ ਵਾਲੀ ਗੱਲ ਨਹੀਂ, ਸੀਰੀਅਸ ਸਹੀ। ਮੈਨੂੰ ਝੀਲ ਆਂਸੂ ਝੀਲ ਤੋਂ ਪਰੀਆਂ ਚੁੱਕ ਕੇ ਲੈ ਗਈਆਂ ਸੀ।
ਉਹ ਯਾਰ ਇਹ ਹੋ ਜਾਂਦਾ ਵਾ ਪਰੀਆਂ ਨਹੀਂ ਤੈਨੂੰ ਕੀਰਤਾਂ ਵਾਲੇ ਚੈੱਕ ਲਗਏ ਸੀ ਇਹ ਹਿਸਾਬ ਸਾਜੀ ਸੱਪਣੀ ਹੈ ਨਾ, ਕਹਿੰਦੀ ਮੈਂ ਤੈਨੂੰ ਆਪਣੇ ਅੰਮੀ ਪੂਰਾ ਮਿਲਾਣਾ। ਮੈਂ ਕਿਹਾ ਯਾਰ ਹਜੇ ਨਾ ਮੈਨੂੰ ਮੇਰੀ ਸਟੱਡੀ ਮੈਂ ਕਿਹਾ ਕੰਪਲੀਟ ਹੋ ਲੈਣੇ ਦੇ ਬਾਅਦ ਦੇ ਵਿੱਚੋਂ ਚਾਚਾ ਕੋਬਰੇ ਨਾਲ ਨਹੀਂ ਉਹ ਮੈਨੂੰ ਕਹਿੰਦੀ ਮੈਂ ਉਹ ਜ਼ਾਹਿਰ ਭਲਾ ਕਿੱਥੋਂ ਹੋਈ ਸੀਗੀ ਜਦੋਂ ਉਹਨੇ ਕਹਿੰਦਾ ਮੈਂ ਆਪਣੀ ਅੰਮੀ ਪੂਰਾ ਮਿਲਾਣਾ। ਮੈਂ ਕਿਹਾ ਬੁਲਾ ਚੱਲ ਮਿਲ ਲੈਣੇ, ਲੇਕਿਨ ਮੈਂ ਸਟੱਡੀ ਤੋਂ ਬਾਅਦ ਸ਼ਾਦੀ ਕਰਾਂਗਾ। ਕਹਿੰਦੀ ਸਟੱਡੀ ਦੀ ਸਟੱਡੀ। ਅੰਕਲ ਸ਼ੇਸ਼ਨਾਗ ਦੀ ਕੁੜੀ ਸੀ। ਆਹੋ ਉਹ ਉਸਤਾਦ ਜੀ ਮੈਨੂੰ ਲੈ ਗਈ ਪੁੱਛਾਂਗਾ ਮੰਗਾ ਦੇ ਕੋਲ, ਗੱਡੀ ਉਹਦੇ ਕੋਲ ਆਪਣੀ ਸੀਗੀ, ਖੈਬਰ ਸੀ ਉਸ ਦੌਰ ਦੇ ਵਿੱਚ। ਅੱਛਾ ਉਸਤਾਦ ਜੀ ਉਹ ਮੈਨੂੰ ਲੈ ਗਈ ਸਪਣੀ, ਉਹ ਖਾਲਾ ਉੱਡਣੀ ਸਪਣੀ ਦੇ ਘਰ ਨਾ। ਨਹੀਂ ਤੇ ਮੈਨੂੰ ਕਹਿੰਦੀ ਆ ਜਾਓ। ਮੈਂ ਕਿਹਾ ਕਿੱਥੇ, ਘਰ ਤੇ ਕੋਈ ਵੀ ਨਹੀਂ ਭਾਈ। ਤੇ ਉਹ ਦੀਵਾਰ ਦੇ ਥੱਲੇ ਨਾ ਇੱਕ ਸੁਰਾਖ ਸੀ, ਕਹਿੰਦੀ ਇਹਦੇ ਚ ਰਹਿੰਦੇ ਆ ਚੜੀਏ। ਉਹਨੇ ਆਵਾਜ਼ ਦਿੱਤੀ ਉੱਥੇ ਜਾ ਕੇ, ਕੰਮੀ ਦਮੂਈ ਬਾਹਰ ਆਇਓ ਜ਼ਰਾ। ਦਾਦੇ ਅੱਜ ਦਹਾਜ ਦੇ ਘਰ ਸਾਜੀ ਉਹਦੇ ਨਾਲ ਸਪਣੀ ਹੋ ਗਈ ਸੀ ਸੈੱਟ। ਸਪਣੀ ਦਾ ਉਹ ਵੀ ਜਿੱਧਰ ਲਾਉਂਦਾ ਉਧਰ ਤੁਸੀਂ ਸਾਰੇ ਲੱਗ ਜਾਂਦੇ ਯਾਰ, ਬੇਵਕੂਫ ਹੋ ਤੁਸੀਂ ਯਾਰ ਸਾਰੇ। ਮੈਨੂੰ ਉਹਨਾਂ ਦੀ ਫਿਕਰ ਹੁੰਦੀ ਆ ਤੇ ਆਪਣੀ ਵੀ। ਕਹਿੰਦਾ ਮੇਰੇ ਕੋਲ ਟੌਪਿਕ ਲੈ ਲਿਆ ਕਰੋ, ਉਹਨਾਂ ਉਸਤਾਦ ਜੀ ਕੋਈ ਟੌਪਿਕ ਦੱਸ ਦਿਓ। ਆ ਮੈਂ ਹੁਣ ਤੁਹਾਨੂੰ ਟੌਪਿਕ ਦੱਸਿਆ ਵੀ ਦੱਸੋ ਜੰਮਦਾ ਬੱਚਾ, ਵਿੱਚ ਹੀ ਉਹਨਾਂ ਨੂੰ ਇਨਵੋਲਵ ਕਰ ਲਓ, ਉਹ ਵੀ ਲਿਖਣ ਥੱਲੇ ਕਿ ਤੁਸੀਂ ਪੈਦਾ ਹੋਏ ਹੋ ਤੇ ਤੁਹਾਡੇ 'ਚ ਬੋਲਣ ਦੀ ਸ਼ਕਤੀ ਹੈਗੀ ਹੈ, ਯਾਨੀ ਇੱਦਾਂ ਵਾ ਕਿ ਜੰਮਦਾ ਬੱਚਾ ਬੋਲ ਸਕਦਾ ਵਾ। ਪਹਿਲੀ ਗੱਲ ਕਿਹੜੀ ਕਰੋਗੇ ਤੁਸੀਂ? ਹਾਂ ਪਹਿਲੀ ਗੱਲ। ਤੇ ਦੂਸਰਾ ਟੌਪਿਕ, ਹਰ ਬੰਦੇ ਨੇ ਮਰ ਜਾਣਾ, ਅਗਰ ਤੁਹਾਡੇ ਕੋਲ ਆਪਸ਼ਨ ਹੋਵੇ ਕਿ ਵੀ ਆਖਰੀ ਜਿਹੜੀ ਗੱਲ ਆ ਉਹ ਤੁਸੀਂ ਪਹਿਲੇ ਮਤਲਬ ਸੋਚ ਲਓ ਕਿ ਵੀ ਮੈਂ ਆਖਰੀ ਆਹ ਗੱਲ ਕਰਨੀ ਹੈ, ਮੇਰੇ ਕੋਲ ਆਹ ਗੱਲ ਹੋਵੇ ਆਖਰੀ। ਪਹਿਲਾਂ ਤਾਂ ਪਹਿਲੀ ਵਾਲੀ ਗੱਲ। ਹਾਂ 2 ਟੌਪਿਕ ਨੇ ਨਾ, ਪਹਿਲੇ ਵਾਲੀ ਸ਼ੁਰੂ ਕਰੋ। ਹਾਂਜੀ ਤੂੰ ਜੰਮਿਆ, ਹਾਂਜੀ ਦੱਸੋ ਵੀ ਅਗਰ ਇਹ ਜੰਮਦਾ ਹੈ, ਸਭ ਤੋਂ ਪਹਿਲੀ ਗੈਸ ਕਰੋ ਕਿਹੜੀ ਗੱਲ ਕਰਦਾ। ਚੂਚੇ ਦਾ ਵਾਈਟ ਰੱਖਿਆ। ਇਹਨੇ ਗੱਲ ਨਹੀਂ ਸੀ ਕਰਨੀ, ਕਿੰਨੀ ਦੇਰ ਪਹਿਲੇ ਹਿੱਲੀ ਜਾਣਾ ਸੀ। ਨਹੀਂ ਇਹਨੇ ਕੀ ਗੱਲ ਕਰਨੀ ਸੀ? ਨਹੀਂ ਇਹਨੇ ਜਦੋਂ ਜੰਮਣਾ ਸੀ 2 ਘੰਟੇ ਤੇ ਇਹਨੇ ਬੋਲਣਾ ਹੀ ਨਹੀਂ ਸੀ ਹੈਗਾ, 2 ਘੰਟੇ ਬਾਅਦ ਗੱਲ ਕਰਨੀ ਸੀਗੀ। ਉਹ ਅੱਛਾ ਇਹਨੇ ਜਦੋਂ ਜੰਮ ਜਾਣਾ ਨਾ, ਪਿੱਛੇ ਫੇਰ ਵੀ ਫਰਿਸ਼ਤਿਆਂ ਵਾਲੀ ਕੋਈ ਗੱਲ ਕਰਨ ਦੇ ਹੁਣ। ਤਾਜੀ ਮਿੱਠਾ ਦੇ ਘੰਟਾ ਪਿੱਛੇ ਹੈ। ਮਿੱਠਾ ਤੇ ਹਲੇ ਜੰਮਿਆ ਨਹੀਂ ਸੀ, ਇਹਦੀ ਆਵਾਜ਼ ਆ ਰਹੀ। ਕਿਉਂ ਜੀ? ਹਾਂਜੀ ਬਸ ਨਹੀਂ ਇਹਨੇ ਜੰਮਦੇ ਨੇ ਬੋਲਣਾ ਨਹੀਂ ਸੀ, ਇਹਨੇ ਦਾਈ ਨੂੰ ਕਹਿੰਦਾ ਮੈਂ ਤੈਨੂੰ ਮੈਸੇਜ ਕੀਤਾ ਪੜ੍ਹ ਲਈ। ਅੱਛਾ ਜੀ ਤੁਸੀਂ ਦੱਸੋ ਫਰੀਦ ਸਾਹਿਬ। ਮੈਂ ਜੰਮਦਾ ਪਹਿਲੇ ਉਹਦੇ ਕੋਲ ਸੁਣ ਲਓ ਨਾ, ਜੰਮਦੇ ਤੋਂ ਸਭ ਤੋਂ ਪਹਿਲੇ ਕਿਹੜੀ ਗੱਲ ਕਰਨੀ? ਨੇ ਕਹਿਣਾ ਸੀ ਖੈਰ ਹੋ ਜੇ। ਮੈਂ ਜੰਮਦੇ ਕਹਿਣਾ ਸੀ ਮੇਰੇ ਉਸਤਾਦ ਜੀ ਕਿੱਥੇ ਨੇ। ਉਹ ਨਹੀਂ ਯਾਰ, ਉਦੋਂ ਤੁਹਾਡੇ ਘਰ ਦੇ ਹੀ ਹੁੰਦੇ ਨੇ ਸਾਰੇ, ਆਪਣੀ ਗੱਲ ਕਰ ਤੂੰ। ਮੈਂ ਜੰਮਦੇ ਉਦੋਂ ਹੀ ਇਹ ਕਹਿਣਾ ਸੀ ਵੀ मैं अस्सलाम वालेकुम, कैसे हैं आप नाज़रीन, मैं फरीद साहब दी पॉडकास्ट में खुश आमदीद। नहीं ताजी ने जमदे ही कहना सी कि भी चलो भी ਵਧਾਈ ਲੈਣ ਵਾਲੇ ਕਿੱਥੇ ਨੇ। ਇਹਨੇ ਜੰਮਦੇ ਹੀ ਆਲਾਪ ਕਹਿਣਾ ਸੀ ਉਸਤਾਦ ਜੀ। ਇਹਨੇ ਕਹਿਣਾ ਸੀ ਮੇਰਾ ਬੱਕਰਾ ਨਾਲ ਰੱਖ ਦੋ। ਜੀ ਉਸਤਾਦ ਜੀ ਤੁਸੀਂ ਜੰਮਦੇ ਕੀ ਕਹਿਣਾ? ਮੈਂ ਜੰਮਦੇ ਕਹਿਣਾ ਸੀ ਵੀ ਨਰਸ ਨੂੰ ਮੈਂ ਕਹਿਣਾ ਸੀ ਕੈਸਾ ਘੁੱਟੀ ਕੁੱਪੀ ਹੁੰਦੀ। ਉਸਤਾਦ ਜੀ ਨੇ ਜੰਮਦੇ ਹੀ ਕਹਿਣਾ ਸੀ ਆ ਬੱਟ ਪੱਟੀ ਮੈਂ ਕਰਨੀ ਆ ਜੀ। ਕਰਨੀ ਆਹੋ ਤਾਂ ਕਰਨੀ, ਸਹੀ ਗੱਲ। ਜਦ ਇਹਨਾਂ ਨੇ ਇਹਨੇ ਜੰਮਦੇ ਹੀ ਕਹਿਣਾ ਸੀ ਭਾਜੀ ਤੁਸੀਂ ਜਿਹੜੇ ਮਰਜ਼ੀ ਹੋ ਮੈਂ ਜੱਟ ਆ। ਇਹਨੇ ਜੰਮਦੇ ਹੀ ਦਾਈ ਨੂੰ ਕਹਿਣਾ ਸੀਗਾ ਬੜਾ ਤੇਰਾ ਝੂਠੇ ਜਪਾਨੀ ਪਾਲਰ ਕੰਮ ਆਉਂਦੀ ਝੂਠ ਕਿੰਨੇ ਮਿੱਠੇ ਨੇ ਭਾਈ ਫੈਸਲੇ ਜਾਉਦੇ ਭਲਾ ਕੀ ਦਾਈ ਨੇ ਮੁੰਡਾ ਸੁੱਟ ਦੇਣਾ ਸੀ, ਪਤਾ ਨਹੀਂ ਮੁੰਡੇ ਨੂੰ ਗਾਸ਼ ਪੈ ਗਈ। ਇਹਨੇ ਦਾਈ ਵੱਲ ਵੇਖਣਾ ਸੀ ਕਰਕੇ ਉਹਨੇ ਕਹਿਣਾ ਇਹ ਮੇਰੇ ਗਜਰ ਉਹਨੇ ਕਹਿਣਾ ਅੱਛਾ ਉਸਤਾਦ ਜੀ ਕਾਲੂ ਨੇ ਭਲਾ ਜੰਮਦੇ ਤਾਂ ਮੇਰੀ ਗੱਲ ਤੋੜ ਲਾ ਮੈਂ ਕਿੱਧਰ ਪੈਦਾ ਹੋਇਆ। ਮਿੱਠੇ ਨੇ ਉਸਤਾਦ ਜੀ ਜੰਮਦੇ ਨੇ ਕਹਿਣਾ ਸੀ ਏ ਜੰਮ ਪਏ ਇਹ ਅਸੀਂ ਜੰਪੇ। ਦਾਨਿਸ਼ ਨੇ ਜੰਮਦੇ ਕਹਿਣਾ ਸੀ ਇਹ ਨਾ ਆਪਣੀ ਮਸ਼ੂਕ ਨੂੰ ਨਾ ਚਮਚੀ ਨਾਲ ਨਾ ਖੀਰ ਘੁਮਾਉਣ ਡਿਆ। ਉਸਤਾਦ ਨੇ ਇਹਨੇ ਜੰਮਦੇ ਹੀ ਆ ਕੇ ਕਹਿਣਾ ਸੀ ਚੌਧਰੀ ਅਫਜ਼ਾਲ ਗੁੱਜਰ। ਉਸਤਾਦ ਜੀ ਨੇ ਜੰਮਦੇ ਹੀ ਕਹਿਣਾ ਸੀ ਮੈਂ ਇਕੱਲਾ ਵੀ ਕਰ ਸਕਦਾ ਮੈਂ ਸ਼ੋਅ। ਨਹੀਂ ਉਸਤਾਦ ਜੀ ਨੇ ਜੰਮਦੇ ਨਾ ਦਾਈ ਦਾ ਮੂੰਹ ਪਰੋਂ ਕਰਾ ਕੇ ਪਿੱਛੇ ਡੱਬਿੰਗ ਕਰੀ ਸੀ। ਉਸਤਾਦ ਜੀ ਫੈਸਲ ਸਾਹਿਬ ਪੈਦਾ ਹੋਏ ਨੇ ਤੇ ਜੰਮਦੇ ਇਹਨਾਂ ਨੇ ਦਾਈ ਵਾਲ ਵੇਖ ਕੇ ਉਸਤਾਦ ਜੀ ਨੇ ਜੰਮਦੇ ਹੀ ਕਹਿਣਾ ਸੀ ਕਿ ਹੁਣ ਚੱਲ ਜਾਓ ਫਿਰ ਕੱਲ 12 ਵਜੇ ਇੱਥੇ ਹੋਵੋ। ਇਹ ਤੇ ਤੁਸੀਂ ਹੁਣ ਉਹ ਗੱਲਾਂ ਕਰੇ ਨਾ ਅੱਜ ਵਾਲੀਆਂ ਨਾ, ਉਦੋਂ ਕਿਸੇ ਨੂੰ ਕੀ ਪਤਾ, ਉਦੋਂ ਦੀ ਗੱਲ ਕਰੋ ਨਾ ਤੁਸੀਂ ਉਹ ਤੁਹਾਨੂੰ ਪਤਾ ਜਿਹੜੀਆਂ ਤੁਹਾਡੀ ਨੇਚਰ ਆ ਉਦੋਂ ਦੀ ਗੱਲ ਕਰੋ ਵੀ ਤੇਰੀ ਨੇਚਰ ਕਿੱਦਾਂ ਦੀ। ਉਸਤਾਦ ਜੀ ਨੇ ਜੰਮਦੇ ਹੀ ਕਹਿਣਾ ਸੀ ਦੁੱਲਾ ਕਿੱਡਾ ਯਾਰ ਤੇ ਐ ਨਹੀਂ ਆ ਫੇਕ ਆ, ਇਹ ਤੇ ਆਪ ਛੋਟਾ ਜਿਹਾ ਵਾ। ਉਸਤਾਦ ਜੀ ਜੇ ਮਰਨ ਲੱਗਿਆ ਆਖਰੀ ਜਿਹੜੇ ਲਮਹਾਤ ਦੇ ਵਿੱਚ ਤੁਹਾਨੂੰ ਕਿਹਾ ਜਾਵੇ ਵੀ ਇੱਕ ਗੱਲ ਇੱਕ ਲਾਈਨ ਬੋਲੋ ਯਾਰ ਨਹੀਂ ਉਹ ਪਹਿਲੇ ਜੰਮਣ ਵਾਲੇ ਅੱਲਾਹ ਜੀ ਆ ਤੁਸੀਂ ਆ ਦੇਖਣਾ ਟਕ 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 ਟਕ
ਜ਼ੇਨ 'ਚ ਰੱਖਣਾ, ਆਪੀ ਕਿਉਂ ਦੇ ਜ਼ੇਨ 'ਚ ਰੱਖਣਾ। ਮੈਂ ਤੁਹਾਨੂੰ ਦੱਸ ਲੈਣਾ ਦੂਜੀ ਇਹ ਹੋਣੀ ਹੈ। ਫਰੀਦ ਨੇ ਜੰਮਦੇ ਬੱਚੇ ਇੰਝ ਹੁੰਦੇ ਨੇ, ਐ ਕਰਕੇ ਇਹਨੇ ਇੰਝ ਹੋਣਾ ਸੀ। ਚਲੋ ਭੈਣ, ਚਲੋ ਜੀ। ਉਹਨਾਂ ਨੇ ਫੀਡਰ ਫਿਰ ਇਹ ਬੱਚੇ ਹੁੰਦੇ ਨਾ, ਓਏ ਓਏ, ਇਹਨਾਂ ਨੂੰ ਅਸੀਂ ਓਏ 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 ਉਸਤਾਦ ਨੂੰ ਨਾ ਫੀਡਰ ਫੀਡਰ ਐ ਕਰਕੇ ਵਜਾਉਣ ਲੱਗ ਪੈਣਾ ਸੀ। ਨਹੀਂ ਉਸਤਾਦ ਜੀ, ਮੈਨੂੰ ਅੱਛਾ ਲੱਗੇ ਜੰਮਦੇ ਫੀਡਰ ਉਹਨਾਂ ਨੇ ਨਹੀਂ ਦਿੰਦੇ, ਬਸ ਸਾਰੇ ਮਾਂ ਦਾ ਦੁੱਧ ਪੀਂਦੇ, ਲੇਕਿਨ ਉਹਨੇ ਵਜਾਉਣ ਵਾਸਤੇ ਫੀਡਰ ਫੜਾਇਆ ਮੈਨੂੰ। ਜੰਮਦੇ ਨਾ ਕੱਲੇ ਨੇ ਭੰਗੂੜੇ, ਇਹ ਬੱਚਿਆ ਕੈਸਾ ਤੂੰ, ਫਰੀਦ ਨੇ ਜੰਮਦੇ ਨਾ ਭੰਗੂੜੇ ਕੱਲੇ ਪੈਰਿਆਂ 'ਚ ਕਰਦੇ ਹੋਣਾ ਸੀ। ਯਾਰ ਇਹਦਾ ਤਾਇਆ ਗੁੜਤੀ ਦੇਣ ਆਇਆ ਤੇ ਉੱਤੋਂ ਉਹਦੇ ਹੱਥ 'ਚ ਆਇਆ ਫੜ ਲਈ। ਫੀਡਰ ਤੇ ਕਹਿੰਦਾ ਬਟਨ ਲਾ ਕੇ ਲਿਓ, ਮੈਂ ਇੰਜ ਕਰਕੇ ਵਜਾ। ਨਹੀਂ ਫੀਡਰ ਉਦੋਂ ਨਹੀਂ ਹੁੰਦਾ ਵਾ, ਜ਼ਿਆਦਾ ਇਹ ਹੁੰਦਾ ਵਾ ਕਿ ਵੀ ਮਤਲਬ ਚੂਸਨੀ ਟੈਪ ਜਾਂ ਕੋਈ ਗੁੜਤੀ। ਜੰਮਦਾ ਹੀ ਨਰਸ ਨੂੰ ਕਹਿੰਦਾ ਆਏ ਹਾਏ ਪੱਖਾ ਬੰਦ ਕਰ। ਉਸਤਾਦ ਨੇ ਫੌਰਨ ਸਾਰਾ ਧੁੱਪ ਅੰਦਰ ਰੁਕ ਮੇਰੇ ਵੱਲ। ਨਹੀਂ ਬੀਟੀ ਨਹੀਂ ਪੁੱਤ, ਕਹਿੰਦੇ ਇਹ ਪੁੱਤ ਕਿਤੇ ਬਿਸਤਰੇ 'ਚ ਤੈਨੂੰ ਬਰਛੀ ਵੱਜ ਗਈ। ਕਹਿੰਦਾ ਇਹ ਮੁੰਡਾ ਜੀ ਕਿਤੇ ਨਿਕਾਹ ਹੋਵੇ, ਕਿਸੇ ਦਾ ਬੱਚਾ ਹੋਵੇ, ਕਿਸੇ ਦਾ ਕੰਮ ਹੋਣਾ ਹੋਵੇ, ਇਹ ਕਹਿੰਦੇ ਤੇ ਕਹਿੰਦੇ ਕਿਉਂ ਇਹ ਹੋਣ ਨਹੀਂ ਦਿੰਦਾ। ਹਨਾ ਸਾਦਾ ਜੀ ਫੈਸਲ ਭਾਈ ਜੰਮਦੇ ਹੀ ਕਹਿੰਦੇ ਮੈਂ ਐਨਜੀਓ ਬਣਾਉਣਾ, ਨਾਲੇ ਦਸਤਰਖਾਨ ਵੀ ਲਾਉਣਾ। ਫਰੀਦ ਜੰਮਦਿਆਂ ਰੋ ਰਿਹਾ, ਓਏ 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 ਦਾਦੀ ਕਿਤੇ ਅੱਗੇ ਬੂਝੇ ਲੱਗ ਰਹੇ ਆ। ਤਾਂ ਨੇ ਜੰਮਿਆ ਵਾ ਤੇ ਜੰਮਦੇ ਨਾਲ ਅੱਖਾਂ ਵੀ ਦੇ ਨਾਲ ਇੰਜ ਕਰ। ਆਹੋ ਯਾਰ ਭਾਈ ਫੈਸਲ ਥੀਏਟਰ ਤੇ ਕੰਮ ਕਰਦਾ, ਜਦੋਂ ਜੰਮੇ ਜਾਂਦੇ ਕਹਿੰਦੇ ਅਸਲਾਮ ਅਲੈਕਮ ਜੀ। ਕਹਿੰਦਾ ਨਹੀਂ ਕਹਿੰਦੇ, ਕਹਿੰਦਾ ਰੌਲਾ ਪਾਇਆ ਯਾਰ ਇਹ ਕਿਸੀ ਲਾਈਨ ਬਾਜੀ ਕਾਹਦਾ ਰੌਲਾ ਪਾਇਆ ਵਾ। ਆ ਬੀਬੀ ਜੀ ਕਿੱਥੇ ਗਏ ਹੋ? ਆਹੋ ਇੱਕ ਹੁੰਦੇ ਸੀ ਮਾਲਕਾ ਖੈਰ ਕਰੀ ਸਵੇਰੇ ਆ ਗਏ। ਅੱਛਾ ਦੋ ਸੋਫੇ। ਅੱਛਾ ਉਹਨਾਂ ਨੇ ਨੌਕਰ ਦਾ ਰੋਲ ਹੁੰਦਾ ਨਾ ਕਿਸੇ 'ਚ ਵੀ, ਉਹਨੇ ਮਤਲਬ ਕਿੰਨਾ ਹੀ ਆਸਾਨੀ ਪੈਦਾ ਕਰ ਦੇਣੀ ਹੁੰਦੀ ਹੈ, ਯਾਨੀ ਥੀਮ ਸਮਝਾ ਦੇਣੀ ਆ ਵੀ ਹੁਣ ਉਹਨੇ ਦੱਸਣਾ ਵਾ ਵੀ ਇੰਜ ਕਰਕੇ ਇੱਕ ਕੁੜੀ ਆਉਣ ਵਾਲੀ ਤੇ ਉਹਨੇ ਕੁੜੀ ਦੀ ਅੱਧੇ ਮਿੰਟ 'ਚ ਪੂਰੀ ਜ਼ਿੰਦਗੀ ਦੱਸਣੀ। ਹਾਂ ਤੇ ਉਹਨੇ ਸਫਾਈ ਕਰਦੇ ਨਾ ਹਿਸਾਬ ਨਾਲ, ਬੀਬੀ ਜੀ ਵੀ ਆਉਣ ਲੱਗੇ ਜੇ, ਹੁਣ ਬੀਬੀ ਜੀ ਅਮਰੀਕਾ ਤੋਂ ਆ ਰਹੇ ਨੇ, ਪਤਾ ਨਹੀਂ ਨਾਲ ਉਹਨਾਂ ਦਾ ਪਤਾ ਨਹੀਂ ਬੰਦਾ ਵੀ ਹੋਣਾ, ਹਾਲਾਂਕਿ ਮੈਂ ਉਹਨਾਂ ਦੇ ਉਹ ਪਤਾ ਨਹੀਂ ਮੈਨੂੰ ਪਛਾਣਨ ਵੀ ਨਾ ਕਿ ਨਾ, ਹਾਲਾਂਕਿ ਮੈਂ ਜਦੋਂ ਪੈਦਾ ਹੋਇਆ ਸੀ ਉਦੋਂ ਉਹਨਾਂ ਨੂੰ ਖਿਲਾਉਂਦਾ ਰਿਹਾ, ਉਹਨੂੰ ਅੱਧੀ ਗੱਲ ਸਾਰੀ ਦੱਸ ਦੇਣੀ। ਹਾਂਜੀ ਹਾਂਜੀ ਹੈ ਯੂਨੀਵਰਸਿਟੀ 'ਚੋਂ ਵੀ ਮੈਂ ਲੈ ਕੇ ਆਉਂਦਾ ਰਿਹਾ, ਫਿਰ ਜਦੋਂ ਅਮਰੀਕਾ ਚਲੇ ਗਏ ਉਦੋਂ ਵੀ ਪਤਾ ਨਹੀਂ ਹੁਣ ਦੇਖੋ ਕੀ ਬਣਦਾ, ਨਾਲ ਹੀ ਬੀਬੀ ਜੀ ਯਾਨੀ ਉਹਦੀ ਪਿਛਲੀ ਪੂਰੀ ਉਹਨੇ 1 ਮਿੰਟ 'ਚ ਦੱਸ ਦੇਣੀ। ਆਪਣੇ ਬੜੀਆਂ ਗੱਲਾਂ ਕਰਦੇ ਐਵੇਂ ਸ਼ੀਸ਼ੇ ਖਲੋ, ਓਏ ਸ਼ਰਫੂ ਲੈ ਫਿਲਮਾਂ 'ਚ ਜਾਣਾ ਸੀ, ਕਿੱਥੇ ਫਸ ਗਏ ਆ, ਚੱਲੋ ਸੋਫਾ ਸਾਫ। ਔਰ ਸਭ ਤੋਂ ਜ਼ਿਆਦਾ ਮੇਨ ਸ਼ੇਰ ਜਿਹੜਾ ਨਾ ਉਹ ਪੂਰਾ ਥੀਏਟਰ ਦੇ ਵਿੱਚ ਕੋਈ ਆ, ਜਿੰਨ ਮੈਂ ਕੁਆਣ ਰਵਾਇਆ ਹੀ, ਉਹ ਸਾਰਿਆਂ ਨੇ ਉਸਤਾਦ ਜੀ ਯਾਦ ਕੀਤਾ। ਉਹ ਵਾਲਾ ਤਾੜੀ ਉਹ ਲੈ ਕੇ ਜਿਹਦੀ ਮਾਂ ਦਿੰਦਾ ਆ ਲੈ ਯਾਰ ਬੁਰਾ ਕੰਮ ਬਣਾ ਜਾਣ ਯਾਰ, ਉਹ ਬੜੇ ਆਲਾ ਲੋਕ ਨੇ, ਬੜੇ ਅੱਛੇ ਆਰਟਿਸਟ ਨੇ, ਤੇ ਅਸੀਂ ਤੇ ਵੈਸੇ ਉਹ ਫਨ ਕਰਨ ਦੇ। ਜੀ ਮਿੱਠਾ ਜੰਮਦੇ ਹੀ ਇਹਦੇ ਵਾਲਾ ਮੂੰਹ ਬਣਾਇਓ, ਮੇਰੇ ਕੋਲ ਨਹੀਂ ਬਣਦਾ। ਫਰੀਦ ਜੰਮਦੇ ਕਹਿੰਦਾ ਕਿੱਤਾ ਕਰਦਾ ਕਾਲੂ ਨਹੀਂ ਜੰਮਦੇ ਹੀ ਰਹੇ ਜੇ ਕਰਦੇ ਆ। ਕਾਲੂ ਨਹੀਂ ਸਾਡੀ ਜੰਮਦੇ ਹੀ ਕਹਿੰਦੇ ਆ ਮੈਂ ਲੈ ਲਾ। ਜੰਮਦੇ ਹੀ ਕਹਿੰਦੇ ਝੰਡ ਮੈਂ ਆਪਣੀ ਆਪੀ ਲਾਉਂਗਾ। ਨਹੀਂ ਫਰੀਦ ਜਦੋਂ ਪੈਦਾ ਹੋਇਆ ਨਾ, ਪੈਦਾ ਹੁੰਦੇ ਨੇ ਉਹ ਦਾਈ ਦਾ ਪਰਸ ਨਹੀਂ ਉਹ ਚੱਤ ਪਾਇਆ ਇੰਜ ਕਰ, ਕਹਿੰਦੀ ਮੈਂ ਸਮਝ ਨਹੀਂ ਗਿਆ ਵੀ ਬਖਲਾ ਲੈਣ ਡਿਆ। ਇਹ ਵੀ ਜੰਮਦੇ ਨਾ ਆਪਣੇ ਬਿੱਲ ਵੇਖ ਕੇ ਕਹਿੰਦਾ ਇੱਧਰ ਆਪਣਾ ਸੱਸ ਨੂੰ ਮੁੱਕਾ ਰੱਖਿਓ ਯਾਰ। ਮਿੱਠਾ ਜੰਮਦਾ ਹੀ ਕਹਿੰਦੇ ਹਾਂਜੀ ਕਿੰਨੀਆਂ ਸਮੋਸੀਆਂ ਜੀ। ਨਹੀਂ ਹਾਂ ਕਾਲੂ ਨਾਈ ਨੇ ਸਾਜੀ ਨਿੱਕੇ ਜਿਹੇ ਨੂੰ ਚੁੱਕਿਆ ਨਰਸ ਨੇ, ਤੇ ਨਰਸ ਤੇ ਬਾਣੀ ਲਾ ਇੰਜ ਕਰ
ਨਹੀਂ ਅੱਜ ਉਹਨੇ ਚੁੱਕਿਆ ਵਾ ਤੇ ਉਸੇ ਹੀ ਅੱਬੇ ਦੀ ਦਾੜੀ ਨੂੰ ਇੰਨੀ ਕਰੀ ਜਾ ਉਹਨੇ ਕਿਹਾ ਮੇਰਾ ਬੱਚਾ ਵੱਡਾ ਹੋ ਕਿੰਨਾ ਹੀ ਪੈਦੇ ਕਾਰੋਬਾਰੀ ਨਿਕਲੇਗਾ। ਤਾਜੀ ਪੈਦਾ ਹੁੰਦੇ ਆ ਇਦਾਂ ਵਿੱਚ ਹੁਣ ਇਹ ਕਿਉਂ ਨਾਲ ਹੀ ਐਕਸਪ੍ਰੈਸ਼ਨ ਹੀ ਉਸਤਾਦ ਜੀ ਇਹ ਡਮਰੂ ਟੈਪ ਬਣ ਗਏ। ਹਾਂ ਸਹੀ ਰੱਖਿਆ ਕਰੋ, ਬੱਚੇ ਨੇ ਗੱਲ ਕੀਤੀ ਹੱਸੋ, ਹੱਸ ਕੇ ਵਿਖਾਓ। ਛੋਟੇ ਛੋਟੇ ਬੱਚੇ ਰੋਣ ਨਾ ਘਰ ਦੇ ਛਣਕਣਾ ਲਿਆ ਦਿੰਦੇ, ਉਸਤਾਦ ਜੀ ਦੇ ਲਾਗੇ ਤੌਰ ਪੂਰਾ ਚੱਲਿਆ। ਆਪ ਚੱਲ ਤਾਜੀ ਮਰਨ ਲੱਗਿਆ ਕਹਿੰਦੇ ਠੀਕ ਆ ਫਿਰ ਜੰਮਦੇ ਹੀ ਲੋਕੀ ਬੱਚੇ ਰੋਂਦੇ ਨੇ, ਜੰਮਦਾ ਕਹਿੰਦਾ ਤਾਜੀ ਇਹ ਚਿੱਟਾ ਹੁੰਦਾ ਸੀ, ਜੰਮਦੇ ਇਹਨੂੰ ਛਿੱਤਰ ਪੈ ਕੇ ਕਾਲਾ ਹੋ ਗਿਆ, ਇਹਦੇ ਕੋਲ ਗਾਲ ਨਿਕਲ ਗਈ। ਉਸਤਾਦ ਜੀ ਬੱਚੇ ਜੰਮਦੇ ਮੂੰਹ ਚੋਂ ਗਾਲ ਨਿਕਲ ਗਈ। ਹੱਕ ਤਾਂ ਸੀ ਮੇਰੇ ਸਾਹਮਣੇ, ਇਹ ਖੜਾ ਸੀ, ਮੈਂ ਕੋ ਹੱਕ ਤੇ ਸੀ ਜੰਮਿਆ ਤੇ ਡਾਕਟਰ ਨੂੰ ਕਰ ਨਹੀਂ ਫੈਸਲ ਜੰਮੀ ਗਿਆ, ਜੰਮਦੇ ਕਹਿੰਦਾ ਹੋਸ਼ ਦਾਈ ਨੂੰ ਕਰਦਾ ਕੋਕਾ ਫਾਇਰ ਉਹ ਉਹਨੇ ਕਹਾ ਕਿ ਜੰਮਦੇ ਆ ਤਾਜੀ ਜੰਮਦੇ ਦਾਈ ਨੂੰ ਕਿਹਨੇ ਸਲਾਮ ਅਲੈਕੁਮ ਜੀ। जब मैं नर्स कोल खलोती थे कहते बाप के बाद खुद है सबसे बचना, मैं नागन डॉन ਦਾਣਾ ਜੰਮਿਆ ਵਾ ਤੇ ਦੋਵਾਂ ਹੱਥਾਂ ਨਾਲ ਪਾਥੀਆਂ ਬਣਾਉਂਦੇ ਆ ਯਾਰ ਗੁੱਜਰ ਕਹਿੰਦਾ ਨਿੱਕੇ ਨਿੱਕੇ ਹੱਥ ਨਾਲ ਪਾਥੀਆਂ ਬਣਾਉਂਦੇ ਇਹਦੀਆਂ ਪਾਥੀਆਂ ਤੇ ਬੈੱਡ ਦੇ ਨਾਲ ਏਦਾਂ ਲਾਈਆਂ, ਸਾਰਾ ਸਜਾਈ ਜਾਂਦਾ। ਇਹਨੂੰ ਵੇਖ ਕੇ ਇਹਦਾ ਬੂ ਕਹਿੰਦਾ ਦੁੱਧ ਅੱਜ ਕੱਲ੍ਹ ਖਾਲਸ ਨਹੀਂ ਆਇਆ। ਨਹੀਂ ਜੰਮਦਾ ਹੀ ਸਹੀ ਰਾਹ ਸੁੱਤਾ ਰਹਿੰਦਾ ਸੀ, ਪੂਰੇ 3 ਵਜੇ ਉੱਠ ਜਾਂਦਾ ਸੀ ਸਵੇਰੇ। ਅਸਲ ਭਾਈ ਪੈਦਾ ਹੋਏ ਹੀ ਆ ਤਾਂ ਦੇਖ ਕੇ ਵਾਲਾ ਸਾਹਿਬ ਕਹਿੰਦੇ ਐ ਮੇਰਾ ਪੁੱਤਰ ਗੰਦੀਆਂ ਗੱਲਾਂ ਕਰੇਗਾ। ਦਾਣੇ ਜੰਮੇ ਇਹ ਤੇ ਜੰਮਦੇ ਕਹਿੰਦਾ ਭਾਂਡਾ ਲੈ ਆਓ, ਆਪਣਾ ਭਾਂਡਾ ਕਹਿੰਦਾ ਤਾਜੀ ਜੰਮਦੇ ਕਹਿੰਦੇ ਸ਼ੋਅ ਅਪਲੋਡ ਕਰਤਾ। ਯਾਰ ਹੈ ਕਦੀ। ਅੱਛਾ ਭਾਜੀ ਤੁਸੀਂ ਵੀ ਦੱਸਣਾ ਵਾ ਕਿ ਅਗਰ ਤੁਸੀਂ ਲਾਈਫ 'ਚ ਪਹਿਲੀ ਗੱਲ ਕੀ ਕਰਨੀ ਸੀ, ਅਗਰ ਤੁਸੀਂ ਪੈਦਾ ਹੁੰਦੇ ਹੀ ਮਤਲਬ ਅਗਰ ਇਨਸਾਨ ਨੂੰ ਬੋਲਣ ਦੀ ਸ਼ਕਤੀ ਹੁੰਦੀ, ਪਹਿਲੀ ਗੱਲ ਅਮੀ ਜੀ ਸਲਾਮ ਅਲੈਕਮ, ਅੱਬੂ ਜੀ ਸਲਾਮ ਅਲੈਕਮ, ਉਸਤਾਦ ਜੀ ਨੇ ਆ ਕੇ ਕਹਿਣਾ ਸੀ ਵੈਲਕਮ ਬੈਕ ਨਾਜ਼ਰੀਨ। ਵੈਲਕਮ ਬੈਕ ਨਾਜ਼ਰੀਨ। ਨਹੀਂ ਕਾਲੂ ਜਦੋਂ ਪੈਦਾ ਹੋਇਆ ਨਾ ਦੇਖਿਆ ਨਹੀਂ ਯਾਰ ਸਾਡਾ ਘਰ ਤੇ ਮਾੜਾ ਮੋੜਾ, ਕਹਿੰਦਾ ਲਓ ਗਲਤ ਲੋਕੇਸ਼ਨ ਤੇ ਆ ਗਏ। ਮੈਂ ਅਸਲਾਮ ਅਲੈਕਮ ਨਾਜ਼ਰੀਨ, ਜ਼ਿੰਦਗੀ ਮੇਂ ਖੁਸ਼ ਆਮਦੀਦ। ਹਾਂ ਜ਼ਿੰਦਗੀ ਹੈ ਨਾ ਜੀ। ਉਦੋਂ ਆਪਾਂ ਟੀ ਟਾਈਮ ਆਪਾਂ ਉਦੋਂ ਟੀ ਟਾਈਮ ਸ਼ੁਰੂ ਕਰ ਦਿੰਦੇ, ਇਹਨੇ ਬੈਠੇ ਸਾਰੇ ਅੱਗੇ ਵੀ ਉਦਾਂ ਦੇ ਸਾਰੇ ਤੇ ਇਦਾਂ ਹੀ ਵੱਡੇ ਹੁੰਦੇ, ਇੱਥੇ ਤੱਕ ਆ ਜਾਂਦੇ ਹਣਾ। ਲੱਖ ਟੀ ਟਾਈਮ ਲਾ ਜਾਣਾ ਸੀ ਆਪਾਂ ਨੂੰ। ਹਾਂ ਸਕੂਲੋਂ ਆ ਕੇ ਟੀ ਟਾਈਮ ਕਰਨਾ ਯਾਰ। ਕੋਈ ਗੂੰਜ ਪਾ ਕੇ। ਤੁਹਾਨੂੰ ਪਤਾ YouTube ਬਹੁਤ ਪੁਰਾਣੀ ਸ਼ੁਰੂ ਹੋਈ ਹੈ। ਕਦੋਂ ਦੀ ਹੈ? 2019 ਸਾਲ ਪੁਰਾਣੀ, ਯਾਨੀ ਹਾਂਜੀ 5 6 7 ਚ ਹੈਗੀ ਸੀ 5 ਚ YouTube ਹਾਂ। ਮੈਂ ਚੈਨਲ ਬਣਾਇਆ ਸੀ, ਤੁਹਾਨੂੰ ਪਹਿਲੀ ਪੇਮੈਂਟ ਵੀ ਆਈ ਸੀ? ਹਾਂਜੀ ਨਹੀਂ ਉਹ ਦੂਸਰਾ ਸੀ, ਉਸ ਤੋਂ ਪਹਿਲੇ ਵੀ ਮੈਂ ਬਣਾਇਆ ਸੀ, ਇੱਕ ਬੰਦ ਵੀ ਹੋਇਆ ਸੀ ਉਸ ਦੌਰ। ਹਾਂਜੀ ਤੇ ਦੂਸਰਾ ਜਿਹੜਾ ਸੀ ਡਬਿੰਗ ਮਾਸਟਰ ਸਜਾਦ ਵਾਲਾ। ਪਹਿਲੀ ਵੀਡੀਓ YouTube ਤੇ ਨਾ 18 ਸੈਕਿੰਡ ਦੀ ਅਪਲੋਡ ਹੋਈ ਸੀ, ਆਈ ਐਮ ਇਨ ਦਾ ਜ਼ੂ, ਜਵੇਦ ਨਾਮੀ ਬੰਦੇ ਦੇ। ਹਾਂਜੀ ਹਾਂਜੀ ਉਹ ਵੀਡੀਓ। ਔਰ ਇਹ ਤੁਹਾਨੂੰ ਪਤਾ ਇਹ ਤਿੰਨਾਂ ਚੋਂ ਦੋਸਤਾਂ ਨੇ ਮਿਲ ਕੇ ਐਪ ਬਣਾਈ ਸੀ। ਹਾਂਜੀ ਇੱਕ ਬੰਗਲਾਦੇਸ਼ੀ ਨੇ, 2 ਇੰਗਲੈਂਡ। ਹਾਂ ਉਹਨਾਂ ਨੇ ਐਪ ਬਣਾਈ ਸੀ, ਆਪਣੀ ਚੀਜ਼ਾਂ ਉੱਪਰ ਅਪਲੋਡ ਕਰਦੇ ਸੀ। ਇਹ ਪਹਿਲੇ ਪੇਪਲ ਚ ਕੰਮ ਕਰਦੇ ਸੀ, ਪੇਪਲ ਨਹੀਂ ਉਹ ਪੈਸੇ ਧੋਰਮੇ ਉਹਦੇ ਚ ਕੰਮ ਕਰਦੇ। ਹਾਂਜੀ ਇਹ ਐਪ ਸੀ ਨਾਰਮਲ। ਉਸਤਾਦ ਜੀ ਪਾਕਿਸਤਾਨੀ ਐਪ ਕੋਈ ਨਹੀਂ ਹੈਗੀ? ਮੈਂ ਬਣਾ ਰਿਹਾ ਹੁਣ ਆਪਾਂ ਉਹ ਜਲਦੀ ਹੈ ਜਿਹੜੀ ਉਹ ਵਾਲੀ ਸਟਾਰਲੀ। ਨਹੀਂ ਇਸ ਤੋਂ ਇਲਾਵਾ ਕੋਈ ਡੇਲੀ ਮੋਸ਼ਨ, ਕੋਈ ਇਦਾਂ ਦਾ, ਕੋਈ ਗੂਗਲ ਉਹਦੇ 'ਚ ਰੀਲਸ ਵੀ ਤੁਸੀਂ ਅਪਲੋਡ ਕਰ ਸਕਦੇ। ਹਾਂ ਸਹੀ। ਹਾਂ ਸਟਾਰਲੀ ਹਾਂ ਪੋਸਟ ਵਗੈਰਾ ਵੀ ਹੋ ਸਕਦੀ, ਲਾ ਸਕਦੇ। ਉਸਤਾਦ ਜੀ ਵੈਸੇ ਤੁਹਾਨੂੰ ਤਮਗਾ ਹੁਸਨੇ ਕਾਰਗਰਦਗੀ ਜਿਹੜਾ ਨਾ ਮਿਲਦਾ ਹੁੰਦਾ ਸਿਆਸੀ, ਉਹ ਮਿਲਣਾ ਚਾਹੀਦਾ। ਸਦਾਰਤੀ ਜਿੰਨੇ ਤੁਹਾਡੀ ਖਿਦਮਤ ਇਸ ਮੁਲਕ ਵਾਸਤੇ, ਜਿਹੜਾ ਤੁਸੀਂ ਇਸ ਮੁਲਕ ਦਾ ਸੋਚਿਆ, ਤੁਹਾਨੂੰ ਸਦਾਰਤੀ ਬਾਤ ਕਿਹੜੀਆਂ ਲੱਤਾਂ ਘੁੱਟਦੀਆਂ ਮੁਲਕ ਦੀਆਂ ਉਸਤਾਦ ਨੇ। ਨਹੀਂ ਉਸਤਾਦ ਜੀ ਨੂੰ ਨਿਸ਼ਾਨੇ ਇਮਤਿਆਜ਼ ਮਿਲਣਾ ਚਾਹੀਦਾ। ਇਬਰਤ ਕੀ ਕਿਹਾ? ਨਿਸ਼ਾਨੇ ਇਬਰਤ, ਨਿਸ਼ਾਨੇ ਇਮਤਿਆਜ਼ ਮਾਰਟ ਨਿਸ਼ਾਨੇ ਇਮਤਿਆਜ਼ ਮਾਰਟ, ਨਿਸ਼ਾਨੇ ਚੇਜ਼ ਅਪ। ਹਾਂ ਨਿਸ਼ਾਨੇ ਚੇਜ਼ ਅਪ ਵੀ ਮਿਲਣਾ ਚਾਹੀਦਾ। ਤੇ 골ਡ ਮੈਡਲ ਅਲ ਫਤਿਹ। ਸਾਜੀ ਮੈਨੂੰ ਆਖਰੀ ਲਾਈਨ 'ਚ ਬੋਲਣ ਦਾ ਕੋਈ ਮੌਕਾ ਮਿਲਦਾ? ਹਾਂਜੀ ਆਖਰੀ ਲਾਈਨ ਕੀ ਬੋਲਣੀ ਨਹੀਂ, ਲੇਕਿਨ ਉਹ ਇਸਲਾਮਿਕ ਨਹੀਂ ਕਰਨਾ। ਨਹੀਂ ਮਤਲਬ ਇੱਕ ਸ਼ੁਗਲ 'ਚ ਰੱਖਣੀ। ਨਹੀਂ ਮੈਂ ਜਨਮ ਤੁਹਾਨੂੰ ਦੱਸਾਂਗਾ ਮੇਰੀ ਜਿਹੜੀ ਮੈਂ ਨਹੀਂ ਤੇਰੇ ਵਰਗਾ ਨਾ ਵੀ ਬਹੁਤਾ ਇਮੋਸ਼ਨਲ ਹੋ ਜਾਂਦੇ ਵੀ ਆਖਰੀ ਜੀ ਮੈਂ ਕਲਮਾ ਪੜ੍ਹਨਾ ਚਾਹਾਂਗਾ। ਉਹ ਤੇ ਅੱਲਾ ਸਾਰਿਆਂ ਨੂੰ ਨਸੀਬ ਕਰੇ। ਨਾਰਮਲ ਇੱਕ ਫਨੀ ਵੇ 'ਚ ਗੱਲ ਕਰ ਰਹੇ। ਇਹ ਤੇ ਸਾਰਿਆਂ ਦੀ ਹੈ ਨਾ ਖੁਆਇਸ਼ ਤੇ ਹਾਂਜੀ ਭੈਣ ਮੈਂ ਵੈਸੇ ਫਨੀ ਵੇ 'ਚ ਗੱਲ ਕਰ ਰਿਹਾ। ਫਨੀ ਜੀ ਨਹੀਂ ਉਸਤਾਦ ਜੀ, ਮੈਂ ਸੀਰੀਅਸ ਮੈਂ ਕਹਿਣਾ ਸੀ ਕਿ ਮੈਂ ਆਪਣੀ ਟੀਮ ਤੋਂ ਇਲਾਵਾ ਨਹੀਂ ਦਫਨ ਹੋਣਾ।
ਲਾ ਇਹ ਸਾਡਾ ਛੋਟਾ ਜਿਹਾ ਕਬਰਸਤਾਨ ਬਣਾਉਣ ਲੱਗਾ ਜੀ ਸਜਾਦ ਜਾਨੀ ਕਬਰਸਤਾਨ। ਹਾਂ ਇੱਥੇ ਭਾਵੇਂ ਦਿਲ ਕਰੇ ਉਸਤਾਦ ਜੀ ਨਹੀਂ ਆਫੀਸ਼ੀਅਲ ਕਬਰਸਤਾਨ। ਉਸਤਾਦ ਜੀ ਮੈਂ ਸਾਰਿਆਂ ਨੂੰ ਮੈਂ ਕਹਿਣਾ ਸੀ ਛੋਟੀ ਜੀ ਮੇਰੇ ਨਾਲ ਫੈਸਲ ਭਾਈ ਇਦਾਂ ਦੇ ਕਾਪੀ ਨਾਲ ਮਿੱਠਾ। ਅਸੀਂ ਤੇਰੇ ਤੋਂ ਪਤਾ ਨਹੀਂ 30 ਸਾਲ ਬਾਅਦ ਮਰਨਾ, ਤੂੰ ਮਾਵਾ ਪਹਿਲੇ ਹੀ। ਮੈਂ ਇਹ ਮੇਰੀ ਖੁਆਇਸ਼ ਹੈ ਮੇਰੀ। ਤੁਸੀਂ ਕਿਹਾ ਆਖਰੀ ਖੁਆਇਸ਼ ਕੀ? ਗੱਲ ਕਰਨੀ ਖੁਆਇਸ਼ ਨਹੀਂ ਕਿਹਾ ਮੈਂ, ਆਖਰੀ ਕੀ ਗੱਲ ਕਰੇਗਾ? ਗੱਲ ਨਹੀਂ ਕਰਦਾ ਹੁੰਦਾ, ਸਲਾਮੀ ਹੁੰਦੀ ਇਹਨਾਂ ਦੀ ਐਂਡ ਤੇ ਬਸ। ਤਾਂ ਜੀ ਆਖਰਲੀ ਗੱਲ ਕਰਨ ਦੇ ਅਬਦੁੱਲਾ ਨੂੰ ਕਹਿੰਦੇ ਉਹ ਡੱਬੇ ਨਾ ਫਰੀਦ ਨੂੰ ਦੇਈ। ਇਹ ਡੱਬੇ ਡੱਬੇ ਕੀ ਉਹ ਨਾ ਸਪੀਕਰ ਫਰੀਦ ਨੂੰ ਦੇਈ। ਉਸਤਾਦ ਨੇ ਆਖਰੀ ਗੱਲ ਇੰਜ ਬਹਿ ਕੇ ਕਹਿੰਦੇ ਚਲੋ। ਨਹੀਂ ਮੈਂ ਆਖਰੀ ਇੰਜ ਹੀ ਕਰਨੀ ਸੀ, ਰੱਬ ਦੇ ਨਾਮ ਰਹੀ। ਨਹੀਂ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਉਸਤਾਦ। ਉਹ ਭਰਾਵਾ ਕਿਹੜਾ ਵੀ ਜਾਣਦਾ ਹੈ। ਫੈਸਲ ਤੂੰ ਆਖਰੀ ਗੱਲ ਕੀ ਕਰਨੀ ਸੀ, ਕੀ ਕਰਨੀ ਚਾਹੇਗਾ? ਬੇਸਿਕ ਉਸਤਾਦ ਜੀ ਆਖਰੀ ਅਗਰ ਮੈਨੂੰ 5 ਮਿੰਟ ਮਿਲ ਜਾਣ ਨਾ ਹਾਂ ਤੇ ਮੈਂ ਆਪਣੀ ਟੋਟਲ ਪ੍ਰਾਪਰਟੀ, ਆਪਣੇ ਪਾਸਵਰਡ, ਆਪਣੇ ਲੋਕਰ ਉਹ ਆਪਣੇ ਬੇਟੇ ਦੇ ਹਵਾਲੇ ਕਰਾਂਗਾ। ਹੁਣ ਕਰ ਦਿਓ ਫਿਰ। ਪਾਸਵਰਡ ਖੋਲ ਕੇ ਬੇਟਾ ਵੇਖੇ ਉਹ ਮੇਰਾ ਵੱਡਾ ਗੰਦਾ ਇਨਸਾਨ। ਗੰਦਾ ਜੀ ਦਾਨਿਸ਼ ਨੇ ਆਖਰਲੀ ਗੱਲ ਕੀਤੀ, ਉਹ ਵੀ ਚੁਗਲੀ ਕਰਦੀ। ਉਸਤਾਦ ਜੀ ਦਾਨਿਸ਼ ਨੇ ਆਖਰੀ ਗੱਲ ਕਰਨੀ ਸੀ, ਓਏ ਫੋੜਾ ਅੰਦਰ ਕਰ ਲੋ ਤੇ ਮਰ ਜਾਣਾ ਸੀ। ਮਿੱਟੇ ਨੇ ਆਖਰੀ ਗੱਲ ਕਰਨੀ ਸੀ, ਇੱਕ ਵੀ ਕੋਕ ਹੋ ਜੇ। ਮਿੱਠੇ ਨੇ ਆਖਰੀ ਕਰੀ ਮੈਂ ਮਰਨ ਲੱਗੇ। ਯਾਰ ਜਦੋਂ ਕਾਲੂ ਨੂੰ ਫੌਤ ਹੋਣਾ ਕਿਸੇ ਨੇ ਇੰਜ ਨਹੀਂ ਕਰਨਾ, ਇੱਕ ਵਾਰ ਇੱਕ ਪਾਸੇ ਕਰਨਾ ਜੀ ਬਸ, ਦੂਜੇ ਤਿਆਰ ਹੋਣੀ ਬੰਦ ਹੋਣੀ। ਆਹ ਕੱਲ ਦੇ ਇੱਕੋ ਸਾਈਡ ਤੋਂ ਐ ਕਰਨਾ, ਦੂਜੀ ਪਹਿਲੇ ਹੀ ਬੰਦ ਹੋਣੀ। ਇੱਕ ਸਾਈਡ ਤੋਂ ਮਰਿਆ ਹੈ। ਨਹੀਂ ਵੈਸੇ ਉਸਤਾਦ ਜੀ ਇਹ ਸੋਚਣਾ, ਇਹ ਲਮਹਾ ਫਿਕਰੀਆ ਵਾ ਵੀ ਕਿਹੜੀ ਗੱਲ ਹੋਣੀ ਚਾਹੀਦੀ ਹੈ। ਅਗਰ ਅੱਲਾਹ ਤੁਹਾਨੂੰ ਇੰਨਾ ਟਾਈਮ ਦੇ ਦੇਵੇ। ਯਾਰ ਮੈਂ ਤਾਂ ਮਾਫੀ ਮੰਗ ਕੇ ਜਾਊਂਗਾ। ਏਦਾਂ ਦਾ ਪਿਓ ਮਰਨ ਲੱਗਾ ਕਹਿਣ ਦਾ ਮਕਾਨ ਦੇ ਥੱਲੇ ਖਜ਼ਾਨਾ, ਉਹ ਸਾਰਾ ਹੀ ਭੱਟ ਦਿੰਦਾ ਪੁੱਤ, ਨਿਕਲਦਾ ਹੈ ਨਹੀਂ। ਇਹੋ ਜਿਹਾ ਬੰਦਾ ਆਖਰਲੀ ਗੱਲ ਇਦਾਂ ਦੀ ਕਰ ਜਾਂਦਾ ਕਿ ਉਹ ਪਿੱਛੋਂ ਫੈਮਿਲੀ ਨੂੰ ਏਜੰਸੀ ਪਈ ਹੁੰਦੀ। ਏਦਾਂ ਤਾਂ ਬੰਦਾ ਆਖਰੀ ਗੱਲ ਐਸੀ ਕਰਦਾ ਜਨਾਜ਼ੇ ਸਾਰੇ ਹੌਲੀ ਹੌਲੀ ਪਿੱਛੇ ਜਾਣ ਲੱਗਦੇ ਹੋਰ ਕਰਾਓ। ਇਹ ਏਦਾਂ ਦੇ ਕਹਿ ਗਿਆ। ਆਖਰੀ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਬਾਸੀ ਲੈ ਕੇ ਗਵਾਤਾ। ਅੱਛਾ ਉਹ ਸੁਣਿਆ ਨਾ ਮਰਨ ਲੱਗਿਆ ਇੱਕ ਬੰਦਾ ਐ ਕਰਕੇ ਬਹੁਤ ਮਸ਼ਹੂਰ ਆ ਉਹ। ਨਹੀਂ ਭਾਈ ਫੈਸਲ ਨੂੰ ਆਖਰੀ ਗੱਲ ਕਰਨ ਦਾ ਮੌਕਾ ਮਿਲਿਆ, ਸਾਰੇ ਭੈਣ ਭਰਾ ਇਕੱਠੇ ਕਰਦੇ ਫੌਤ ਹੋ ਗਿਆ। ਉਧਰ ਆਇਆ ਇੱਧਰ ਆਇਆ ਲੈ ਵੀ ਨਹੀਂ 5 ਮਿੰਟ ਚ ਨਿਗਾਹ ਤੇ ਫੈਸਲ ਸਾਹਿਬ ਦੇ ਇੰਜ ਕਰਕੇ ਸਾਰੇ ਉੱਤੇ ਇੰਜ ਖਲੋਤੇ ਤੇ ਇੱਕਦਮ ਕਹਿੰਦਾ ਉਹ ਸਾਰੇ ਦੌੜ ਕੇ। ਉਹਨਾਂ ਨੇ ਪੁੱਛਿਆ ਆਪਾ ਜੀ ਕੋਈ ਨਸੀਹਤ? ਕਹਿੰਦਾ ਅੱਗੇ ਕੀਤੀ ਮੈਂ ਕਦੇ ਜ਼ਿੰਦਗੀ ਚ। ਬੱਚੇ ਨੇ ਪੁੱਛਿਆ ਬਾਈ ਕੋਲ ਸੀ, ਤੁਸੀਂ ਆਹ ਪੌਜ ਬੜੇ ਸਿਆਣੇ ਆ। ਆਹ ਦੇਖ ਲਓ ਆਪੇ ਜੋ ਕਰਨਾ ਹੋਇਆ ਕਰਦਾ। ਉਹ ਵੀ ਸੀ ਜਿਹੜੇ ਆਲੇ ਦੁਆਲੇ ਬੱਚੇ ਬਿਠਾਏ ਨੇ, ਸ਼ੇਖ ਸਾਹਿਬ ਸਨ। ਮੇਰਾ ਵੱਡਾ ਮੁੰਡਾ ਕਿਤੇ ਕਹਿੰਦਾ ਬਾਈ ਮੈਂ ਸਾਈਡ ਤੇ, ਛੋਟਾ ਕਹਿੰਦਾ ਮੈਂ ਵੀ ਸਾਈਡ ਤੇ। ਕਹਿੰਦਾ ਦੋਵੇਂ ਦੁਕਾਨ ਤੇ ਨਹੀਂ ਗਏ ਜੀ। ਨਹੀਂ ਕਹਿੰਦਾ ਸਾਰੇ ਇੱਥੇ ਦੁਕਾਨ ਤੇ ਕੌਣ? ਉਸਤਾਦ ਜੀ ਮੈਂ ਸਵੇਰੇ ਜਾਣਾ ਹੈਗਾ, ਮੈਨੂੰ ਸਵੇਰੇ ਛੁੱਟੀ ਚਾਹੀਦੀ ਹੈ। ਕਿੱਥੇ? ਉਸਤਾਦ ਜੀ ਗੋਬਿੰਦਾ ਸਾਹਿਬ ਨੂੰ ਨਾ ਗੋਲੀ ਵੱਜ ਗਈ, ਮੈਂ ਉਸਤਾਦ ਜੀ ਜਾਣਾ ਹੈਗਾ ਦੁਕਾਨਦਾਰੀ ਕਰਨ। ਨਹੀਂ ਯਾਰ ਫਿਰ ਮੈਨੂੰ ਵੀ ਲੈ ਚੱਲੀ, ਮੇਰਾ ਵੀ ਉਹਨਾਂ ਨਾਲ ਮਾਰ ਮੁਹੱਬਤ। ਕਲੀਨ ਸ਼ੀਟ ਕਲੋਨੀ ਰਹਿ ਰਹੇ ਹੋ ਕਿਤੇ। ਐਚ ਪੋਤਰੇ ਲੈ ਜਾਓ ਥੋੜੇ ਜਿਹੇ। ਹੈ ਐ ਵੀ ਕੋਲੋਂ ਦੀ ਗੱਲ ਆ ਜਾਣ, ਉਹਨਾਂ ਨੂੰ ਗੋਲੀ ਵੱਜੀ ਨਹੀਂ ਕਿਤੇ, ਉਹਨਾਂ ਆਪੇ ਹੀ ਸਾਫ਼ ਕਰਦੇ ਆ ਨਾ, ਉਹਨਾਂ ਦੇ ਪੈਰ 'ਚ ਵੱਜੀ ਗਿੱਟੇ 'ਚ। ਉਸਤਾਦ ਜੀ ਇਸ ਬੰਦੇ 4-4:30 ਵਜੇ ਉਹ ਕਿਤੇ ਆਪੇ ਹੀ ਨਾ ਸਾਫ਼ ਕਰ ਰਹੇ ਸੀ ਰਿਵਾਲਵਰ ਆਪਣਾ। ਨਹੀਂ ਉਸਤਾਦ ਜੀ ਤੁਸੀਂ ਵੀ ਨਾ ਏਦਾਂ ਉਹ ਆਪ ਨਾ ਸਾਫ਼ ਕਰੇਗਾ। ਸਾਨੂੰ ਕਹਿਤਾ ਅੱਛਾ ਸ਼ੁਗਲ ਤੋਂ ਇਲਾਵਾ ਉਸਤਾਦ ਜੀ ਏਦਾਂ ਨਹੀਂ ਕਰਨਾ ਚਾਹੀਦਾ ਹੈਗਾ। ਭੈਣ ਮਜਬੂਰੀ ਬਣ ਜਾਂਦੀ ਨਾ, ਮੈਂ ਕਿਹੜਾ ਵੀ ਕੋਈ ਅੱਲਾ ਮਾਫੀ ਦੇਵੇ, ਮੈਨੂੰ ਸ਼ੌਕ ਆ, ਮੈਂ ਤਾਂ ਇਦਾਂ ਦਾ ਬੰਦਾ ਨਹੀਂ, ਲੇਕਿਨ ਮਜਬੂਰੀ ਬਣ ਜਾਂਦੀ। ਅੱਲਾਹ ਤਾਲਾ ਮਾਫ। ਪਹਿਲੀ ਦੀ ਪਹਿਲੀ ਸਾਰੇ ਮੈਂ ਤਾਂ ਜਿੱਦਾਂ ਲਾਇਸੈਂਸ ਬਣਵਾਏ ਮੈਨੂੰ ਪਤਾ। ਫੈਸਲ ਸਾਹਿਬ ਹੋਇਆ ਕੀ ਉਹਨਾਂ ਨੂੰ ਤੁਸੀਂ ਉਹ ਯਾਰ ਉਹ ਕਿਤੇ ਸਾਫ਼ ਕਰ ਰਹੇ ਪਏ ਸੀਗੇ ਫਰੀਦ ਸਾਹਿਬ ਸੁਬਹ 4:45 ਤੇ ਸਾਫ਼ ਕਰ ਰਹੇ ਸੀ, ਆਪਣੀ ਕਿਤੇ ਨੀਂਦ ਚ ਹੋਣਗੇ ਜਾਂ ਕਿਤੇ ਥੋੜਾ ਜਿਹਾ ਇੰਜ ਹੋ ਗਿਆ, ਮਿਸ ਕਾਲ ਵੱਜ ਗਈ। ਹਾਂਜੀ ਨਹੀਂ ਇੰਨੀ ਸਾਜਰੇ ਪਿਸਤੌਲ ਸਾਫ਼ ਕਰਨ ਡਾਕਟਰ ਨੇ ਦੱਸਿਆ ਵਾ। ਯਾਰ ਉਹਨਾਂ ਨੇ ਜਾਣਾ ਸੀ ਕਿਤੇ 6 ਵਜੇ, ਪਿਸਤੌਲ ਲੈ ਕੇ ਜਾਣਾ ਸੀ, ਹਾਂ ਗੱਬਰ ਮਾਰਨਾ ਸੀ ਉਹਨਾਂ ਨੇ। ਉਹ ਭਾਈ ਪਹਿਲੇ ਮੈਗਜ਼ੀਨ ਕੱਢੀਦਾ ਵਾ, ਲਓ ਠੀਕ ਹੈ ਨਾ, ਮੈਜ਼ਗੀਨ ਗੋਲੀਆਂ ਖਾਲੀ ਕਰੀਦੀਆਂ ਵਾ। ਕੋਈ ਇੱਕ ਗੋਲੀ ਕਿਤੇ ਸਾਫ਼ ਪਹਿਲੇ ਮੈਜ਼ਗੀਨ ਕੱਢੀ ਦਾ ਵਾ, ਠੀਕ ਹੈ, ਗੋਲੀਆਂ ਖਾਲੀ ਫਿਰ ਲੋਗੀਆਂ ਖਾਲੀ ਵਿੱਚੋਂ ਕੱਢੀ ਦੀਆਂ ਸਾਰੀਆਂ। ਹਾਂ ਫਿਰ ਰਿਵਾਲਵਰ ਜਿਹੜਾ ਵਾ ਨਾ ਉਹਨੂੰ ਸਾਈਡ ਤੇ ਰੱਖੀ। ਕਹਿੰਦਾ ਫੇਰ ਫਾਸ ਕਰੀਦਾ ਵਾ। ਫਿਰ ਤੁਹਾਡਾ ਸਪਤੌਲ ਰੈਡੀ ਆ। ਉਹ ਇੱਕ ਗੋਲੀ ਨਾ ਕਿਤੇ ਰਾਤ ਦੀ ਵਿੱਚ ਸੁੱਤੀ ਰਹਿ ਗਈ ਸੀ, ਸਵੇਰੇ ਉਹ ਫਸੀ ਰਹਿ ਗਈ ਸੀ ਓਏ। ਨਹੀਂ ਹਾਂ ਮੈਨੂੰ ਮਰੇ ਤੂੰ ਗੋਬਿੰਦਾ ਸਾਹਿਬ ਵਰਗਾ ਐਕਟਰ ਨਹੀਂ ਆਣਾ। ਓਏ ਡਾਂਸਰ। ਲੇਕਿਨ ਉਹਨਾਂ ਦੀ ਸਫਾਈ ਸੁਫਾਈ ਦਾ ਵੀ ਕੋਈ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਕਰਨੀ ਹੈ, ਆਪਣੇ ਨੂੰ ਕਰਕੇ ਕਰਨ ਦਾ। ਜਿੰਨੇ ਸਫਾਈ ਪਸੰਦ ਉਹ ਵਾ ਤੇਰੀ ਸੋਚ ਆ। ਸਿਰਫ ਪਿਸਤੌਲ ਦੀ ਹਾਂਜੀ ਇਹ ਵੀ ਕਿਸੇ ਮੁਲਾਜ਼ਮ ਕੋ ਕਰਾ ਲੈਂਦੇ, ਲੁਕੀ ਪੈ ਗਈ ਨਾ। ਉਸਤਾਦ ਜੀ ਹਨੀ ਭਾਜੀ ਨੇ ਆਹੋ ਉਹ ਲੁੱਗੀ ਉਸਤਾਦ ਜੀ ਮੈਨੂੰ ਨਾ ਭਾਇਲ ਕਰਮ ਲੈਣਾ ਲੁੱਗੀ ਪੈ ਗਈ ਨਾ।
ਉਸਤਾਦ ਜੀ ਮੈਨੂੰ ਮੇਰੇ ਨਾਲ ਇੱਕ ਯਾਰ ਨੇ ਹੁਣ ਕਰਨ ਜੋਗੇ ਰਹੇ ਮੈਨੂੰ ਇੱਕ ਯਾਰ ਨੇ ਨਾ ਵਾਕਿਆ ਸੁਣਾਇਆ ਉਸਤਾਦ ਜੀ। ਉਹਨੇ ਨਾ ਸਾਡੇ ਇੱਕ ਫਨਕਾਰ ਨੇ ਵੱਡੇ ਖਾਨ ਸਾਹਿਬ, ਉਹਨਾਂ ਨੇ ਨਾ ਉਸਤਾਦ ਜੀ ਜਾਣਾ ਸੀਗਾ ਕਿਤੇ ਸ਼ਾਦੀ ਤੇ। ਅਕਰਮ ਸਾਹਿਬ ਸਾਡੇ ਦੋਸਤ ਹੈਗੇ ਨੇ, ਉਹਨਾਂ ਨੂੰ ਕਹਿੰਦੇ ਖਾਨ ਸਾਹਿਬ ਕੇ ਗੱਡੀ ਦੇਣਾ ਆਪਣੀ। ਉਹਨਾਂ ਨੇ ਯਾਰ ਗੱਡੀ ਆਪਣੀ ਵੱਡੀ ਰੇਂਜ ਰੋਵਰ ਦੇ ਦਿੱਤੀ, ਉਹ ਫੋਰਚੂਨਰ ਦੇ ਦਿੱਤੀ ਕਿ ਲਓ ਵੀ ਤੁਸੀਂ ਵਿਆਹ ਤੇ ਜਾਓ ਜ਼ਰਾ ਟੱਪੇ ਨਾਲ। ਆਹੋ, ਤੇ ਉਹ ਲੈ ਗਏ ਗੱਡੀ ਤੇ ਉਹਨਾਂ ਨੂੰ ਕਾਲ ਕੀਤੀ ਹੈ ਯਾਰ ਪਿੱਛੇ ਨਾ ਮੇਰੀ ਇੱਕ ਅਮਾਨਤ ਪਈ ਹੈ ਤੇ ਇਹਨੂੰ ਨਾ ਜ਼ਰਾ ਸਾਹਮਣੇ ਸੇਫ ਰੱਖੀ ਤੇ ਮੈਨੂੰ ਵਾਪਸ, ਮੈਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਉਸ ਆਈ ਉਹਨੇ ਪਿੱਛੇ ਵੇਖੀ ਤੇ ਕਲਾਸ਼ਨ ਤੋਪ ਕਲਾਸ਼ਨ ਤੋਪ ਤੇ ਹਾਂ ਸਭ ਗੱਡੀ 'ਚ ਰੋਣ ਲੱਗ ਪਏ। ਉਹ ਅਕਰਮ ਸਾਹਿਬ ਨੂੰ ਫੋਨ ਕਰਕੇ ਬੋਲਣੇ ਆਹ ਤੂੰ ਚੰਗਾ ਨਹੀਂ ਕੀਤਾ ਹੋਇਆ, ਆਹ ਲੈ ਆਪਣੀ ਗੱਡੀ ਤੇਰੀ ਉੱਥੇ ਖਲੋਤੀ। ਉੱਥੇ ਰੋਡ ਤੇ ਹੀ ਖਿਲਾਰ ਗਏ, ਉੱਥੇ ਰਿਕਸ਼ਾ ਕਰਾ ਕੇ ਤੇ ਆ ਗਏ ਤੇ ਅਕਰਮ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਉੱਥੋਂ ਗੱਡੀ ਲੈ ਲੈ, ਮੈਂ ਨਹੀਂ ਜਾਣਾ। ਇੰਨਾ ਡਰ ਲੱਗਦਾ। ਤੇ ਸਾਡੇ ਨਾ ਇੱਕ ਇਸਮਾਈਲ ਨਹੀਂ ਯਾਰ ਆ ਜਿਹੜੇ ਐਕਟਰ ਹੈਗੇ ਨੇ ਅਲੀ ਜਾਨ ਭੱਟੀ ਸਾਹਿਬ, ਅਲੀ ਜਾਨ ਭੱਟੀ ਸਾਹਿਬ ਨੂੰ ਵਿਲਨ ਕਰ ਰਹੇ ਨੇ ਤੇ ਇੱਕ ਕਰੈਕਟਰ ਨੇ ਹਨਾ ਚੇਜ਼ੇ ਵਿੱਚ ਬੰਦੂਕ ਅਸਲੀ ਫੜਾਤੀ ਹੈ ਸਭ ਚੇਜ਼ੇ 'ਚ। ਅੱਲਾ ਜਾਣਦਾ ਉਸਤਾਦ ਜੀ, ਸੱਚੀ ਮੁੱਚੀ ਦੀ ਗੱਲ ਕਰ, ਚੇਜ਼ੇ 'ਚ ਬੰਦੂਕ ਅਸਲੀ ਫੜਾਤੀ ਤੇ ਫਰੀਦ ਉਹਨਾਂ ਨੇ ਨਾ ਉੱਪਰ ਨਾ ਇੱਕ ਘੜਾ ਸੀਗਾ, ਘੜੇ ਵਿੱਚ ਫੁੱਲ ਵਗੈਰਾ ਸੀਗਾ ਰੱਖੇ, ਉਹ ਗਲੋਬ ਜਿਹਾ ਬਣਾਇਆ ਸੀਗਾ, ਉਹ ਫੁੱਲਾਂ ਦੀਆਂ ਪੱਤੀਆਂ, ਉਹ ਇੰਜ ਕਰਕੇ ਉਹਨੂੰ ਫਾਇਰ ਸਿਰ ਮਾਰਨਾ ਸੀਗਾ ਤੇ ਉਹ ਸੁੱਚ ਲੱਗਦੇ ਨੇ ਤੇ ਬਲਾਸਟ ਹੋ ਜਾਂਦਾ, ਖਿਲਰ ਜਾਂਦਾ। ਇਹਨਾਂ ਨੇ ਕਿਤੇ ਫਾਇਰ ਮਾਰਿਆ, ਫਾਇਰ ਅੱਗੇ ਕਿੰਨੀ ਛਾਵਾਂ ਸੀਗੀਆਂ, ਸ਼ਰਲੇ ਜਿਹੇ ਭੱਟੀ ਸਭ ਬੇਹੋਸ਼ ਹੋ ਗਏ ਮਾਰ ਕੇ ਆਪੇ ਬੇਹੋਸ਼ ਹੋ ਗਏ ਤੇ ਡਰਾਮਾ ਹੀ ਚੜਦਾ ਹੈ। ਮੈਂ ਨਹੀਂ ਕਰਨਾ ਡਰਾਮਾ, ਠੀਕ ਹੈ। ਨਹੀਂ ਸਿਆਣੇ ਕਹਿੰਦੇ ਖਾਲੀ ਅਸਲੇ ਦਾ ਬਹੁਤਾ ਖੌਫ ਹੁੰਦਾ ਵਾ। ਉਹ ਭਾਈ ਅਸਲੇ ਦਾ ਹੁੰਦਾ ਹੀ ਖੌਫ ਆ। ਮੇਰਾ ਸਿਆਣਾ ਝੂਠ ਬੋਲਦਾ ਵੀ ਖਾਲੀ ਦਾ ਬਹੁਤਾ ਹੁੰਦਾ। ਆਪਣਾ ਸਿਆਣਾ ਉੱਤੇ ਲਿਆ ਮੇਰੇ ਏਦਾਂ ਹੀ ਮੈਂ ਵੀ ਮੇਰੇ ਨਾਲ ਵੀ ਹੋਇਆ ਕਿ ਦੋਸਤ ਨਾਲ ਡੇਰੇ ਤੇ ਏਦਾਂ ਹੀ ਬੈਠੇ ਐ ਟਾਈਪ ਘਾਹ ਲੱਗਾ ਤੇ ਸਾਰੇ ਹੁਣ ਬੈਠੇ। ਹੁਣ ਉਸਤਾਦ ਜੀ ਉਹ ਜਿਹੜਾ ਬੰਦਾ ਨਾ ਬੈਠਾ ਲੈ ਕੇ ਗਨ, ਉਹ ਵੱਡੀ ਉਹ ਕੁੱਪਾ ਨਹੀਂ ਲੱਗਾ ਹੁੰਦਾ, ਉਹਨੂੰ ਕੀ ਕਹਿੰਦੇ ਨੇ, ਪਪਸ਼। ਆਹੋ, ਉਹ ਉਸਤਾਦ ਜੀ ਲੈ ਕੇ ਤੇ ਹੁਣ ਉਹ ਏਦਾਂ ਨਾ ਬਹਿ ਕੇ ਗੱਲਾਂ ਕਰਨ ਤੇ ਨਾਲ ਹੁਣ ਉਹ ਏਦਾਂ ਹੀ ਕਰਨ ਤੇ ਮੈਂ ਸਾਹਮਣੇ ਬੈਠਾ, ਮੈਂ ਅੱਕ ਗਿਆ, ਮੈਂ ਇੱਧਰ ਉੱਧਰ ਹੋ ਗਿਆ। ਮੈਂ ਕਿਹਾ ਭਾਜੀ ਇੱਕ ਜਗ੍ਹਾ ਘਲਾਰ ਲਓ, ਅਗਲੇ ਦਾ ਕਿਉਂ ਸਾਹਸ ਕਰ। ਉਹਨੂੰ ਉਸਤਾਦ ਜੀ ਮਸੇ ਮੈਂ ਉਹਦੀ ਗੰਨ ਥੱਲੇ ਰਖਵਾਈ ਨੇ ਤੇ ਉਹ ਭਾਈ ਇੰਜਾਂ ਦੀ ਕਰੀ ਜਾਵੇ। ਕਿਹੜੇ ਟਾਈਮ ਅਗਲੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਟਾਈਮ ਏਦਾਂ ਹੋਈਏ। ਤਰੀਕ ਭਰੀ ਪਈ ਆ ਖਾਲੀ ਪਿਸਤੌਲਾਂ ਦੇ ਨਾਲ, ਖਾਲੀ ਅਸਲੇ ਨਾਲ ਕਿੰਨੀਆਂ ਡੈਥਾਂ ਹੋਈਆਂ ਯਾਰ ਅਖਬਾਰਾਂ 'ਚ ਖਾਲੀ ਪਿਸਤੌਲਾਂ ਨੇ ਕੀਤਾ। ਏਦਾਂ ਹੀ ਅਕਸਰ ਇਹ ਬੰਦੂਕ ਸਾਫ਼ ਕਰਨ ਡਿਆ, ਮੈਂ ਸੀਖ ਮਾਰਨ ਲੱਗਾ, ਵਿੱਚੋਂ ਗੋਲੀ ਨਿਕਲੀ, ਡੇਲਾ ਪਿੱਛੇ ਜਾ। ਖਾਲੀ ਤਾਂ ਨਾ ਹੋਇਆ ਫਿਰ। ਨਹੀਂ ਖਾਲੀ ਹੁੰਦੀਆਂ ਵਾ, ਗੋਲੀ ਚੜੀ ਹੁੰਦੀ ਹੈ। ਪਿਛਲੇ ਹਫਤੇ ਐਂਬਰ ਸੋਹਣਾ ਖਾਲੀ ਕਰਕੇ ਰੱਖੀ, ਸਾਫ਼ ਸਫਾਈ ਕਰਕੇ ਰੱਖੀ। ਮੈਂ ਤੇ ਇੱਕ ਫਨਕਾਰ ਸਾਡਾ ਭਰਾ ਉਸਤਾਦ ਜੀ ਜੜ੍ਹਾਂ ਵਾਲੇ ਉਹ ਆਂਡੇ ਤੇ ਇੱਕ ਸਟਾਪ ਆਉਂਦਾ ਵਾ, ਉਹ ਜੜ੍ਹਾਂ ਵਾਲਾ ਰੋਡ ਤੋਂ ਕਾਫੀ ਯਾਨੀ ਕਿ ਲੁੱਟ ਲੈਂਦੇ ਸੀ, ਹੁਣ ਤੇ ਰੋਡ ਸਹੀ ਹੋ ਗਿਆ ਨਾ। ਉਸਤਾਦ ਜੀ ਇੱਕ ਸਟਾਪ ਤੇ ਨਾ ਅਸੀਂ ਰੋਕੇ ਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਸ਼ੇਰੇ ਯਾਰ ਉਹ ਨਜ਼ਰ ਆਣ ਡਿਆ ਮੈਨੂੰ ਕੁਛ। ਕਹਿੰਦਾ ਮੈਨੂੰ ਵੀ ਸ਼ੱਕ ਪਿਆ ਤੇ ਉਹ ਕਰੈਕਟਰ ਇੰਜ ਕਰਕੇ ਨਾ ਲੈਟ ਮਾਰ ਰਿਹਾ ਤੇ ਅਸੀਂ ਹੁਣ ਸਾਈਡ ਤੇ ਲੁਕੇ ਹੋਏ ਆ ਯਾਰ। ਉਹ ਤਕਰੀਬਨ 35 40 45 ਮਿੰਟ ਅਸੀਂ ਨਾ ਇੱਕ ਦੂਸਰੇ ਨੂੰ ਵਾਚ ਕਰਦੇ ਰਹੇ, ਉੱਧਰੋਂ ਲੈਟ ਮਾਰ ਕੇ ਚੈੱਕ ਕਰੇ ਕਿ ਖਲੋਤੇ ਆ, ਅਸੀਂ ਵੀ ਉੱਧਰੋਂ ਲੈਟ ਮਾਰ ਕੇ ਚੈੱਕ ਕਰੀਏ। ਮੈਂ ਕਿਹਾ ਉਹ ਵੀ ਖਲੋਤੇ ਹੋਏ ਆ, ਇਹ ਜਾਣ ਇੱਧਰ ਉੱਧਰ ਤੇ। ਉਸਤਾਦ ਜੀ 40 45 ਮਿੰਟ ਜਦੋਂ ਲੰਘੇ ਨਾ ਤੇ ਮੈਂ ਕਿਹਾ ਯਾਰ ਜਿਹੜੀ ਰਾਤ ਕਬਰ 'ਚ ਨਾ ਬਾਹਰ ਨਹੀਂ ਚੱਲਾ, ਅੱਲਾ ਵਾਰਸ ਵਾਪਸ ਨਹੀਂ, ਵਾਪਸ ਜਿਹੜੀ ਰਾਤ ਕਬਰ 'ਚ ਬਾਹਰ ਨਹੀਂ ਆ, ਮੋੜ ਗੱਡੀ ਵਾਪਸ। ਨਹੀਂ ਉਹਨੇ ਮੈਨੂੰ ਕਿਹਾ, ਕਹਿੰਦਾ ਵਾਪਸ ਚਲੀਏ, ਫੈਸਲਾ ਖਤਰਾ ਵਾ। ਮੈਂ ਕਿਹਾ ਯਾਰ ਨਹੀਂ ਯਾਰ ਜਾਣਾ ਤੇ ਹੈਗਾ ਨਾ ਫੈਸਲਾਬਾਦ। ਅਸੀਂ ਨਾ ਗੱਡੀ ਅੱਗੇ ਕਰੈਕਟਰ ਆਣਾ ਖਲੋਤੇ ਹੋਏ 2 ਜਣੇ ਤੇ ਅਸੀਂ ਹੌਸਲਾ ਕੀਤਾ, ਉਹ ਬੰਦੇ ਸਾਨੂੰ ਐ ਜਾਂਦੇ ਨਹੀਂ। ਮੈਂ ਗੱਡੀ ਰੋਕੀ, ਮੈਂ ਕਿਹਾ ਯਾਰ ਤੁਸੀਂ ਕਾਹਦੀਆਂ ਲਾਈਟਾਂ ਮਾਰਨ ਡੇ ਹੋ? ਕਹਿੰਦਾ ਤੁਸੀਂ ਕਾਹਦੀਆਂ ਮਾਰਨ ਡੇ ਸੀ? ਮੈਂ ਕਿਹਾ ਅਸੀਂ ਮਸ਼ਕੂਕ ਸਮਝਿਆ। ਕਹਿੰਦਾ ਅਸੀਂ ਤੁਹਾਨੂੰ ਮਸ਼ਕੂਕ ਸਮਝਿਆ, ਅਸੀਂ ਕਿਹਾ ਇੱਧਰ ਉੱਧਰ ਹੋਲਦੀ ਜਾਈਏ। ਮੈਂ ਕਿਹਾ ਸੀ ਤੇ ਉਹ 40 45 ਮਿੰਟ ਯਾਨੀ ਕਿ ਸਾਡੇ ਜ਼ਾਇਆ ਹੋਏ। ਯਾਰ ਸਾਡੇ ਮਹੱਲੇ 'ਚ ਸਾਡਾ ਮੁੰਡਾ ਦੋਸਤ ਫੌਤ ਹੋਇਆ ਵਾ, ਉਹਦਾ ਦੋਸਤ ਬੈਠ 'ਚ ਬਹਿ ਕੇ ਪਿਸਤੌਲ ਦੀ ਸਫਾਈ ਕਰਨ ਡਿਆ, ਰਾਤ ਨੂੰ ਖਾਲੀ ਕੀਤਾ, ਸਾਰਾ ਸਾਫ਼ ਸੁਫ ਕਰਕੇ ਖਾਲੀ। ਕਹਿੰਦਾ ਮੈਂ ਤੇਰੇ ਚੇਤਨ ਕਹਿੰਦਾ ਤੇਰੇ ਮਾਰਾ ਫੈਨ, ਕਹਿੰਦਾ ਉਹਨੂੰ ਪਰੇ ਕਰ, ਉਹਨੇ ਪਰੇ ਕੀਤਾ ਵਾ, ਠਾ ਦੂਸਰੇ ਦੇ ਵੱਜ ਗਈ ਖਾਲੀ ਪਿਸਤੌਲ। ਯਾਰ ਇੱਕ ਤੂੰ ਮਿਹਣਾ ਜਾਂ ਦੇਣ ਡਿਆ, ਤੂੰ ਗੱਲ ਸੁਣਾ ਭਾਜੀ। ਮੇਰੇ ਅੱਗੇ ਡਾਕੂ ਲੱਗ ਗਏ, ਅੱਗੇ ਪਿੱਛੇ ਲੱਗੇ ਹੋਣੇ, ਅੱਗੇ ਲੱਗੇ। ਹਾਂ ਅੱਗੇ ਨਹੀਂ, ਲੋਕਾਂ ਦੇ ਪਿੱਛੇ ਲੱਗਦੇ, ਮੇਰੇ ਅੱਗੇ ਡਾਕੂ ਲੱਗ ਗਏ। ਮੈਂ ਭਾਈ ਡਰ ਕੇ ਫੁੱਲ ਉਹਨਾਂ ਦੇ ਮਗਰ ਭਜਾ ਦਿੱਤੀ ਡਾਕੂਆਂ ਦੇ।
ਅੱਗੇ ਜਾ ਕੇ ਚੌਂਕ 'ਚੋਂ ਬੜੇ ਹਿਸਾਬ ਨਾਲ ਮੈਂ ਬਾਬਾ ਜੀ ਉਹਨਾਂ ਨੂੰ ਰੋਕ ਕੇ ਤੇ ਸਾਈਡ ਤੇ ਲਵਾ ਕੇ ਤੇ ਮੈਂ ਡਕੈਤੀ ਸਕੂਲ ਨਾਲ ਮੈਂ ਕਿਹਾ ਭਾਜੀ ਇੱਥੇ ਹੁਣ ਕਰੋ, ਸ਼ੁਕਰ ਕਰੋ ਉਹ ਜਾਨ ਛੁਡਾਉਣ ਨੂੰ ਇੱਧਰ ਉੱਧਰ ਜਾਣ, ਮੈਂ ਭਾਜੀ ਡਰ ਕੇ ਤੇ ਮਗਰ ਉਹਨਾਂ ਦੇ ਉਹ ਮੁੜ ਕੇ ਵੇਖਣ ਵੀ ਆ ਰਿਹਾ ਪਿੱਛੇ ਤੇ ਮਨ ਫੜ ਵੀ ਤੂੰ ਕਾਲ ਤੇ ਮੇਰੇ ਇੱਕ ਰੰਗ ਜਾ ਰਿਹਾ ਤੇ ਘਾ ਰਿਹਾ ਤੇ ਮੈਂ ਮਗਰ ਉਹਨਾਂ ਦੇ। ਨਹੀਂ ਜਿਗਰਾ ਇਦਾਂ ਦੇ ਡਰਦਾ ਹੋਣਾ ਚਾਹੀਦਾ। ਸ਼ੁਕਰ ਹੈ ਤੁਹਾਡੇ ਪੈਸੇ ਉਹਨਾਂ ਲੈ ਲਏ। ਹਾਂਜੀ ਉਹ ਜਿੰਨੇ ਫਰੀਦ ਦਾ ਬਟਵਾ ਲੁੱਟਿਆ ਸੀਗਾ ਉਸਤਾਦ ਜੀ, ਫਰੀਦ ਨੇ ਪਛਾਣਨ ਤੋਂ ਇਨਕਾਰ ਕਰਤਾ। ਜੇ ਉਸਤਾਦ ਜੀ ਨੂੰ ਖਾਲੀ ਛੱਡ ਦਿੰਦੇ ਫਿਰ ਕੀ ਰਹਿਣਾ ਪੱਲੇ ਉਹਨਾਂ ਦੇ? ਕੁਛ ਨਹੀਂ ਗਿਆ ਸੀ, ਫਿਰ ਸਾਰਾ ਕੁਝ ਹੀ ਲੈ ਕੇ ਮੈਂ ਘਰ ਆ ਜਾਣਾ ਸੀ। ਹੁਣ ਜੀ ਮੇਰਾ ਤੇ ਜਿੰਨਾ ਕੁਝ ਮੈਂ ਲੈ ਕੇ ਘਰੋਂ ਗਿਆ ਸੀ ਉਹੀ ਮੈਂ ਲੈ ਕੇ ਘਰ ਆ ਜਾਣਾ ਸੀ। ਚਲੋ ਫਿਰ ਵੀ ਲੁੱਟੇ ਤੇ ਗਏ। ਜਨਮ 70000 ਰੁਪਏ ਜਦੋਂ ਮੇਰਾ ਉਸਤਾਦ ਜੀ ਫਰੀਦ ਦਾ 70000 ਰੁਪਏ ਬਟਵੇ ਚੋਂ ਕੱਢ ਲਿਆ। ਉਹਨਾਂ ਨੇ ਉਸਤਾਦ ਜੀ ਪੁਲਿਸ ਵਾਲਿਆਂ ਨੇ ਫੜ ਲਿਆ ਡਾਕੂ। ਉਹਨਾਂ ਨੇ ਕਿਹਾ ਜੀ ਪਛਾਣ, ਉਸਤਾਦ ਜੀ ਸਾਹਮਣੇ ਸੀਗਾ ਨਾ, ਉਹ ਸਾਹਮਣੇ ਸੀ। ਫਰੀਦ ਨੇ ਨਹੀਂ ਪਛਾਣਿਆ। ਅੱਜ ਕੱਲ ਉਹਦਾ ਯਾਰ ਉਹ ਕਹਿੰਦਾ ਮੈਂ ਤੇਰੀ ਉਹ ਕੁਰਬਾਨੀ ਜਿਹੜੀ ਨਾ ਸਾਡੀ ਜ਼ਿੰਦਗੀ ਆ ਇਹਦਾ ਪਾਰਟਨਰਸ਼ਿਪ ਆ, ਕੰਮ ਸਿੱਖ ਰਿਹਾ ਹੁਣ ਤੇ। ਇਹ ਭਤੀਜਾ ਬਹਿਰਾਮ ਡਾਕੂ ਦਾ, ਇਹਦਾ ਬਹਿਰਾਮ ਡਾਕੂ ਦਾ ਭਤੀਜਾ ਉਸਤਾਦ ਜੀ ਦੱਸਦਾ ਨਹੀਂ, ਟੀਮ ਵਗੈਰਾ ਪਾਈ ਜਾਂਦੇ ਹੱਥ ਤੇ। ਸੁਲਤਾਨਾ ਜੀ ਉੱਥੇ ਮਹਿਫਲ ਪੜਨਗੇ ਤਾਂ ਉਹ ਨਾ ਇਦਾਂ ਆਉਂਦਾ ਵਾ ਖੱਡਾ ਜਿਹਾ ਇੱਧਰ 78 ਚੱਕ ਵਾਲੀ ਸਾਈਡ ਤੇ ਉਹ ਖੱਡੇ ਜਿਹਦੇ ਨਾ ਬਾਹਰ ਇੱਕ ਬੰਦਾ ਨਾ ਪਿੱਛੇ ਹੀ ਖਲੋਤਾ। ਉਹਨੇ ਕਿਹਾ ਓਏ ਅੱਗੇ ਬੰਦੇ ਲੁੱਟਣ ਡੇ ਜੇ, ਓਏ ਪਿਛਾਂਹ ਨੂੰ ਆ ਜਾਓ। ਤੇ ਉਹ ਗੱਡੀ ਭਾਜੀ ਇੰਜ ਮੋੜੀ ਪਿਛਾਂਹ ਨੂੰ, ਤੇ ਉਹ ਕਹਿੰਦਾ ਉਹਨੇ ਪਿਛਾਂਹ ਨੂੰ ਮੋੜੀ ਹੈ ਤੇ ਉਸਤਾਦ ਜੀ ਅੱਗੇ ਪਿੱਛੇ ਡੇਰੇ ਤੇ ਨਾ ਲਾਈਟ ਜੀ ਬਲਣ ਡਈ। ਉੱਥੇ 4-5 ਜਾਣੇ ਜਾ ਖਲੋ ਗਏ। ਉਹ ਜਦੋਂ 4-5 ਜਾਣੇ ਖਲੋਤੇ, ਉਹ ਢਾਰਾ ਜਿਹਾ ਸੀ, ਉਹਨੇ ਉੱਥੋਂ ਭਜਾਇਆ ਤੇ ਵਾਪਸ ਉਸ ਢਾਰੇ 'ਚ ਅਸਲ ਡਾਕੂ ਅੱਛਾ ਉਹਨੇ ਆਪ ਭੇਜੀ ਉੱਥੇ, ਉਹਨੇ ਆਪ ਭੇਜਿਆ ਜਾਣ ਕੇ ਉਹ ਨਾ ਅੱਗੇ ਡਕੈਤੀ ਹੋਣ ਲਈ ਉੱਥੇ ਮੁੜ ਜਾਓ ਉਧਰ ਨੂੰ, ਮੁੜ ਜਾਓ ਉੱਥੇ। ਉਹ ਪਿੱਛੇ ਖਿਲਾ ਰਹੇ ਸੀਗੇ, ਤੇ ਉਹ ਪਿੱਛੇ ਖਿਲਾਰੇ ਸੀ ਉਸਤਾਦ ਜੀ। ਉਹ ਢਾਰੇ ਜੇ ਦੇ ਵਿੱਚੋਂ ਡਾਕੂ ਸੋਹਣਾ ਨਿਕਲਿਆ। ਉਹਨੇ ਕਿਹਾ ਸਿੱਧੇ ਇੱਧਰ ਵਿੱਚ ਹੀ ਆਇਓ, ਇੱਧਰ ਹੀ ਆ ਜਾਓ। ਅੰਦਰ ਉਹਨਾਂ ਸੋਹਣਾ ਚੁੱਲ੍ਹਾ ਬਾਲ ਕੇ, ਸਰਦੀਆਂ ਸੀ, ਉਹਨਾਂ ਸੋਹਣੀ ਡਕੈਤੀ ਕੀਤੀ, ਨਾਲੇ ਉਹਨਾਂ ਚਾਹ ਪਿਆਈ ਤੇ ਉਹਨਾਂ ਕਿਹਾ ਜਾਓ ਹੁਣ ਮੇਰਾ ਪੁੱਤਰ ਜਿੱਥੇ ਜਾਣਾ ਜਾਓ। ਯਾਰ ਪਿੰਡ ਦੇ ਵਿੱਚ ਵੱਡੇ ਮੇਨ ਰੋਡ ਤੇ ਨਾ ਅੰਦਰੋਂ ਸੜਕ ਜਾਂਦੀ, ਉੱਥੇ ਨਿਆਣਾ ਸੁੱਟ ਕੇ ਡਾਕੂ ਲੁੱਟਦੇ ਹੁੰਦੇ ਸੀ। ਫੈਮਿਲੀ ਦੇਖਣਾ, ਹਾਏ ਨਿਆਣਾ ਨਹੀਂ ਫੜੋ, ਨਹੀਂ ਚੁੱਕੋ, ਤੇ ਪਿੱਛੋਂ ਗੱਲ ਮੈਂ ਕੱਢਦੇ ਜੋ ਕੁਛ ਹੈਗਾ। ਨਿਆਣਾ ਵੀ ਉਹਨਾਂ ਦਾ, ਪੈਸੇ ਵੀ ਉਹਨਾਂ ਦੇ। ਹਾਂਜੀ ਉਹ ਇੱਕ ਮਰੀਜ਼ ਜਿਹਾ ਸੀਗਾ ਲੰਮੇ ਪਿਆ ਹੋਇਆ, ਪਤਾ ਨਹੀਂ, ਮੈਨੂੰ ਨਹੀਂ ਪਤਾ। ਮਰੀਜ਼ ਜਿਹਾ ਲੰਮੇ ਪਿਆ ਹੋਇਆ, ਬੱਚਾ ਇੱਕ ਛੋਟਾ ਜਿਹਾ ਰੋਣ ਡਿਆ। ਉਹ ਬੰਦੇ ਤੇ ਚਾਦਰ ਪਈ ਹੋਈ ਏ, ਜੋ ਕਹਿੰਦਾ ਕਫਨ ਦਫਨ ਦੇ ਪੈਸੇ ਨਹੀਂ ਹੈ, ਕੋਈ ਮਦਦ ਕਰੋ, ਛੋਟਾ ਜਿਹਾ ਬੱਚਾ। ਮੈਂ ਗੱਡੀ ਤੋਂ ਉਤਰੇ, ਉਹਨਾਂ ਨੇ ਭਾਈ ਉਹ ਲਾਸ਼ ਨੇ ਕੱਪੜਾ ਉਤੋਂ ਗਿਆ ਤੇ ਕੰਨ ਪਵਾਇਆ। ਆਹੋ ਕੰਨ ਪਵਾਉਣ ਉਸਤਾਦ ਜੀ ਤੁਹਾਡੇ ਕੰਨਾਂ ਦੇ ਕੋਲ ਆ ਗਿਆ ਜੀ, ਬੁਲਟ ਮਾਰਨਗੇ। ਉਹ ਬਾਅਦ ਯਾਰ ਇੱਕ ਕਲਿੱਪ ਹੈਗਾ ਉਸਤਾਦ ਜੀ, ਅਰਬੀ ਦਾ, ਕਿਤੇ ਪਤਾ ਨਹੀਂ ਗੋਰੇ ਦਾ। ਉਹ ਮਾਈ ਹੁੰਦੀ ਹੈ ਇੱਕ ਉਸਤਾਦ ਜੀ, ਤੇ ਉਹ ਵਾਲ ਉਹਦੇ ਅੱਗੇ ਨੇ, ਤੇ ਉਹ ਲੈ ਕੇ ਨਾ ਜਿਹੜੀ ਉਹ ਚੇਅਰ ਦਿੰਦੀ ਆ, ਉਹ ਨਹੀਂ ਉਹ ਚੇਅਰ ਜਿਹੜੀ ਉਹ ਟੁਰਨ ਵਾਲੀ ਵਾਕਰ ਜਿਹਾ ਉਸਤਾਦ ਜੀ, ਉਹਦੇ ਤੇ ਬੜੀ ਮੁਸ਼ਕਲ ਜਾਣ ਦੀ ਹੁੰਦੀ। ਤੇ ਪਿੱਛੋਂ ਕੋਈ ਨਾ ਕੋਈ ਆ ਰਿਹਾ ਨਾ, ਤੇ ਉਹਨੇ ਡਿੱਗ ਪੈਣਾ। ਤੇ ਉਹ ਡਿੱਗੇ ਇੰਜ ਕਰਕੇ, ਤੇ ਉਸਤਾਦ ਜੀ ਉਹ ਉਧਰੋਂ ਦੌੜ ਕੇ ਆ ਕੇ ਉਹਨਾਂ ਨੇ ਮਾਈ ਨੂੰ ਇੰਜ ਫੜ ਕੇ ਉਠਾਇਆ, ਤੇ ਮਾਈ ਨੇ ਉਹਨੂੰ ਕੀਤਾ ਦੰਦ ਬਾਹਰ, ਤੇ ਉਸਤਾਦ ਜੀ ਉਹਦੇ ਏਦਾਂ ਦੀ ਕਰਕੇ ਦੌੜ ਜਿੱਤੇ। ਉਸਤਾਦ ਜੀ ਤੁਸੀਂ ਦੇਖਿਆ ਵਾ ਏਦਾਂ ਹੀ ਨਾ, ਮਾਈ ਅੰਗਰੇਜ਼ੀ ਵੀ ਨਾ, ਮਾਈ ਫੁੱਲ ਤੇ ਡਿੱਗ ਜਾਂਦੀ ਹੈ, ਬੰਦੇ ਮਦਦ ਲਈ ਨਾ ਚੁੱਕਣ ਆਉਂਦੇ ਤੇ ਉਹ ਬਾਜ਼ੀ ਮਾਰ ਕੇ ਉਹ ਬਾਬਾ ਹੁੰਦਾ ਕਲਾ ਬਾਜ਼ੀ ਮਾਰ ਕੇ। ਯਾਰ ਇੱਕ ਕਲਿੱਪ ਮੈਂ ਦੇਖਿਆ ਫਰੀਦ, ਮੈਂ ਕਹਿੰਦਾ ਹੱਸ ਕੇ ਦੂਰ। ਉਸਤਾਦ ਜੀ ਕੋਟ ਵਾਲਾ ਇੱਕ ਭਾਈ ਮੋਟਾ ਜਿਹਾ ਬੈਠਾ ਹੋਇਆ, ਤੇ ਉੱਤੇ ਉਹਨਾਂ ਇੱਕ ਕਰੈਕਟਰ ਨੇ ਨਾ ਬੰਦੂਕ ਧਾਣੀ ਉਹਦੇ ਤੇ, ਉਹਨਾਂ ਉਹ ਤੂੰ ਗੋਲੀ ਮਾਰਦਾ ਤੇ ਮਿਸ ਹੁੰਦੀ, ਉੱਤੇ ਚੱਕ ਕਰਦਾ ਤੇ ਚੱਲਦੀ ਇੰਜ ਮਿਸ ਹੁੰਦੀ ਤੇ ਇੰਜ ਚੱਲਦੀ ਹੈ, ਠੀਕ ਹੈ। ਉਹ ਇੰਜ ਕਰਦਾ ਫਿਰ ਚੱਲਦੀ, ਫਿਰ ਇੰਜ ਕਰਕੇ ਕਰਦਾ ਤੇ ਜਲਦੀ ਤੇ ਅੰਡੇ ਤੋਂ ਬੰਦੂਕ ਹੀ ਛਿੜ ਜਾਂਦਾ। ਓਏ ਹੋਏ, ਉਹਦੇ ਲਿਖਿਆ ਸੀ ਕਿ ਐਸੀ ਕਿਸਮਤ ਹੋਣੀ ਚਾਹੀਦੀ। ਬਾਕੀ ਖਾਲੀ ਅਸਲਾ ਬੰਦੇ ਨੂੰ ਲੈ ਦੇ ਜਾਂਦਾ ਹੀ, ਸੱਚੀ ਮੁੱਚੀ ਯਾਰ। ਉਹ ਯਾਰ ਖਾਲੀ ਅਸਲਾ ਨਹੀਂ ਹੁੰਦਾ ਯਾਰ, ਖਾਲੀ ਅਸਲਾ ਮੈਂ ਦੇਖਿਆ ਵੀ ਸਫਾਈਆਂ ਕਰਕੇ ਰੱਖ, ਹਾਂ ਸਾਫ਼ ਕਰਨ ਲੱਗਿਆ ਗਿਆ। ਖਾਲੀ ਉਸਤਾਦ ਜੀ ਪੰਪ ਐਕਸ਼ਨ, ਖਾਲੀ ਦਾ ਕੀ ਕੰਮ ਲੈ ਰਹਿ ਜਾਂਦੀ ਹੈ ਯਾਰ। ਨਹੀਂ ਉਸਤਾਦ ਜੀ, ਉਹਦਾ ਜਿਹੜੇ ਤੁਸੀਂ ਯੂਜ਼ ਕਰਦੇ ਨਾ ਸਪਰੇ ਟਾਈਪ, ਉਹ ਵੀ ਸਹੀ ਹੈ। ਕਿਤੇ ਨਾ ਕਿਤੇ ਇਦਾਂ ਦੀ ਚੀਜ਼ ਜਿਹੜਾ ਉਸਤਾਦ ਦੇ ਕਮਰੇ 'ਚ ਜਾਣ ਨੂੰ ਤੇ ਨਹੀਂ ਕਰਦਾ। ਆਹੋ ਇੱਕ ਉਸਤਾਦ ਜੀ ਨਹੀਂ ਭਾਈ, ਮੈਂ ਰਾਤ ਬਰਾਤੇ ਗੱਡੀ ਗੁੱਡੀ ਜਾਣਾ ਵਾ ਨਾ, ਤੇ ਭਾਈ ਉਹ ਆਪਣੀ ਸੇਫਟੀ ਹੁੰਦੀ ਹੈ। ਹਾਂਜੀ ਇੱਕ ਬੰਦੇ ਨੂੰ ਨਾ ਡਾਕੂਆਂ ਨੇ ਘੇਟਾ ਲਾ ਕੇ ਉਹਨੂੰ ਫੜਿਆ, ਪਿੱਛੇ ਲੱਗੇ ਰਹੇ, ਉਹਦੇ ਕੋਲ ਕੁਝ ਵੀ ਨਹੀਂ ਨਿਕਲਿਆ, ਉਹਨਾਂ ਨੇ ਚੰਗਾ ਉਹਨੂੰ ਕੁੱਟਿਆ। ਕਹਿੰਦੇ ਤੂੰ ਅੱਗੇ ਤੇ ਏਦਾਂ ਭੱਜਣਿਆ ਜਿੱਦਾਂ ਜ਼ੇਵਰ ਆ ਤੇਰੇ ਕੋਲ। ਆਹੋ ਇਸ ਗੱਲੋਂ ਵੀ ਮਾਰਦੇ ਆ ਪਿੱਛੇ ਨਾ ਕੁਝ ਨਿਕਲੇ ਤਾਂ ਵੀ ਮਾਰਦੇ ਕਿ ਅਸੀਂ ਪਾਗਲ ਦੇ ਪੁੱਤਰ, ਅਸੀਂ ਰਾਤ ਦੇ 3 ਵਜੇ ਬਾਹਰ ਫਿਰ ਰਹੇ, ਸਾਡੀ ਦਿਹਾੜੀ ਤੂੰ ਖਾਲੀ ਜੇ ਵੀ ਫਿਰੀ ਜਾ ਰਹੇ। ਹਾਂਜੀ ਫੀਲਡ ਆ ਨਾ, ਸ਼ੋਭਾ ਵਾ। ਅੱਲਾ ਦਾ ਸ਼ੁਕਰ ਆ ਖਾਜੀ, ਮੇਰੇ ਨਾਲ ਕਦੀ ਵਾਕਿਆ ਨਹੀਂ ਹੋਇਆ। ਅੱਲਾ ਉਹ ਆਪ ਕਰਨਾ। ਨਹੀਂ ਸ਼ਰਾਧ ਵਾਲੀ ਗੱਲ ਜਿਹੜੀ ਆਪਾਂ ਦੱਸੀ ਸੀ, ਸ਼ਰਾਧ ਨੂੰ ਰੋਕਿਆ ਉਹਨਾਂ ਨੇ, ਸਾਰਾ ਕੁਝ ਲੈ ਲੂ ਕੇ ਕਹਿੰਦੇ ਯਾਰ ਤੈਨੂੰ ਤੂੰ ਜਾਨੀ ਦੇ ਨਾਲ ਹੁੰਦਾ, ਕਹਿੰਦਾ ਆਹੋ, ਸਾਰਾ ਕੁਝ ਵਾਪਸ ਕਰ, ਕਹਿੰਦੇ ਯਾਰ ਉਹਨੂੰ ਸਲਾਮ ਕਹੀ ਜਾਨੀ ਬਾਈ ਨੂੰ। ਵਾਕਈ ਆਹੋ ਸ਼ਰਾਬ ਨੂੰ ਪੁੱਛਦੇ ਸਹੀ ਕਸਮੇ ਵੀ। ਹਾਂਜੀ ਦੱਸਿਆ ਕਿ ਸਾਡਾ ਫਨਕਾਰ ਉਹਦੇ ਕੋਲ ਮੋਬਾਈਲ ਖੋਲਿਆ, ਉਹ ਪਰਸ ਖੋਲਿਆ ਤੇ ਮੋਬਾਈਲ ਉਹਨੇ ਰਿਕਸ਼ੇ ਦੇ ਉੱਤੇ ਵਾੜਤਾ। ਕਹਿੰਦੇ ਮੋਬਾਈਲ, ਕਹਿੰਦਾ ਮੈਂ ਕੱਲ ਇਸ ਟਾਈਮ ਲੰਘਣਾ, ਇੱਥੋਂ ਹੀ ਪੜ ਲੈਣਾ।
ਯਾਰ ਇਹ ਕੀ ਗੱਲ ਉਹ ਹੱਥ ਪਏ ਉਸਤਾਦ ਜੀ ਡਾਕੂ ਹੱਥ ਪਏ ਉਹਨਾਂ ਨੇ ਫਿਰ ਵਾਪਸ ਕਰਤਾ ਕਹਿੰਦਾ ਫਲਗਾਰ ਹੈਗਾ ਕਹਿੰਦਾ ਹਜੇ ਤਾਜੀ ਇੱਕ ਜਗ੍ਹਾ ਤੇ ਇੱਕ ਬੰਦਾ ਖੜਾ ਸੀ, ਉਹਨੂੰ ਕਿਤੇ ਪਤਾ ਚੱਲ ਗਿਆ ਦੂਰੋਂ ਹੀ ਡਾਕੂ ਆ ਰਹੇ। ਤਾਜੀ ਉਹਨੇ ਵੀ ਉਹਨਾਂ ਦਾ ਪ੍ਰੈਸ਼ਰ ਮਾਰਿਆ ਜਾਣ ਕੇ ਨਾ, ਏਦਾਂ ਵਿੱਚੋਂ ਕੱਢਣ ਲੱਗ ਪਏ। ਉਹਨਾਂ ਨੇ ਸਮਝਿਆ ਇਹਦੇ ਕੋਲ ਵੀ ਪਿਸਟਲ ਆ, ਤਾਜੀ ਉਹ ਲਾਗੋ ਹੀ ਲੰਘ ਗਿਆ ਜਾਣ ਕੇ ਏਦਾਂ ਕਰਨ ਲੱਗ ਪਏ। ਨਹੀਂ ਉਹ ਨਹਿਰ ਵਾਲਾ ਵਾਕਿਆ ਨਹੀਂ ਸੁਣਿਆ ਵੀ ਉਹ ਉਹਨਾਂ ਦਿਨਾਂ 'ਚ ਉਹ ਖੁਦ ਕੁਝ ਹਮਲੇ ਟਾਈਪ ਹੁੰਦੇ ਤੇ ਉਹ ਇੱਥੇ ਨਹਿਰ ਤੋਂ ਲੰਘਦੇ ਆ, ਉਹ ਕਿਤੇ ਨਾਕਾ ਲੱਗਾ ਤੇ 3 ਜਣੇ ਬਹਿ ਕੇ ਜਾਣ ਡੇ ਤੇ ਉਹ ਹੁਣ ਫੜੇ ਜਾਣੇ ਤੇ ਚਲਾਨ ਫੌਰਨ ਠਾ ਤੇ ਉਹ 3 ਜਣੇ ਹੁਣ ਜਾਣ ਡੇ ਤੇ ਉਹ ਨਾਲ ਪੁਲਿਸ ਵਾਲੇ ਨੇ ਹੱਥ ਦਿੱਤਾ ਤੇ ਪਿਛਲਾ ਸਭ ਤੋਂ ਬਹੁਤ ਕਮੀਨਾ ਟਾਈਪ ਕਰੈਕਟਰ ਉਹਨੇ ਚਾਦਰ ਲਈ ਤੇ ਪਿੱਛੋਂ ਲੱਤ ਦੇ ਕਹਿੰਦਾ ਛਾਲਾ ਮਾਰ ਉਹ ਬਗੈਰ ਦੌੜ ਗਏ ਬੜਾ ਵਾਇਰਲ ਹੋਇਆ ਅਗਲੇ ਐਦਾਂ ਬੜੇ ਵਾਕਿਆ ਉਹ ਕਹਿੰਦੇ ਪੂਰਾ ਯਾਰ ਇਹ ਕੀ ਗੱਲ ਹੈ, ਕਹਿੰਦਾ ਅੱਲਾਹੁ ਅਕਬਰ ਉਹਨਾਂ ਨਹਿਰਾਂ 'ਚ ਛਾਲਾ ਮਾਰਿਆ। ਬੜਾ ਮਸ਼ਹੂਰ ਵਾਕਿਆ। ਸੱਚੀ ਮੁੱਚੀ ਹੋਇਆ? ਹਾਂਜੀ ਇਹ ਹਕੀਕਤ ਨਾ ਝਾਲਦੇ ਆਪਣੇ ਉਰਾ ਫੈਸਲਾ ਹਸਪਤਾਲ ਦੇ ਕੋਲ ਦਿਲ ਕਰੇ ਕੋ ਨਹਿਰ ਵੀ ਸੁੱਕੀ ਹੁੰਦੀ। ਬਾਹਰ ਯਾਰ ਅੱਲਾ ਪਾਕ ਮਹਿਫੂਜ਼ ਰੱਖੇ ਸਾਰੇ ਨੂੰ। ਹਾਲਾਤ ਭਾਣ ਬਹੁਤ ਮਾੜੇ ਹੋ ਗਏ ਨੇ। ਉਸਦਾ ਜੀ ਖੁਦਾ ਨਾ ਖਾਸਾ ਕੋਈ ਟੱਕਰ ਟੁੱਕਰ ਪਵੇ ਤੇ ਯਾਰ ਉਹ ਹੀਰੋ ਨਾ ਬਣੋ, ਆਹ ਦੇ ਦਿਓ ਯਾਰ ਸਾਰਾ ਕੁਝ ਆ ਜਾਣਾ। ਇਹ ਵੀ ਫੈਸਲ ਸਾਹਿਬ ਇਹ ਵੀ ਹੋਰ ਗੱਲ ਆ ਨਾ ਕਿ ਹੀਰੋ ਨਾ ਬਣੋ ਤੇ ਇਹਦਾ ਨਹੀਂ ਮਤਲਬ ਉਹਨੂੰ ਪੁੱਛ ਲਓ ਪਹਿਲੇ ਉਹਨੂੰ ਕਹੋ ਭਾਜੀ ਜੇ ਮੈਂ ਤੁਹਾਡੇ ਨਾਲ ਅੱਗੋਂ ਆਕੜਾਂ ਤੇ ਮਾਰੋਗੇ ਤੇ ਨਹੀਂ, ਹਾਂ ਜੋ ਕਹੇ ਨਹੀਂ ਭਾਜੀ ਫਿਰ ਆਕੜ ਪੋ। ਆਹੋ ਅੱਛਾ ਇੱਕ ਜਰਮਨ ਵੀਡੀਓ ਜਿਹੜੀਆਂ ਚੱਲਦੀਆਂ ਪਈ ਨਾ ਉਸਤਾਦ ਜੀ, ਜਿਹੜੀ ਇੱਕ ਤੇ ਫੇਕ ਬਣਾਉਂਦੇ ਨਾ ਆਪ, ਉਹ ਤੇ ਬਲੱਡ ਵੀ ਨਿਕਲੇ ਤੇ ਉਹ ਮੈਂ ਸੀਸੀਟੀਵੀ ਕੈਮਰੇ ਤੋਂ ਉਹ ਕਿਤੇ ਮੋਬਾਈਲਾਂ ਵਾਲੀ ਦੁਕਾਨ 'ਚ ਬੰਦਾ ਵੜਿਆ ਤੇ ਉਹਨੇ ਇੰਜ ਕਰਕੇ ਉਹਨੇ ਕਿਹਾ ਸਾਰਾ ਕੁਝ ਇੱਥੇ ਲਵੇਟੋ ਸਾਰਾ ਕੁਝ ਕਰਨ ਡੇ। ਉਹਨੇ ਨਾ ਇੰਜ ਡੱਬ ਨਾਲ ਲਾ ਕੇ ਨਾ ਤੇ ਆਪਣੇ ਸਾਰਾ ਕੈਸ਼ ਕੁਛ ਸੰਭਾਲਣ ਲੱਗਾ। ਉਹਨੇ ਸਿਰਫ ਡੱਬ ਨਾਲ ਲਾਇਆ ਵਾ, ਲਾ ਕੇ ਉਹ ਇੰਜ ਹੋਇਆ ਤੇ ਪਿੱਛੋਂ ਕਰੈਕਟਰ ਦੀ ਸਪੀਡ 'ਚ ਆਇਆ, ਉਹਨੇ ਉਹਦੀ ਬਾਂਹ ਫੜ ਕੇ ਇੱਥੋਂ ਫੜ ਲਿਆ ਵੀ ਇਹ ਪਿਸਟਲ ਨਾ ਕੱਢ ਸਕੇ। ਉਹ ਫੜ ਕੇ 2-3 ਜਾਣਿਆ ਉਹ ਭਾਈ, ਉਹਨੇ ਕਿਤੇ ਵਿਗ ਵੀ ਲਾਈ ਸੀ ਉੱਤੇ, ਟੋਪੀ ਵੀ ਲਈ ਸੀ, ਸਾਰਾ ਕੁਝ ਲਾ ਕੇ ਉਹਨਾਂ ਚੰਗਾ ਧੋਤਾ ਤੇ ਫੜ ਲਿਆ। ਕਰਾਚੀ ਦੇ ਵਿੱਚ ਵੀ ਬਹੁਤ ਸਾਰੇ ਯਾਰ ਇੱਥੇ ਫੈਸਲਾਬਾਦ ਦਾ ਵਾਕਿਆ ਹੈਗਾ, ਖਿੱਚੀਆਂ ਬਰਨਾਲੇ ਦੇ ਕੋਲ ਕਰੈਕਟਰਾਂ ਨੇ ਬੰਦਾ ਲੁੱਟਿਆ, ਉਹਦੇ ਕੋਲ ਬੰਦੂਕ ਨਹੀਂ ਸੀ, ਬੰਦੂਕ ਤੋਂ ਬਗੈਰ ਕਹਿੰਦੇ ਬੰਦੂਕ ਦੇ ਕਹਿੰਦਾ ਮੈਂ ਕੱਲ ਘਰ ਭੁੱਲ ਆਇਆ ਵਾ, ਮੈਂ ਕੱਲ ਵਿਖਾ ਦੂੰਗਾ। ਉਹ ਕਹਿੰਦੇ ਕੱਲ ਯਾਦ ਨਾ ਵਿਖਾ ਦਈਏ, ਇਸ ਟਾਈਮ ਹੀ ਲੰਘਣਾ। ਡਾਕੂ ਕਹਿ ਰਿਹਾ ਮੈਂ ਘਰ ਭੁੱਲ ਆਇਆ। ਆਹੋ ਇਹਨੇ ਤਾਂ ਕਹਿੰਦਾ ਕੱਢ ਦੇ ਜੋ ਕੁਛ ਹੈਗਾ। ਕਹਿੰਦਾ ਤੇਰੇ ਕੋਲ ਬੰਦੂਕ ਨਹੀਂ ਹੈ? ਕਹਿੰਦਾ ਨਹੀਂ ਜੀ ਬੰਦੂਕ ਮੈਂ ਕੱਲ ਘਰ ਭੁੱਲ ਆਇਆ, ਬੰਦੂਕ ਮੈਂ ਤੁਹਾਨੂੰ ਕੱਲ ਨੂੰ ਲਾਜ਼ਮੀ ਵਿਖਾ ਦਾਂਗਾ ਤੇ ਤੁਸੀਂ ਕੱਢ ਦਿਓ ਜੋ ਕੁਛ ਹੈਗਾ ਜੀ, ਆਧਾਰ ਕੱਢ ਦਿਓ ਜੋ ਕੁਛ ਹੈਗਾ। ਉਸ ਬਾਰੇ ਕੀਤੀ ਉਹਨੇ ਆਪਣਾ ਦੇਤਾ ਸੀ, ਕਿਹਾ ਮੈਂ ਪਿਸਤੌਲ ਦਿਖਾ ਜਾਵਾਂਗਾ ਤੇ ਲੈ ਜਾਵਾਂਗਾ ਸ਼ਨਾ। ਆਹੋ ਉਹਨੇ ਕਿਹਾ ਮੇਰੇ ਘਰ ਦਿਖਾ ਦੀ, ਮੈਂ ਨਾ ਬੱਚਿਆਂ ਨੂੰ ਦਿਖਾ ਦੀ। ਚੱਲ ਚਲੋ ਜੀ ਨਾਜ਼ਰੀਨ, ਲਓ ਜੀ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਲਵ ਯੂ। ਬਣਾਓ ਦਿਲ, ਖਿਆਲ ਰੱਖੋ ਆਪਣਾ।